वाहिगुरू जी का खालसा वाहिगुरू जी की फतेह। अस्सलाम वालेकुम आदाब वर्ष मैं हाँ तुहाडी होस्ट अनिल मकोट मैं टीवी 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਇਸ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਆਉਣਾ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। हाँ जी नीलम कौर जी तुहानू भी ते दुनिया भर च बैठे साडे बहुत ही प्यारे सोहने सियाणे टीवी 84 दे व्यूअर्स नू भी वाहिगुरू जी का खालसा वाहिगुरू जी की फतेह ते साडे बहुत ही प्यारे मुसलमान भैणां भरावां नू अस्सलाम वालेकुम। जी डॉक्टर साहब जी आनू प्रोग्राम सचो सच विच बहुत शुक्रिया जी। डॉक्टर साहब अज 27 जनवरी 2022 15 माघ नानकशाही संमत 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ टीवी 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਸੀਅਨ ਕੇਬਲ ਬੈਲਫਾਮ ਕੇਬਲ ਇਨ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ टीवी 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ टीवी 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ टीवी 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ टीवी 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ टीवी 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਤੋਂ। ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਮੈਨੀਟੋਬਾ ਕੈਨੇਡਾ ਤੋਂ ਸਰਦਾਰ ਬਲਬੀਰ ਸਿੰਘ ਜੀ ਹੋਰਾਂ ਵੱਲੋਂ। ਸੋ ਇਹਨਾਂ ਨੇ टीवी 84 ਦੀ ਸਮੁੱਚੀ ਟੀਮ ਅਤੇ ਡਾਕਟਰ ਅਮਰੀਕ ਸਿੰਘ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ ਹੈ ਔਰ ਇਹਨਾਂ टीवी 84 ਦੀ ਪੰਜਾਬ ਟੀਮ ਦੀ ਵੀ ਜਿਹੜੀ ਸ਼ਲਾਘਾ ਕੀਤੀ ਹੈ ਤੇ ਆਸ ਜਤਾਈ ਹੈ ਕਿ ਤੁਸੀਂ ਹੋਰ ਮਸਲੇ ਉਭਾਰੋਗੇ। ਸੋ ਦਰਸ਼ਕਾਂ ਲਈ ਬੇਨਤੀ ਕੀਤੀ ਹੈ ਕਿ ਆਜ਼ਾਦ ਸਿੱਖ ਮੀਡੀਆ ਦੀ ਅਹਿਮੀਅਤ ਨੂੰ ਸਮਝੀਏ ਔਰ ਕਿਵੇਂ ਪ੍ਰੋਫੈਸਰ ਭੁੱਲਰ ਦੀ ਰਿਹਾਈ ਦਾ ਮਸਲਾ ਅਤੇ ਬੰਦੀ ਸਿੰਘਾਂ ਦਾ ਮਸਲਾ ਹਾਈਲਾਈਟ ਜਿਹੜਾ ਹੋਇਆ ਹੈ। ਸੋ ਆਪਣਾ ਦਸਵੰਧ ਜ਼ਰੂਰ ਕੱਢੋ ਅਤੇ टीवी 84 ਦੀ ਵੱਧ ਤੋਂ ਵੱਧ ਮਦਦ ਕਰੋ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਬਲਬੀਰ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਵੱਧ ਤੋਂ ਵੱਧ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਸਾਡੇ ਫੋਨ ਨੰਬਰ ਤੇ ਕਾਲ ਕਰ ਸਕਦੇ ਹੋ 5166619184। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਅੱਜ 27 ਜਨਵਰੀ ਦਾ ਦਿਨ ਯੂਨਾਈਟਿਡ ਨੇਸ਼ਨਸ ਵੱਲੋਂ ਹੋਲੋਕਾਸਟ ਡੇ ਦੇ ਤੌਰ ਤੇ ਜਿਹੜਾ ਐਲਾਨਿਆ ਹੋਇਆ ਦਿਨ ਹੈ। ਸੋ ਬੇਸ਼ੱਕ ਹੋਲੋਕਾਸਟ ਦਾ ਜਿਹੜਾ ਸਬੰਧ ਹੈ ਉਹ ਨਾਜ਼ੀਆਂ ਵੱਲੋਂ ਯਹੂਦੀਆਂ ਦੇ ਕੀਤੇ ਗਏ ਨਸਲ ਘਾਤ ਨਾਲ ਹੈ ਪਰ ਹਕੀਕਤ ਇਹ ਵੀ ਹੈ ਕਿ ਅੱਜ ਆਪਣੇ ਆਪ ਨੂੰ ਦੁਨੀਆ ਦਾ ਸਭ ਤੋਂ ਵੱਡਾ ਜਮਹੂਰੀ ਮੁਲਕ ਕਹਾਉਣ ਵਾਲਾ ਭਾਰਤ ਮੁਸਲਮਾਨਾਂ ਤੇ ਸਿੱਖਾਂ ਦੀ ਨਸਲਕੁਸ਼ੀ ਤੇ ਉਤਾਰੂ ਹੈ। ਸੋ ਅਫਸੋਸ ਅਮਰੀਕਾ ਸਮੇਤ ਜਿਹੜੇ ਸਮੁੱਚੇ ਯੂਰਪੀਅਨ ਮੁਲਕਾਂ ਨੇ ਇਸ ਸੰਬੰਧੀ ਮੂੰਹ ਵਿੱਚ ਜਿਹੜੀਆਂ ਆਪਣੀਆਂ ਕੁੰਗਲੀਆਂ ਪਾਈਆਂ ਹੋਈਆਂ ਨੇ। ਸੋ UN ਨੇ ਹੀ ਜੈਨੋਸਾਈਡ ਦੀਆਂ 10 ਸਟੇਜਸ ਨੂੰ ਮਾਨਤਾ ਦਿੱਤੀ ਹੋਈ ਹੈ। ਅੱਜ ਭਾਰਤ ਵਿੱਚ ਸਿੱਖਾਂ ਤੇ ਮੁਸਲਮਾਨਾਂ ਦੀ ਨਸਲਕੁਸ਼ੀ ਲਈ ਇਹਨਾਂ ਸਟੇਜਸ ਮੁਤਾਬਕ ਮਾਹੌਲ ਜਿਹੜਾ ਤਿਆਰ ਕੀਤਾ ਜਾ ਚੁੱਕਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਵੀਰ ਬਲਬੀਰ ਸਿੰਘ ਮੈਨੀਟੋਬਾ ਉਹਨਾਂ ਦਾ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਇਹ ਵੀ ਸਾਡੇ ਉਹਨਾਂ ਵੀਰਾਂ ਚੋਂ ਨੇ ਜਿਹੜੇ ਸਾਡੇ ਰੈਗੂਲਰ ਵਿਊਅਰ ਨੇ ਔਰ ਆਪਣੇ ਤੌਰ ਦੇ ਉੱਤੇ ਉਹਨਾਂ ਨੇ ਮਹਿਸੂਸ ਕੀਤਾ ਕਿ टीवी 84 ਨੂੰ ਫਾਈਨੈਂਸ਼ੀਅਲ ਸਪੋਰਟ ਕੀਤੀ ਜਾਏ। ਸੋ ਜਿਹੜੀਆਂ ਇਸ ਕਿਸਮ ਦੀਆਂ ਔਰ ਇਹ ਸਾਰੇ ਨਿਸ਼ਕਾਮ ਵੀਰ ਭੈਣਾਂ ਨੇ ਜਿਹੜੇ ਇਹ ਵੀ ਨਹੀਂ ਚਾਹੁੰਦੇ ਹੁੰਦੇ ਕਿ ਉਹਨਾਂ ਨੂੰ ਕੋਈ ਰੈਕਗਨਾਈਜ਼ ਕੀਤਾ ਜਾਏ ਪਰ ਅਸੀਂ ਸਮਝਦੇ ਹਾਂ ਕਿ ਇਸ ਨਾਲ ਸਾਡਾ ਖੂਨ ਦੁੱਗਣਾ ਹੋ ਜਾਂਦਾ ਹੈ ਕਿ ਮੈਨੀਟੋਬਾ 'ਚ ਬੈਠੇ ਸਾਡੇ ਵੀਰ ਇਸ ਨੂੰ ਦੇਖਦੇ ਵੀ ਨੇ ਐਡਮਾਇਰ ਵੀ ਕਰਦੇ ਨੇ ਔਰ ਜਿਵੇਂ ਉਹਨਾਂ ਨੇ ਮੀਡੀਆ ਦੀ ਇੰਪੋਰਟੈਂਸ ਦੀ ਗੱਲ ਕਰਦੇ ਆ ਪੰਜਾਬ ਟੀਮ ਦੀ ਸ਼ਲਾਘਾ ਕੀਤੀ ਔਰ ਮੈਂ ਸਮਝਦਾ ਹਾਂ ਕਿ ਪਿਛਲੇ 2 ਹਫ਼ਤੇ ਦੇ ਵਿੱਚ ਜਿਹੜੇ 2 ਵੱਡੇ ਸਕੂਪ ਪਹਿਲਾ ਸਕੂਪ ਵੀਰ ਸੁਖਵਿੰਦਰ ਸਿੰਘ ਜਿਨ੍ਹਾਂ ਨੇ ਭਗਵੰਤ ਮਾਨ ਨੂੰ ਜਦੋਂ ਕਿ ਉਸ ਦਾ ਨਾਂ ਅਜੇ ਐਲਾਨਿਆ ਹੀ ਗਿਆ ਸੀ ਚੀਫ ਮਿਨਿਸਟਰ ਚਿਹਰੇ ਵਜੋਂ ਜਿਵੇਂ ਉਸ ਨੂੰ ਘੇਰਿਆ ਔਰ ਪੂਰੀ ਜਿਸ ਲਈ ਲਫ਼ਜ਼ ਸ਼ਾਲੀਨਤਾ ਇਸਤੇਮਾਲ ਕਰਦੇ ਨੇ ਸਿਵਲਾਈਜ਼ ਤਰੀਕੇ ਦੇ ਨਾਲ ਜੋ ਜਰਨਲਿਜ਼ਮ ਦਾ ਤਰੀਕਾ ਹੈ ਉਹਨਾਂ ਨੇ ਬੜੇ ਨਪੇ ਤੁਲੇ ਲਫ਼ਜ਼ਾਂ ਦੇ ਨਾਲ ਸਵਾਲ ਵੀ ਕੀਤਾ ਫਾਲੋ ਅਪ ਵੀ ਕੀਤਾ ਔਰ ਜਦੋਂ ਕਿ ਉਹ ਭੱਜ ਕੇ ਐਲੀਵੇਟਰ 'ਚ ਵੜ ਰਿਹਾ ਉਹ ਫਿਰ ਵੀ ਕਹਿ ਰਹੇ ਨੇ ਕਿ ਭਾਈ ਜਵਾਬ ਤਾਂ ਦਿੰਦੇ ਜਾਓ ਜਵਾਬ ਤਾਂ ਦਿਓ ਤੁਹਾਡੇ ਤੋਂ ਜਵਾਬ ਮੰਗਿਆ ਔਰ ਉਸ ਦੇ ਉੱਤੇ ਮੈਂ ਸਮਝਦਾ ਵੀ ਸਾਨੂੰ ਫਖਰ ਮਹਿਸੂਸ ਹੋਇਆ टीवी 84 ਦੀ ਆਪਣੀ ਟੀਮ ਤੇ ਔਰ ਇਵੇਂ ਹੀ ਹੁਣ ਜਿਵੇਂ
ਗਗਨ ਅਨਮੋਲ ਕਿ ਕੀ ਹੈ ਗਾਇਕਾ ਜਿਹਨੂੰ ਜਿਹੜਾ ਹੈ ਉਹ ਟਿਕਟ ਦਿੱਤੀ ਹੈ ਐਮਐਲਏ ਦੀ। ਹਾਲਾਂ ਪਹਿਲੇ ਪਾਰਟ 'ਚ ਉਹਨੇ ਵੀ ਬੈਲੈਂਸ ਰੱਖ ਕੇ ਜਵਾਬ ਦੇਣ ਦੀ ਕੋਸ਼ਿਸ਼, ਫੁੱਲੀ ਕਵਰ ਅਪ ਸੀ, ਪਰ ਜਿਸ ਅੰਦਾਜ਼ 'ਚ ਫਿਰ ਉਹਦੇ ਸਪੋਰਟਰਸ ਨੇ ਮਿਸਬਿਹੇਵ ਕੀਤਾ। ਲੇਕਿਨ ਜਿਵੇਂ TV 84 ਦੇ ਸਾਡੇ ਜਰਨਲਿਸਟ ਨੇ, ਹੀ ਹੈਲਡ ਹਿਜ਼ ਗਰਾਊਂਡ ਬਿਲਕੁਲ ਪੀਸਫੁਲੀ, ਔਰ ਉਹ ਸਾਰਾ ਜਿਹੜਾ ਹੈ ਉਹ ਆਪਣੇ ਆਪ ਦੇ ਵਿੱਚ ਅੱਜ ਕੱਲ੍ਹ ਜੇ ਅਸੀਂ ਇਹ ਕਹੀਏ ਕਿ ਸੋਸ਼ਲ ਮੀਡੀਆ ਨੇ ਲੋਕਾਂ ਨੂੰ ਸਿਆਣੇ ਵੀ ਬਣਾ ਦਿੱਤਾ ਹੈ। ਅਲਟੀਮੇਟਲੀ ਇਹ ਸਿਆਣਪ ਕਿੱਥੇ ਜਾ ਕੇ ਭੁਗਤੇਗੀ? ਹਾਲਾਂ ਉਹਦਾ ਇੱਕ ਡਰਾਬੈਕ ਜ਼ਰੂਰ ਹੈ ਕਿ ਵੀ ਇਹ ਬੀਜੇਪੀ ਹੋਏ ਜਾਂ ਆਮ ਆਦਮੀ ਪਾਰਟੀ ਦੇ ਕੋਲ ਵੀ ਟਰੋਲਰਸ ਦੀ ਪੂਰੀ ਟੀਮ ਹੈ। ਇਹਨਾਂ ਨੇ ਕਿਉਂਕਿ 2014 ਦੀਆਂ ਪਾਰਲੀਮੈਂਟ ਚੋਣਾਂ ਵੇਲੇ ਵੀ ਜਾਂ ਦੂਜੇ ਇਹਨਾਂ ਦਾ ਵੀ ਜਿਹੜਾ ਬੈਸਟ ਵੈਪਨ ਸੀ ਆਮ ਆਦਮੀ ਪਾਰਟੀ ਦਾ, ਜਿੱਥੋਂ ਪੰਜਾਬ ਦੇ ਵਿੱਚ ਇਹਨਾਂ ਨੇ ਆਪਣਾ, ਉਹ ਸੋਸ਼ਲ ਮੀਡੀਆ ਸੀ। ਔਰ ਉਦੋਂ ਤਾਂ ਜ਼ਾਹਰ ਹੈ ਵੀ ਡਾਇਸਪੋਰਾ ਸਿੱਖਾਂ ਦੀ ਵੀ ਕਾਫੀ ਹਮਾਇਤ ਸੀ। ਇਸ ਵਾਰ ਉਸ ਕਿਸਮ ਦੀ ਹਮਾਇਤ ਤਾਂ ਨਹੀਂ ਨਜ਼ਰ ਆਉਂਦੀ, ਲੇਕਿਨ ਇਹਨਾਂ ਨੇ ਇੰਨਾ ਕੁ ਪੈਸਾ ਇਕੱਠਾ ਕਰ ਲਿਆ ਹੈ ਬਾਹਰਲੇ ਸਿੱਖਾਂ ਤੋਂ, ਔਰ ਹੁਣ ਉਹਨਾਂ ਕੋਲ ਆਪਣੀ ਦਿੱਲੀ ਸਰਕਾਰ ਹੈ ਕਿ ਉਹ ਪੂਰੀ ਤਰ੍ਹਾਂ ਸੋਸ਼ਲ ਮੀਡੀਆ ਦੇ ਉੱਤੇ IT ਸੈੱਲ ਉਹਨਾਂ ਨੇ ਵੀ ਬਿਲਕੁਲ, ਇੱਕ ਤਾਂ ਬੀਜੇਪੀ ਦੀ ਵੈਸੀ ਸੈਕੰਡ ਟੀਮ ਹੈ, ਉਹ ਵੀ ਉਹਨਾਂ ਨੂੰ ਡੇਟਾ ਪ੍ਰੋਵਾਈਡ ਕਰਦੇ ਨੇ। ਔਰ ਇਹ ਵੀ ਜਿਹੜੀ ਇੱਕ ਮਾਹੌਲ ਕ੍ਰੀਏਟ ਕੀਤਾ ਗਿਆ ਕਿ ਜੀ ਇਹ ਜਿਹੜਾ ਉਹ ਵੇਵ ਬਣ ਗਈ ਜਾਂ ਦੂਜਾ ਹੋ ਗਿਆ, ਇਹੀ ਕੰਮ ਇਹਨਾਂ ਨੇ ਪਿਛਲੀਆਂ ਪਾਰਲੀਮੈਂਟ ਤੋਂ ਇਲਾਵਾ 2017 ਦੀਆਂ ਅਸੈਂਬਲੀ ਚੋਣਾਂ ਵੇਲੇ ਵੀ ਕੀਤਾ ਸੀ। ਔਰ ਅਫਸੋਸ ਵੀ ਹੁੰਦਾ ਹੈ ਕਿ ਵੀ ਪੰਜਾਬ ਦਾ ਇੱਕ ਪੇਂਡੂ ਤਬਕਾ ਵੀ, ਕਿਉਂਕਿ ਸ਼ਹਿਰੀ ਹਿੰਦੂ ਉਹਨਾਂ ਦਾ ਪੈਟਰਨ ਤਾਂ ਹਮੇਸ਼ਾ, ਜੇ ਤੁਸੀਂ 1966 ਜਦੋਂ ਪੰਜਾਬੀ ਸੂਬਾ ਬਣਦਾ ਉਸ ਤੋਂ ਲੈ ਕੇ ਪਿਛਲੇ 60 ਸਾਲ ਦਾ ਪੈਟਰਨ ਦੇਖੋ, ਉਹ ਤਾਂ ਸ਼ਿਫਟ ਕਰਦੇ ਰਹਿੰਦੇ ਨੇ ਲਾਇਲਟੀਜ਼ ਬੀਜੇਪੀ ਔਰ ਕਾਂਗਰਸ ਦੇ ਵਿਚਾਲੇ, ਔਰ ਉਸ ਬੰਦੇ ਨੂੰ ਚੁਣਦੇ ਨੇ ਜਿਹੜਾ ਸਿੱਖਾਂ ਨੂੰ ਚੰਗੀ ਕੁੱਟ ਚਾੜ ਸਕੇ ਜਾਂ ਸਿੱਖੀ ਦਾ ਨਾਸ ਮਾਰ ਸਕੇ। ਬਾਦਲ ਦੀ ਹਮਾਇਤ ਤੇ ਜਦੋਂ ਬੀਜੇਪੀ ਰਹੀ ਔਰ ਪੰਜਾਬ ਦਾ ਹਿੰਦੂ ਇੱਕ ਸਟੇਜ ਦੇ ਉੱਤੇ ਜਿਹੜਾ ਉਹ ਕਾਂਗਰਸ ਤੋਂ ਦੂਰ ਵੀ ਹੋਇਆ, ਉਹਨਾਂ ਨੂੰ ਲੱਗਦਾ ਸੀ ਕਿ ਵੀ ਜਿਵੇਂ ਬਾਦਲ ਬੇੜਾ ਗਰਕ ਕਰ ਰਿਹਾ ਸਿੱਖੀ ਸਿਧਾਂਤਾਂ ਦਾ ਔਰ ਜਿਵੇਂ ਹਿੰਦੂਆਈਜ਼ ਕਰ ਰਿਹਾ, ਇਹਦੇ ਤੋਂ ਵਧੀਆ ਸਾਨੂੰ ਕੋਈ ਨਹੀਂ ਮਿਲ ਸਕਦਾ। ਫਿਰ ਜਦੋਂ ਕੈਪਟਨ ਅਮਰਿੰਦਰ ਇਹ ਆਪਣੇ ਨਵੇਂ ਅਵਤਾਰ 'ਚ ਆਇਆ, ਕਿਉਂਕਿ 2002 ਦੇ ਵੇਲੇ ਜਦੋਂ ਇਹ ਪਹਿਲੀ ਵਾਰ ਚੀਫ ਮਿਨਿਸਟਰ ਬਣਦਾ ਹੈ, ਉਦੋਂ ਟਰਮੀਨੇਸ਼ਨ ਆਫ ਵਾਟਰ ਐਗਰੀਮੈਂਟਸ ਐਕਟ ਪਾਸ ਹੁੰਦਾ ਹੈ। ਆਪਣੇ ਚੀਫ ਮਿਨਿਸਟਰ ਦੌਰ ਦੇ ਵੇਲੇ ਉਹ 17-18 ਵਾਰ ਦਰਬਾਰ ਸਾਹਿਬ ਦਰਸ਼ਨਾਂ ਨੂੰ ਜਾਂਦਾ, ਪਰ ਇੱਕ ਵਾਰ ਵੀ ਦੁਰਗਿਆਣਾ ਮੰਦਿਰ ਨਹੀਂ ਜਾਂਦਾ। ਔਰ ਦੂਸਰਾ, ਉਹਨਾਂ ਨੂੰ ਲੱਗਣ ਲੱਗ ਜਾਂਦਾ ਵੀ ਇਹ ਤਾਂ ਕਾਂਗਰਸ ਦੇ ਵਿੱਚ ਬੈਠਾ ਜਿਹੜਾ ਹੈ, ਇਹ ਵੀ ਜਿਹੜਾ ਇਹ ਸਾਡੇ ਹਿੱਤਾਂ ਲਈ ਠੀਕ ਨਹੀਂ ਹੈ। ਇਹੀ ਕਾਰਨ ਸੀ ਕਿ 2007 ਦੀਆਂ ਅਸੈਂਬਲੀ ਚੋਣਾਂ ਦੇ ਵਿੱਚ ਫਿਰ ਪੰਜਾਬ ਦਾ ਹਿੰਦੂ ਜਿਹੜਾ ਉਹ ਬਾਦਲਾਂ ਵੱਲ ਮੁੜਿਆ। ਔਰ ਅਸੀਂ ਦੇਖਦੇ ਹਾਂ ਕਿ 2007 ਤੋਂ 2014 ਆਲਮੋਸਟ 10 ਸਾਲ ਫਿਰ ਇਹਨਾਂ ਦੀ ਜਿਹੜੀ ਹੈ ਉਹ ਹਕੂਮਤ ਰਹਿੰਦੀ ਹੈ ਅਕਾਲੀਆਂ ਦੀ। ਔਰ 2017 ਦੇ ਵਿੱਚ ਸ਼ਾਇਦ 2002 ਤੋਂ 7 ਔਰ 7 ਤੋਂ 12 ਇੱਕ ਵਿਚਾਲੇ ਟਰਮ ਹੋਰ ਆਉਂਦੀ ਹੈ, ਸ਼ਾਇਦ 2002 ਦੇ ਵਿੱਚ, ਹਾਂ 2002 ਚ ਅਮਰਿੰਦਰ ਸਿੰਘ ਚੀਫ ਮਿਨਿਸਟਰ ਬਣਿਆ ਸੀ, 2007 ਤੱਕ ਉਹਦੀ ਗਵਰਨਮੈਂਟ ਚੱਲੀ। ਔਰ ਉਸ ਤੋਂ ਬਾਅਦ ਅਗਲੇ ਜਿਹੜੇ ਨੇ ਸਾਰੇ 10 ਸਾਲ 2017 ਤੱਕ ਬਾਦਲਾਂ ਦੀ ਹਕੂਮਤ ਸੀ। ਸੋ ਉਦੋਂ ਉਹਨਾਂ ਨੂੰ ਲੱਗਾ ਕਿ ਵੀ ਨਹੀਂ, ਹੁਣ ਇਹ ਜਿਹੜਾ ਇਹ ਸਾਰੇ ਪੀਰੀਅਡ ਦੇ ਵਿੱਚ ਇੱਕ ਆਮ ਆਦਮੀ ਪਾਰਟੀ ਦੀ ਵੇਵ ਵਾਂਗ ਬਣਾਇਆ ਗਿਆ, ਤੇ ਇਹਨਾਂ ਨੂੰ ਲੱਗਾ ਕਿ ਵੀ ਇਹ ਜਿਹੜਾ ਇਹ ਤਾਂ ਇਸ ਵੇਲੇ ਉਹਦੀਆਂ ਕੁਝ ਗੱਲਾਂ ਜਿਨ੍ਹਾਂ 'ਚ ਉਹਨੂੰ ਖਾਲਿਸਤਾਨੀ ਕਲੱਬ ਕਰਨ ਦੀ ਵੀ ਕੋਸ਼ਿਸ਼ ਕੀਤੀ ਕਿ ਜੀ ਫਲਾਣੇ ਖਾਲਿਸਤਾਨੀ ਦੇ ਘਰ ਰਿਹਾ ਜਾ ਕੇ ਜਾਂ ਅਦਰ ਵੇ ਰਾਉਂਡ ਹੋਇਆ। ਔਰ ਇੱਕਦਮ ਉਹਨਾਂ ਨੇ ਆਪਣੀ ਲਾਇਲਟੀ ਜਿਹੜੀ ਹੈ ਉਹ ਅਮਰਿੰਦਰ ਨਾਲ ਸ਼ਿਫਟ ਕੀਤੀ, ਔਰ ਉਹ ਇਲੈਕਸ਼ਨਾਂ ਦੋਨਾਂ ਨੇ ਮਿਲ ਕੇ ਲੜੀਆਂ, ਬਾਦਲ ਕਿਆ ਔਰ ਅਮਰਿੰਦਰ ਨੇ। ਪਰ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਨਾਲ ਇਹਨਾਂ ਦੀ ਪੂਰੀ ਅੰਡਰਸਟੈਂਡਿੰਗ, ਕਿਉਂਕਿ ਇਹ ਉਹ ਦੌਰ ਸੀ 2014 ਚ ਜਿਹੜਾ, ਔਰ ਉਸ ਤੋਂ ਬਾਅਦ 2019 ਚ ਜਾ ਕੇ ਕੇਜਰੀਵਾਲ ਉੱਥੇ ਪਹਿਲੀ ਚੋਣ ਦੇ ਵੇਲੇ ਜਾ ਕੇ ਮੋਦੀ ਦੇ ਖਿਲਾਫ ਲੜਿਆ ਸੀ। ਪਰ ਹੌਲੀ ਜਿਹੜਾ ਅਸਲ 'ਚ ਉਹਦੇ ਤੇ ਉਹਨਾਂ ਨੇ ਪਰਦਾ ਚਾੜਿਆ ਹੋਇਆ ਸੀ, ਉਹਨੂੰ ਇੰਟਰੋਡਿਊਸ ਤਾਂ ਉਹਨਾਂ ਨੇ ਹੀ ਕੀਤਾ ਸਵਾਮੀ ਵਿਵੇਕਾਨੰਦ ਫਾਊਂਡੇਸ਼ਨ ਦੇ ਥੱਲੇ ਅਜੀਤ ਡੋਵਲ ਨੇ, ਔਰ ਉਹਦੀ ਸਾਰੀ ਖੇਡ ਉਹੀ ਸੀ। ਪਰ ਫਿਰ ਜਿਹੜਾ ਉਹਨੇ ਹੁਣ ਉਹਨਾਂ ਦੀ ਇੱਕ ਹੋਰ MLA ਰਹੀ ਬਲਜਿੰਦਰ ਕੌਰ, ਉਹ ਇਹ ਕਹਿ ਰਹੇ ਸੀ ਜੀ ਜੇ ਪ੍ਰੋਫੈਸਰ ਭੁੱਲਰ ਦੀ ਰਿਲੀਜ਼ ਕਰਤੀ ਤਾਂ ਹਿੰਦੂ ਵੋਟਾਂ ਜਾਣਗੀਆਂ। ਸੋ ਮਤਲਬ ਪੰਜਾਬ ਦੇ ਵਿੱਚ ਇਹ ਸਿੱਖਾਂ ਨੂੰ ਉੱਲੂ ਬਣਾ ਕੇ ਸਿੱਖਾਂ ਦੀਆਂ ਵੋਟਾਂ ਵੀ ਲੈਣਾ ਚਾਹੁੰਦੇ ਨੇ, ਸਿੱਖਾਂ ਦਾ ਪੈਸਾ ਵੀ ਇਹਨਾਂ ਨੇ ਇਕੱਠਾ ਕੀਤਾ ਹੋਇਆ, ਔਰ ਜਿਹੜਾ ਇੰਟਰਸਟ ਵਾਚ ਕਰ ਰਹੇ ਨੇ ਪੰਜਾਬ ਦੇ ਹਿੰਦੂਆਂ ਦਾ। ਹੁਣ ਇਹਨਾਂ ਹਾਲਾਤਾਂ ਦੇ ਵਿੱਚ ਅਸੀਂ ਸਮਝਦੇ ਹਾਂ
ਕਿ ਇਸ ਵੇਲੇ ਜੇ ਕਿਸੇ ਕਾਂਗਰਸ ਆਲਰੇਡੀ ਸਟੈਂਡ ਕਰਦੀ ਆ ਉਹਦਾ ਕੀ ਰਵੱਈਆ ਹੈ ਸਿੱਖਾਂ ਦੀ ਇੱਕ ਤੋਂ ਬਾਅਦ ਇੱਕ ਨਸਲਕੁਸ਼ੀ ਔਰ ਉਹਦੇ ਲਈ ਜੋ ਉਹਨਾਂ ਦਾ ਰੋਲ ਹੈ ਉਹ ਕਿਸੇ ਤੋਂ ਭੁੱਲਿਆ ਨਹੀਂ ਹੈ। ਬਾਦਲ ਅਕਾਲੀ ਦਲ ਇਹਨਾਂ ਨੇ ਜੋ ਕੁਝ ਕੱਲਾ 1978 ਵੇਲੇ ਨਰਕਧਾਰੀਆਂ ਦੇ ਵੇਲੇ ਹੀ ਕੱਲਾ ਰੋਲ ਨਹੀਂ ਸੀ ਬਾਦਲ ਦਾ। ਤੁਸੀਂ ਦੇਖੋ 2015 ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਸੌਦਾ ਸਾਧ, ਉਸ ਨੂੰ ਕਿਵੇਂ ਉਭਾਰਨਾ, ਉਹਦੀ ਫਿਲਮ ਸੁਖਬੀਰ ਵੱਲੋਂ ਰਿਲੀਜ਼ ਕਰਾਣੀ, ਉਹਦਾ ਸਲਾਬਤਪੁਰ ਡੇਰੇ ਦੇ ਵਿੱਚ ਇਸ ਕਿਸਮ ਦਾ ਸਵਾਂਗ ਰਚਣਾ ਔਰ ਫਿਰ ਉਸ ਨੂੰ ਮਾਫੀ ਦਿਵਾਣੀ, ਉਹ ਸਾਰੀ ਜਿਹੜੀ ਡਰਾਮੇਬਾਜ਼ੀ ਹੈ ਔਰ ਉਸ ਤੋਂ ਬਾਅਦ ਇਹਨਾਂ ਦਾ ਬਿਲਕੁਲ ਥੱਲਾ ਲੱਗਾ ਹੋਇਆ। ਲੇਕਿਨ ਕਿਉਂਕਿ ਸਭ ਤੋਂ ਇੰਪੋਰਟੈਂਟ ਇਹ ਹੁੰਦਾ ਹੈ ਵੀ ਜਿਹਦੇ ਬਾਰੇ ਭੁਲੇਖਾ ਹੋਏ। ਕਾਂਗਰਸ ਔਰ ਅਕਾਲੀ ਔਰ ਕੋਈ ਇਹ ਕਿ ਜੀ ਤੁਸੀਂ ਤਾਂ ਆਮ ਆਦਮੀ ਪਾਰਟੀ ਦੇ ਪਿੱਛੇ ਪੈ ਗਏ ਹੋ, ਜਿਵੇਂ ਗਗਨ ਅਨਮੋਲ ਕਹਿ ਰਹੀ ਹੈ ਜਾਂ ਹੋਰ ਵੀ ਉਹਨਾਂ ਦੇ ਜਿਹੜੇ ਚਮਚੇ ਬ੍ਰੇਨ ਵਾਸ਼ਡ ਨੇ ਕਿ ਜੀ ਦੇਖੋ ਉਹਨਾਂ ਦਾ ਤਾਂ ਪਤਾ ਹੈ ਤੁਸੀਂ ਸਿੱਖਾਂ ਨੂੰ ਬੇਵਕੂਫ ਬਣਾ ਰਹੇ ਹੋ ਔਰ ਤੁਹਾਡੇ ਸਾਹਮਣੇ ਹੈ ਔਰ ਉੱਥੇ ਉਹ ਝੂਠ ਬੋਲ ਰਹੀ ਹੈ ਗਗਨ ਅਨਮੋਲ ਕਿ ਜੀ ਫਾਈਲ ਲੈਫਟੀਨੈਂਟ ਗਵਰਨਰ ਕੋਲ ਪਈ ਹੈ। 4 ਵਾਰ ਉਹ ਫਾਈਲ ਰਿਜੈਕਟ ਕਰਕੇ ਲੈਫਟੀਨੈਂਟ ਗਵਰਨਰ ਕੋਲ ਚੀਫ ਮਿਨਿਸਟਰ ਹੀ ਜਿਹੜਾ ਉਹ ਫਾਰਵਰਡ ਕਰਦਾ। ਜੇ ਉਹਦੇ ਤੇ ਨੋ ਲਿਖਿਆ ਹੋਇਆ ਤੇ ਲੈਫਟੀਨੈਂਟ ਗਵਰਨਰ ਨੂੰ ਯਸ ਨਹੀਂ ਕਰੇਗਾ ਔਰ ਇਹਦੇ ਬਾਵਜੂਦ ਕਿ ਸੁਪਰੀਮ ਕੋਰਟ ਨੇ ਬਿੱਟੇ ਦੀ ਪਟੀਸ਼ਨ ਖਾਰਜ ਕੀਤੀ, ਇਹਦੇ ਬਾਵਜੂਦ ਕਿ 2019 ਦੇ ਵਿੱਚ ਸੈਂਟਰ ਗਵਰਨਮੈਂਟ ਨੇ ਜਿਹੜਾ ਉਹ ਗੁਰੂ ਨਾਨਕ ਸਾਹਿਬ ਦੇ 550 ਸਾਲਾਂ ਤੇ ਰਿਲੀਫ ਦਿੱਤਾ, ਐਕਸਕਲੂਸਿਵਲੀ ਇਹ ਲਾਈ ਕਰਦੀ ਹੈ ਦਿੱਲੀ ਦੇ ਕੇਜਰੀਵਾਲ ਦੀ ਸਰਕਾਰ ਦੇ ਫੈਸਲੇ ਦੇ ਉੱਤੇ। ਸੋ ਅਸੀਂ ਜਿਵੇਂ ਵੀਰ ਬਲਬੀਰ ਸਿੰਘ ਮੈਨੀਟੋਬਾ ਨੇ ਕਿਹਾ ਕਿ ਪੰਜਾਬ ਟੀਮ ਨੇ ਇਹਨਾਂ ਦਿਨਾਂ ਦੇ ਵਿੱਚ ਨਾ ਸਿਰਫ ਆਪਣੀ ਚੰਗੀ ਕਾਰਗੁਜ਼ਾਰੀ ਦਿਖਾਈ ਹੈ ਪਰ ਮੈਂ ਸਮਝਦਾ ਹਾਂ ਵੀ ਪੱਤਰਕਾਰਿਤਾ ਕੀ ਹੈ, ਕਿਵੇਂ ਠੀਕ ਸਵਾਲ ਔਰ ਆਪਣਾ ਜਿਹੜਾ ਬਿਲਕੁਲ ਕੂਲ ਐਂਡ ਕਾਮ ਰਹਿ ਕੇ ਕੀਤਾ ਜਾਂਦਾ ਹੈ, ਇਹ ਉਹਨਾਂ ਨੇ ਇਸ ਦਾ ਬੜਾ ਖੂਬਸੂਰਤ ਜਿਹੜਾ ਉਹ ਮੁਜ਼ਾਹਰਾ ਕੀਤਾ ਔਰ ਅਸੀਂ ਮੁਬਾਰਕਬਾਦ ਦਿੰਦੇ ਹਾਂ। ਅੱਜ ਜਦੋਂ ਅਸੀਂ 27 ਜਨਵਰੀ ਦੇ ਦਿਨ ਇਹ ਗੱਲ ਕਰ ਰਹੇ ਹਾਂ ਤੇ ਯੂਨਾਈਟਿਡ ਨੇਸ਼ਨਸ ਨੇ ਆਪਣੇ ਇੱਕ ਰੈਜ਼ੋਲੂਸ਼ਨਸ ਰਾਹੀਂ ਇਸ ਦਿਨ ਨੂੰ ਐਜ਼ ਏ ਹੋਲੋਕਾਸਟ ਡੇ ਐਲਾਨਿਆ ਹੋਇਆ ਔਰ ਇਸ ਨੂੰ ਵੀ ਖਾਸ ਤੌਰ ਤੇ ਕਿਉਂਕਿ ਅੱਜ ਦਾ ਦਿਨ ਸੀ 27 ਜਨਵਰੀ 1945 ਦਾ, ਜਦੋਂ ਕਿ ਅਸੀਂ ਅਕਸਰ ਗੱਲ ਕਰਦੇ ਹਾਂ ਕਿ ਸੈਕੰਡ ਵਰਲਡ ਵਾਰ 1939 ਤੋਂ 1945 ਤੱਕ ਚੱਲਿਆ ਔਰ ਇਹ ਜਿਹੜੀ ਯਹੂਦੀਆਂ ਦੀ, ਜਿਪਸੀਆਂ ਦੀ, ਰੋਮਨ ਕੈਥੋਲਿਕਸ ਦੀ, ਕਮਿਊਨਿਸਟਾਂ ਦੀ, ਇਹਨਾਂ ਸਾਰਿਆਂ ਦੀ ਪਰਸੀਕਿਊਸ਼ਨ ਔਰ ਦੂਸਰਾ ਤੇ ਚੱਲ ਰਹੀ ਸੀ ਯਹੂਦੀਆਂ ਦੀ ਵਰਸਟ ਫਾਰਮ ਚ, ਕਿਉਂਕਿ ਕੱਲਾ ਇਹੀ ਨਹੀਂ ਕਿ ਜਰਮਨ ਚ ਕੀਤਾ ਉਹਨਾਂ ਨੇ ਨਾਜ਼ੀ ਪਾਰਟੀ ਨੇ, ਫਿਰ ਉਹ ਜਿੱਥੇ ਜਿੱਥੇ ਖਾਸ ਤੌਰ ਤੇ ਈਸਟਰਨ ਯੂਰਪ ਜਿਹੜਾ ਉਹਨਾਂ ਨੇ ਆਕੂਪਾਈ ਕੀਤਾ, ਉਹ ਪੋਲੈਂਡ ਹੋਏ, ਉਹ ਯੂਕਰੇਨ ਚ ਵੜ ਗਿਆ ਜਾ ਕੇ ਔਰ ਨਾਲ ਦੀ ਨਾਲ ਜਿਹੜਾ ਅੱਜ ਸਰਬੀਆ ਔਰ ਦੂਸਰਾ ਏਰੀਆ, ਇਹਦੇ ਚ ਤਾਂ ਲੋਕਲ ਜਿਹੜੇ ਆਲਰੇਡੀ ਜਿਨ੍ਹਾਂ ਦੇ ਵਿੱਚ ਯਹੂਦੀਆਂ ਦੇ ਖਿਲਾਫ ਨਫ਼ਰਤ ਸਦੀਆਂ ਤੋਂ ਸੀ, ਯੂਰਪ ਦੇ ਵਿੱਚ ਤਾਂ ਸਦੀਆਂ ਤੋਂ ਰਹੀ ਹੈ ਨਫ਼ਰਤ। ਉਹ ਤੁਸੀਂ ਜੇ ਦੇਖਣੀ ਹੋਏ ਤਾਂ ਉਹ ਦੇਖ ਸਕਦੇ ਹੋ ਜਿਹਨੂੰ ਉਹ ਮਰਚੈਂਟ ਆਫ ਵੀਨਸ ਜਿਹੜਾ ਉਹਨਾਂ ਦਾ ਸ਼ੈਕਸਪੀਅਰ ਦਾ ਹੈ ਕਿ ਜਿਹਦੇ 'ਚ ਉਹ ਕਿਵੇਂ ਉਹਨਾਂ ਦੀ ਗਰੀਡ ਸ਼ੋ ਕਰਦਾ ਹੈ ਔਰ ਪੂਰਾ ਇਹਨਾਂ ਦੀ ਇੱਕ ਨਸਲ ਦੇ ਨਾਲ ਨਫ਼ਰਤ ਦੀ ਲਾਈਨ ਹੈ। ਉਹਦੇ ਡਿਫਰੈਂਟ ਰੀਜ਼ਨ ਸੀ ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਬੇਸ਼ੱਕ 2-2.5 ਹਜ਼ਾਰ ਸਾਲ ਪਹਿਲਾਂ ਉਹ ਆਪਣੀ ਫਾਦਰਲੈਂਡ 'ਚੋਂ ਨਿਕਲੇ ਜੈਰੂਸਲਮ ਔਰ ਉਸ ਦੀ ਸਾਰੀ ਸਰਾਊਂਡਿੰਗ 'ਚੋਂ, ਪਰ ਉਹਨਾਂ ਨੂੰ ਕੋਈ ਕਿਤੇ ਵੈਲਕਮ ਲਾਈਨ ਨਹੀਂ ਸੀਗੀ ਬੇਸ਼ੱਕ, ਕਿਉਂਕਿ ਉਹਨਾਂ ਨੂੰ ਐਜ਼ ਏ ਜਿਹਨੂੰ ਤੁਸੀਂ ਕਹੋ ਕਿ ਵੀ ਲੀਚ ਕਿਹਾ ਜਾਂਦਾ ਹੈ ਕਿ ਵੀ ਇਹ ਬਲੱਡ ਸਕਰਸ ਔਰ ਇਸ ਕਿਸਮ ਦੇ ਖਿਤਾਬਾਂ ਦੇ ਨਾਲ ਨਵਾਜਿਆ ਜਾਂਦਾ ਸੀ ਔਰ ਇਵੇਂ ਹੀ ਇਹਨਾਂ ਨੂੰ ਦੇਖਿਆ ਜਾਂਦਾ ਸੀ ਕਿਉਂਕਿ ਸ਼ਾਹੂਕਾਰਾ ਕਰਦੇ ਸੀ। ਜਿਵੇਂ ਸਾਡੇ ਖਿੱਤੇ 'ਚ ਵੀ ਜਿਹੜਾ ਸ਼ਾਹੂਕਾਰ ਹੈ ਉਹਦੇ ਲਈ ਲਫ਼ਜ਼ ਕਿਰਾੜ ਹੀ ਸੀ ਔਰ ਜਿਵੇਂ ਉਹਨਾਂ ਦੇ ਨਾਲ ਇੱਕ ਆਪਣੀ ਕਿਸਮ ਦੀ ਨਫ਼ਰਤ ਹੁੰਦੀ ਹੈ ਕਿਉਂਕਿ ਉਹ ਉਹਨਾਂ ਦੀ ਐਕਸਪਲੋਇਟੇਸ਼ਨ ਤੋਂ ਹੁੰਦੀ ਹੈ, ਪਰ ਹੋਰ ਵੀ ਰੀਜ਼ਨ ਕਿਉਂਕਿ ਯੂਰਪ ਕ੍ਰਿਸਚੀਅਨਿਟੀ 'ਚ ਆਇਆ ਔਰ ਉਹਨਾਂ ਨੂੰ ਹਮੇਸ਼ਾ ਇਹ ਸੀ ਕਿ ਵੀ ਜੀਸਸ ਨੂੰ ਜਿਹੜਾ ਫਾਈਨਲ ਸਲੀਬ ਤੇ ਚੜਾਇਆ, ਉਹ ਜ਼ਾਹਰ ਹੈ ਕਿ ਜਿਹੜੀ ਜੂਇਸ਼ ਕਾਉਂਸਲ ਸੀ ਉਹਨੇ ਹੀ ਫਾਈਨਲ ਫੈਸਲਾ ਦਿੱਤਾ ਸੀ ਔਰ ਇਹੀ ਕਾਰਨ ਹੈ ਕਿ ਗੁੱਡ ਫਰਾਈਡੇ ਵਾਲੇ ਦਿਨ ਇਹਨਾਂ ਦੇ ਉੱਤੇ ਬਹੁਤ ਹਮਲੇ ਹੁੰਦੇ ਸੀ, ਕਈ ਆਪਣੀ ਆਈਡੈਂਟੀਟੀ ਲੁਕੋ ਕੇ ਰਹਿੰਦੇ ਸੀ ਔਰ ਇਸ ਸੋ ਇਹ ਵੀ ਇੱਕ ਹਿਟਲਰ ਔਰ ਨਾਜ਼ੀਆਂ ਦੀ ਫੌਜ ਤਾਂ ਆਈ ਉਹਨਾਂ ਨੇ ਜੋ ਆਪਣੇ ਮੁਲਕ 'ਚ ਵੀ ਕੀਤਾ ਯਹੂਦੀਆਂ ਨਾਲ ਬਾਹਰ ਵੀ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਨਾਜ਼ੀਆਂ ਨੇ ਕੈਸ਼ ਔਨ ਕੀਤਾ ਉਸ ਨਫ਼ਰਤ ਨੂੰ ਜਿਹੜੀ ਸਦੀਆਂ ਤੋਂ ਯਹੂਦੀਆਂ ਦੇ ਖਿਲਾਫ
ਯੂਰਪ ਦੇ ਵਿੱਚ ਪਸਰੀ ਹੋਈ ਸੀ। ਜੀ ਲੇਕਿਨ ਇਸ ਤੋਂ ਵੀ ਜਿਹੜਾ ਬਹੁਤ ਜਿਹਨੂੰ ਤੁਸੀਂ ਦਰਦਨਾਕ ਔਰ ਪੇਨਫੁਲ ਸੀ, ਕਿਉਂਕਿ ਉਦੋਂ ਅੱਜ ਵਾਂਗ ਜਿਹੜਾ ਕੋਈ ਮੀਡੀਆ ਨਹੀਂ ਸੀ ਕਿ ਹਰ ਖਬਰ ਰੱਖੀ ਹੋਏ, ਕੁਝ ਚੀਜ਼ਾਂ ਸੀਕ੍ਰੇਟ ਪ੍ਰਿਜ਼ਨ ਸੀ, ਕੰਸੈਂਟਰੇਸ਼ਨ ਕੈਂਪਾਂ ਦਾ ਜ਼ਿਕਰ ਸੀ ਜਾਂ ਦੂਜਾ ਸੀ। ਪਰ ਜਿਉਂ-ਜਿਉਂ ਜਿੱਥੇ-ਜਿੱਥੇ ਰਸ਼ੀਅਨ ਫੌਜ ਪਹੁੰਚੀ ਜਾਂ ਅਮਰੀਕਨ ਫੌਜ ਪਹੁੰਚੀ, ਪੋਲੈਂਡ ਔਰ ਦੂਸਰੇ 'ਚ ਜਦੋਂ ਉਹਨਾਂ ਕੈਂਪਾਂ ਨੂੰ ਦੇਖਿਆ ਗਿਆ ਤਾਂ ਉਹ ਕਈ ਤਾਂ ਬਿਲਕੁਲ ਹੱਡੀਆਂ ਦੇ ਮੁੱਠ ਬਣੇ ਹੋਏ ਸੀ, ਉਹਨਾਂ ਸਕੈਲਟਨ ਸੀ ਜਿਨ੍ਹਾਂ ਨੂੰ ਉਹਨਾਂ ਨੇ ਰਿਲੀਜ਼ ਕਰਵਾਇਆ ਕੈਦ 'ਚੋਂ। ਫਿਰ ਅੱਜ ਵੀ ਜੇ ਤੁਸੀਂ ਹੋਲੋਕਾਸਟ ਮਿਊਜ਼ੀਅਮ ਵਾਸ਼ਿੰਗਟਨ ਡੀਸੀ ਜਾਓ ਤੇ ਅੱਜ ਵੀ ਜਦੋਂ ਮੈਂ ਜਿੰਨੀ ਵਾਰ ਗਿਆ ਕਦੇ ਕਿਸੇ ਦੇ ਨਾਲ ਵੀ, ਤੇ ਜਿਹੜਾ ਸਭ ਤੋਂ ਹਾਲਾਂ ਉੱਥੇ ਬਹੁਤ ਕਹਾਣੀਆਂ ਨੇ, ਬੜਾ ਲੇਟੈਸਟ ਟੈਕਨੋਲੋਜੀ ਦਾ ਇਸਤੇਮਾਲ ਕਰਕੇ ਜ਼ੁਲਮ ਬਿਆਨੇ ਹੋਏ ਨੇ। ਪਰ ਮੈਨੂੰ ਜਿਹੜੀ ਗੱਲ ਨੇ ਸਭ ਤੋਂ ਜ਼ਿਆਦਾ ਟੱਚ ਕੀਤਾ ਜਾਂ ਕਰਦੇ ਹੋ, ਇੱਕ ਥਾਂ ਤੇ ਉਹਨਾਂ ਨੇ ਕੁਝ ਨਹੀਂ ਕੀਤਾ ਹੋਇਆ, ਸੈਂਕੜਿਆਂ ਦੀ ਗਿਣਤੀ ਦੇ ਵਿੱਚ ਜੁੱਤੀਆਂ ਰੱਖੀਆਂ ਹੋਈਆਂ ਕਿ ਜਦੋਂ ਉਹਨਾਂ ਨੂੰ ਗੈਸ ਚੈਂਬਰਾਂ ਦੇ ਵਿੱਚ ਜਿਹੜਾ ਉਹ ਭੁੰਨਿਆ ਗਿਆ ਔਰ ਮਾਰਿਆ ਗਿਆ, ਤੇ ਉਹ ਜਿਹੜੀਆਂ ਉਹਨਾਂ ਨੇ ਯਾਰ ਜੁੱਤੀਆਂ ਲਾ ਕੇ, ਉਹੀ ਕੋਈ ਛੋਟੇ ਸਾਈਜ਼ ਦੀਆਂ ਨੇ, ਬੱਚੇ ਨੇ, ਔਰਤਾਂ ਨੇ, ਦੂਜੇ, ਉਹ ਅੱਜ ਵੀ ਜਦੋਂ ਮੈਂ ਇਹ ਦੇਖਦਾ ਤਾਂ ਮੈਨੂੰ ਇਹ ਹੁੰਦਾ ਕਿ ਵੀ ਇਹ ਕਹਾਣੀ ਕਾਸ਼ ਦਰਬਾਰ ਸਾਹਿਬ ਦੇ ਹਮਲੇ ਵੇਲੇ ਜੂਨ 84 ਜਿਹੜੇ ਹਜ਼ਾਰਾਂ ਪੈਰਾਂ ਦੇ ਜੋੜੇ ਜੁੱਤੀਆਂ ਬਾਹਰ, ਕਿਉਂਕਿ ਜੋੜਾ ਘਰ ਸਾਡੇ ਤਾਂ ਜਮ੍ਹਾਂ ਕਰਾਏ ਜਾਂਦੇ ਨੇ, ਉਹ ਕਿੱਥੇ ਗਈਆਂ, ਕੀ ਹੈ, ਜੇ ਕਿਤੇ ਉਹਨਾਂ ਨੂੰ ਟਰੇਸ ਕੀਤਾ ਜਾ ਸਕਦਾ ਜਾਂ ਸੰਭਾਲਿਆ ਜਾ ਸਕਦਾ ਤੇ ਉਹ ਆਪਣੇ ਆਪ ਦੇ ਵਿੱਚ ਹੀ ਜਿਹੜਾ ਉਹ ਸਬੂਤ ਵੀ ਹੁੰਦਾ ਕਿ ਕਿੰਨੇ ਹਜ਼ਾਰ ਜਿਹੜੇ ਸਿੱਖ ਨੇ ਇਨੋਸੈਂਟ ਜਿਹੜੇ ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਦਿਨ ਤੇ ਉੱਥੇ ਆਏ ਸੀ, ਉਹਨਾਂ ਦੇ ਨਾਲ ਕੀ ਵਾਪਰੇ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਬਈ ਇਹ ਦਿਨ ਹੈ ਅੱਜ ਦਾ ਜਦੋਂ ਕਿ 1945 'ਚ ਸੋਵੀਅਤ ਫੌਜਾਂ ਨੇ ਲਿਬਰੇਸ਼ਨ ਕਰਵਾਈ ਆਸਟਵਿਚ ਕਨਸੈਂਟਰੇਸ਼ਨ ਕੈਂਪ ਦੀ, ਔਰ ਜਦੋਂ ਯੂਨਾਈਟਿਡ ਨੇਸ਼ਨਸ ਨੇ ਇਹਨੂੰ ਐਜ਼ ਏ ਹੋਲੋਕਾਸਟ ਡੇ ਜਾਂ ਇਸ ਦਾ ਨਾਮ ਉਹਨਾਂ ਨੇ ਰੱਖਿਆ ਕਿ ਵੀ ਲਿਬਰੇਸ਼ਨ ਆਫ ਆਸਟਵਿਚ ਕਨਸੈਂਟਰੇਸ਼ਨ ਕੈਂਪ, ਤੇ ਅੱਜ ਉਹਦੀ 77th ਐਨੀਵਰਸਰੀ ਹੈ ਇਸ ਦੇ ਉੱਤੇ, ਕਿਉਂਕਿ ਕੋਵਿਡ-19 ਵੇਰੀਐਂਟ ਦੀ ਦੂਸਰੀ ਲਹਿਰ ਚੱਲ ਰਹੀ ਹੈ ਤੇ ਇਸ ਦੇ ਉੱਤੇ ਕੋਈ ਬਾਹਰ ਤਾਂ ਬਹੁਤੇ ਫੰਕਸ਼ਨ ਨਹੀਂ ਹੋਏ, ਲੇਕਿਨ ਵਰਚੁਅਲ ਜਿਹੜੇ ਵੀ ਹੋਏ UN ਦੇ ਨੁਮਾਇੰਦਿਆਂ ਨੇ ਐਡਰੈਸ ਵੀ ਕੀਤਾ ਔਰ ਇਸ ਗੱਲ ਦੇ ਉੱਤੇ ਚਿੰਤਾ ਦਾ ਵੀ ਇਜ਼ਹਾਰ ਕੀਤਾ ਗਿਆ ਕਿ ਇਹ ਜਿਹੜੀ ਯਹੂਦੀਆਂ ਦੀ ਪਰਸੀਕਿਊਸ਼ਨ ਹੋਈ, ਉਹਨਾਂ ਦਾ ਜੈਨੋਸਾਈਡ ਹੋਇਆ, ਉਹਦੇ 'ਚ ਵੱਡਾ ਕਾਰਨ ਐਂਟੀ ਸੈਮਿਟਿਜ਼ਮ ਜਾਂ ਨਫ਼ਰਤ ਸੀ। ਔਰ ਇਹ ਹੈ ਕਿ ਵੀ ਅੱਜ ਵੀ ਉਹੀ ਮਾਹੌਲ ਬਣਿਆ ਹੋਇਆ ਔਰ ਇਹ ਜਿਹੜੀ ਅੱਜ ਵੀ ਜਿਹੜੀ ਸਮਾਲ ਇੱਕ ਸੈਰੇਮਨੀ ਹੋਈ ਆਸਟਵਿਚ ਡੈਥ ਕੈਂਪ 'ਚ, ਜਿੱਥੇ ਕਿ ਔਰ ਇਹ ਉਹ ਕੈਂਪ ਹੈ ਜਿੱਥੇ ਕਿ ਦੂਸਰੇ ਵਰਲਡ ਵਾਰ ਦੇ ਦੌਰਾਨ 1.1 ਮਿਲੀਅਨ ਲੋਕ ਜਿਹੜੇ ਨੇ ਪੋਲੈਂਡ ਦੇ ਵਿੱਚ ਮਾਰੇ, 11 ਲੱਖ ਯਹੂਦੀ ਪੋਲੈਂਡ ਦੇ ਵਿੱਚ ਮਾਰੇ ਗਏ, ਜਿੱਥੋਂ ਇਹ ਫਿਰ ਸੋਵੀਅਤ ਟਰੂਪਸ ਨੇ ਜਿਹੜੇ ਕੈਦ ਸੀ ਉਹਨਾਂ ਨੇ ਲਿਬਰੇਟ ਕਰਵਾਇਆ ਔਰ ਉੱਥੇ ਮੈਮੋਰੀਅਲ ਸਾਈਟ ਹੈ, ਪਰ ਇਹਨੂੰ ਪੈਂਡੇਮਿਕ ਦੇ ਚੱਲਦਿਆਂ ਬੰਦ ਕੀਤਾ ਹੋਇਆ। ਔਰ ਕੁੱਲ ਮਿਲਾ ਕੇ 6 ਮਿਲੀਅਨ ਯੂਰਪੀਅਨ ਜੂ ਮਾਰੇ ਗਏ ਔਰ ਦੂਸਰੇ ਵੀ ਮਿਲੀਅਨਸ, ਕਿਉਂਕਿ ਬਹੁਤ ਵਾਰੀ ਜਿਪਸੀਜ਼ ਜਾਂ ਦੂਸਰਿਆਂ ਦਾ ਜ਼ਿਕਰ ਹੀ ਨਹੀਂ ਹੁੰਦਾ, ਮਿਲੀਅਨਸ ਲੱਖਾਂ ਦੀ ਗਿਣਤੀ 'ਚ। ਔਰ ਜਿਪਸੀ ਜਿਹੜੇ ਨੇ ਉਹ ਭਾਰਤੀ ਓਰੀਜਨ ਦੇ ਕਬੀਲੇ ਸੀ ਜਿਹੜੇ ਵਿਚਾਰੇ ਉਹ ਖਾਨਾ ਬਦੋਸ਼ ਘੁੰਮਦੇ ਸੀ, ਉਹਨਾਂ ਨੂੰ ਵੀ ਫੜ ਕੇ ਉਹਨੇ ਨਾਜ਼ੀਆਂ ਨੇ ਐਗਜ਼ੀਕਿਊਟ ਕੀਤਾ। ਔਰ ਇਹ ਜਿਹੜੇ 6 ਮਿਲੀਅਨ ਤੋਂ ਜ਼ਿਆਦਾ ਮਾਰੇ ਗਏ ਉਹਨਾਂ 'ਚ ਲਗਭਗ 1.5 ਮਿਲੀਅਨ ਬੱਚੇ ਸੀ, 15 ਲੱਖ ਦੇ ਕਰੀਬ ਜਿਹੜੇ ਬੱਚੇ ਸੀ। ਔਰ ਇਸ ਸਾਰੇ ਦੇ ਚੱਲਦਿਆਂ ਹਰ ਇੱਕ ਨੇ ਕਿਹਾ ਕਿ ਵੀ ਇਹ ਸਾਡਾ ਫਰਜ਼ ਹੈ ਕਿ ਅਸੀਂ ਇਹਨਾਂ ਨੂੰ ਭੁੱਲਣ ਨਾ ਦਈਏ, ਐਂਟੀ ਸੈਮਿਟਿਜ਼ਮ ਦੁਬਾਰਾ ਨਹੀਂ ਆਉਣਾ ਚਾਹੀਦਾ, ਇਹ ਫੇਰ ਵੱਧ ਰਿਹਾ ਜਾਂ ਦੂਜਾ। ਪਰ ਮੈਂ ਜਦੋਂ ਇਸ ਸਟੋਰੀ ਨੂੰ ਵੀ ਦੇਖ ਰਿਹਾ ਸੀ ਔਰ ਅਸੀਂ ਜਿਹੜਾ ਇਸ ਦੇ ਉੱਤੇ ਸਿਰ ਝੁਕਾਉਂਦੇ ਹਾਂ, ਹਾਲਾਂ ਬੀਤੇ ਵੀਕਐਂਡ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਇੱਕ ਡਿਸਕਸ਼ਨ ਹੋਲੋਕਾਸਟ ਦੇ ਉੱਤੇ ਹੋਈ, ਹਾਲਾਂ ਮੈਨੂੰ ਵੀ ਉਹਨਾਂ ਨੇ ਐਜ਼ ਏ ਸਪੀਕਰ ਇਨਵਾਈਟ ਕੀਤਾ ਸੀ, ਬਹੁਤ ਸਾਰੇ ਹੋਰ ਪ੍ਰੋਮੀਨੈਂਟ ਬ੍ਰਿਟਿਸ਼ਰ ਜਿਹੜੇ ਆਫਿਸ ਬੀਅਰਰ ਨੇ ਜਾਂ ਮੈਂਬਰ ਪਾਰਲੀਮੈਂਟ ਨੇ, ਉਹਨਾਂ ਨੇ ਵੀ ਹੋਣਾ ਸੀ, ਪਰ ਮੇਰਾ ਰੁਝੇਵਾਂ ਹੋਣ ਕਰਕੇ ਮੈਂ ਨਹੀਂ ਆਇਆ। ਪਰ ਅਸੀਂ ਜਿਹੜਾ ਉਹਨਾਂ ਨੂੰ ਯਾਦ ਕਰਦੇ ਹਾਂ। ਹੁਣ ਗੱਲ ਜਿਹੜੀ ਦੇ ਉੱਤੇ ਮੈਂ ਫੋਕਸ ਕਰਨਾ ਚਾਹੁੰਦਾ ਹਾਂ ਕਿ ਵੀ ਇਹ ਜਦੋਂ 6 ਮਿਲੀਅਨ ਯਹੂਦੀ, ਜਿਪਸੀ, ਦੂਸਰਾ ਇਹ ਸਾਰੇ ਜ਼ੁਲਮ ਸਾਹਮਣੇ ਆਏ ਤੇ ਇੱਕ ਨਾਰਾ ਜਿਹੜਾ ਫਜ਼ਾ ਦੇ ਵਿੱਚ ਗੂੰਜਿਆ, ਜਿਹੜਾ ਯੂਰਪ ਜਿਸ ਦੇ ਅੰਦਰ ਇਹ ਗਿਲਟ ਆਈ ਕਿ ਭਾਈ ਅਸੀਂ ਕੱਲੇ ਸਾਇਲੈਂਟ ਹੀ ਨਹੀਂ ਰਹੇ, ਹੁਣ ਤਾਂ ਚਲੋ ਬਹੁਤ ਸਾਰਾ ਕਵਰ ਅਪ ਹੋ ਗਿਆ ਕਿ ਇਹ ਇਨ ਕਾਹੂਟ ਸੀ ਨਾਜ਼ੀਆਂ ਦੇ। ਹੁਣ ਪੋਪ ਉੱਥੇ ਬੈਠਾ ਹੈ ਵੈਟੀਕਨ ਦੇ ਵਿੱਚ, ਕੈਥੋਲਿਕਸ ਦਾ ਹੈਡ, ਇਟਲੀ ਦਾ ਮੁਸੋਲਿਨੀ
ਹਿਟਲਰ ਦਾ ਸਾਥੀ ਹੈ, ਪੋਪ ਨੂੰ ਨਹੀਂ ਪਤਾ ਹੈ ਵੀ ਕੀ ਹੋ ਰਿਹਾ, ਪਰ ਇਨ ਕਾਹੂਟ ਸੀ, ਉਹਨਾਂ ਦੇ ਨਾਲ ਰਲੇ ਹੋਏ ਸੀ। ਇਸੇ ਤਰ੍ਹਾਂ ਯੂਰਪੀਅਨ ਦੂਸਰੀਆਂ ਪਾਵਰਸ, ਕਿਸੇ ਹੱਦ ਤੱਕ ਅਮਰੀਕਾ ਭਾਵੇਂ ਡਿਸਟੈਂਸ ਵਾਈਜ਼ ਹੈ ਉੱਥੋਂ, ਲੇਕਿਨ ਇਹਨਾਂ ਨੂੰ ਵੀ ਪਤਾ ਸੀ ਵੀ ਕੀ ਹੋ ਰਿਹਾ। ਲੇਕਿਨ ਇਹ ਜਦੋਂ ਹੋ ਹਟਿਆ ਜਾਂ ਦੂਜਾ, ਫਿਰ ਤੁਸੀਂ ਸਾਰਾ ਭਾਂਡਾ ਨਾਜ਼ੀਆਂ ਦੇ ਸਿਰ ਵੀ ਭੰਨ ਰਹੇ ਹੋ ਤੇ ਨਾਲ ਦੀ ਨਾਲ ਇਹ ਵੀ ਕਹਿ ਰਹੇ ਹੋ ਜੀ ਨੈਵਰ ਅਗੇਨ, ਇੱਕ ਵਾਰ ਹੋ ਗਿਆ ਹੁਣ ਅਸੀਂ ਨਹੀਂ ਹੋਣ ਦਿਆਂਗੇ। ਹੁਣ ਜੇ ਅਸੀਂ 1945 ਤੋਂ ਹੁਣ ਤੱਕ ਦੇਖੀਏ, ਫਿਰ ਬੋਸਨੀਆ ਦੇ ਵਿੱਚ ਕੀ ਹੋਇਆ, ਜਦੋਂ ਹੁਣ ਉਦੋਂ ਦਾ ਲਫ਼ਜ਼ ਕੱਲਾ ਹੋਲੋਕਾਸਟ ਸੀ, ਹੁਣ ਇਹਨਾਂ ਸਾਰੇ ਪੀਰੀਅਡਸ ਦੇ ਵਿੱਚ ਜਿਹੜੀਆਂ UN ਨੇ ਨਵੀਆਂ ਡੈਫੀਨੇਸ਼ਨਸ ਕੱਢੀਆਂ, ਐਥਨਿਕ ਕਲੀਨਜ਼ਿੰਗ ਬੋਸਨੀਆ ਦੇ ਹਵਾਲੇ ਨਾਲ ਸੀ। ਕਿਵੇਂ? ਕਿਉਂਕਿ ਬੋਸਨੀਆ ਹਰਜ਼ੇਗੋਵੀਨਾ ਉਹ ਛੋਟੀ ਜਿਹੀ ਬੈਲਟ, ਉਸ ਹਿੱਸੇ 'ਚ ਮੁਸਲਮਾਨ ਮੈਜੋਰਿਟੀ, ਉਹਨਾਂ ਦੀ ਕਿਵੇਂ ਸਰਬਾਂ ਨੇ ਐਥਨਿਕ ਕਲੀਨਜ਼ਿੰਗ ਕੀਤੀ, ਕਿਵੇਂ ਲੰਬਾ ਵਕਤ ਯੂਰਪ ਜਾਂ ਦੂਜਾ ਚੁੱਪ ਰਿਹਾ। ਇਹ ਕ੍ਰੈਡਿਟ ਪ੍ਰੈਜ਼ੀਡੈਂਟ ਕਲਿੰਟਨ ਨੂੰ ਜਾਂਦਾ ਹੈ ਕਿ ਫਾਈਨਲੀ ਜਿਹੜਾ ਹੈ ਉਹ ਫੌਜ ਨੈਟੋ ਦੀ ਔਰ ਦੂਜੀ ਗਈ, ਔਰ ਅੱਜ ਉਹ ਮੁਲਕ ਵੀ ਹੈ ਬੋਸਨੀਆ ਹਰਜ਼ੇਗੋਵੀਨਾ। ਲੇਕਿਨ ਵੱਡੀ ਗਿਣਤੀ ਦੇ ਵਿੱਚ ਜਾਨੀ ਨੁਕਸਾਨ ਹੋਇਆ। ਰਵਾਂਡਾ, ਜਦੋਂ ਤੁਸੀਂ ਰਵਾਂਡਨ, ਭਾਵੇਂ ਉਹ ਦੋ ਹੁਤਸੀ ਤੇ ਤੁਤਸੀ ਉਹਨਾਂ ਦੇ ਕਹਾਣੀ ਦੇ ਨਾਲ ਕਬੀਲਿਆਂ ਦੀ ਹੈ, ਪਰ ਮਿਲੀਅਨਸ ਰਵਾਂਡਾ ਦੇ ਵਿੱਚ ਮਾਰੇ ਗਏ, ਨਸਲਕੁਸ਼ੀ ਹੋ ਰਹੀ ਸੀ। ਇਹ ਚੁੱਪ ਕਰਕੇ ਬੈਠੇ ਰਹੇ ਕਿਉਂਕਿ ਇਹਨਾਂ ਦਾ ਕੋਈ ਲਾਗਾ ਦੇਗਾ ਨਹੀਂ ਸੀ, ਉੱਥੋਂ ਕੁਝ ਕੱਢਣਾ ਨਹੀਂ ਸੀ। ਹੁਣ ਕੱਲਾ ਇਹ ਨਹੀਂ ਹੈ, ਜਦੋਂ ਅਸੀਂ ਬਾਰ-ਬਾਰ ਰਿਪੀਟਡਲੀ ਗੱਲ ਭਾਰਤ ਵੱਲ ਲੈ ਕੇ ਜਾਂਦੇ ਹਾਂ, ਔਰ ਜਦੋਂ ਜੈਨੋਸਾਈਡ ਵਾਚ ਜਿਹਦੇ ਹੈੱਡ ਡਾਕਟਰ ਗ੍ਰੈਗਰੀ ਐਚ ਸਟੈਂਟਨ ਨੇ, ਉਹਨਾਂ ਨੇ 2 ਹਫ਼ਤੇ ਪਹਿਲਾਂ ਜਿਹੜਾ ਉਹ ਵਾਸ਼ਿੰਗਟਨ DC ਦੇ ਵਿੱਚ ਕਿਹਾ ਕਿ ਵੀ ਜਿਹੜੀਆਂ ਦੁਨੀਆ ਦੇ ਵਿੱਚ 2 ਮੁਲਕ ਜਿਨ੍ਹਾਂ ਦੇ ਵਿੱਚ ਜੈਨੋਸਾਈਡ ਹੋਣ ਜਾ ਰਿਹਾ ਜ਼ਾਹਰ ਹੈ, ਉਹ ਪਹਿਲੇ ਨੰਬਰ ਦੇ ਉੱਤੇ ਮਿਆਂਮਾਰ ਨੂੰ ਰੱਖਿਆ ਹੋਇਆ, ਰੋਹਿੰਗਿਆ ਉਹਨਾਂ ਦਾ ਤਾਂ ਚੱਲ ਹੀ ਰਿਹਾ, ਦੂਸਰਾ ਨੰਬਰ ਇੰਡੀਆ ਦਾ ਹੈ। ਹੁਣ ਇੰਡੀਆ 1 ਬਿਲੀਅਨ 400 ਮਿਲੀਅਨ ਦਾ ਮੁਲਕ, ਜਿੱਥੇ ਸਿੱਖ, ਮੁਸਲਮਾਨ, ਈਸਾਈ ਇਸ ਖੌਫ 'ਚ ਨੇ ਕਿ ਭਾਈ ਪਤਾ ਨਹੀਂ ਸਾਡੀ ਕਦੋਂ ਨਸਲਕੁਸ਼ੀ ਸ਼ੁਰੂ ਹੋ ਜਾਣੀ ਹੈ। ਚੱਲ ਰਹੀ ਹੈ, ਲੋ ਲਾਈਨ ਚੱਲ ਰਹੀ ਹੈ, ਔਰ ਅਸੀਂ ਜਿਹੜੀਆਂ 10 ਸਟੇਜਸ UN ਨੇ ਰੈਕਗਨਾਈਜ਼ ਕੀਤੀਆਂ ਹੋਈਆਂ ਜੈਨੋਸਾਈਡ ਦੀਆਂ, ਅਸੀਂ ਅਕਸਰ ਮੈਂਸ਼ਨ ਕਰਦੇ ਹਾਂ, ਪਰ ਮੈਂ ਉਹਦੇ ਤੇ ਵੀ ਥੋੜਾ ਚਾਨਣਾ ਪਾਵਾਂਗਾ। ਲੇਕਿਨ ਇਸ ਗੱਲ ਨੂੰ ਦੇਖਣਾ ਬਣਦਾ ਹੈ ਕਿ ਵੀ ਦੁਨੀਆ ਜਿਹਦੇ ਸਾਹਮਣੇ ਹੋ ਰਿਹਾ ਹੈ ਕਿ ਅੱਜ ਹਿੰਦੂਤਵਾ, ਜਿਹੜੀਆਂ ਹਿੰਦੂਤਵੀ ਤਾਕਤਾਂ 2014 ਦੇ ਵਿੱਚ ਪਹਿਲੀ ਵਾਰ ਪਾਵਰ 'ਚ ਆਉਂਦਾ ਹੈ, ਔਰ 2022 'ਚ ਅਸੀਂ ਇਹ ਗੱਲ ਕਰ ਰਹੇ ਹਾਂ ਕਿ ਕਿਵੇਂ ਡਿਮੋਨਾਈਜ਼ ਕੀਤਾ ਹੋਇਆ ਹੈ, ਕਿਵੇਂ ਮਾਈਨੋਰਿਟੀਜ਼ ਦੇ ਸਿਰ ਤੇ ਤਲਵਾਰ ਲਟਕਾਈ ਹੋਈ ਹੈ। ਜੇ ਸਿੱਖਾਂ ਦੇ ਹਵਾਲੇ ਨਾਲ ਗੱਲ ਕਰੀਏ ਤਾਂ ਪਿਛਲੇ ਤੁਸੀਂ ਪੀਰੀਅਡ 'ਚ 2 ਵਾਰ, ਇਹਨਾਂ 1.5 ਸਾਲ ਦੇ ਪੀਰੀਅਡ 'ਚ ਦੇਖੋਗੇ ਕਿ 26 ਜਨਵਰੀ 2021 ਨੂੰ ਜਦੋਂ ਲਾਲ ਕਿਲੇ ਦੇ ਉੱਤੇ ਕੇਸਰੀ ਝੰਡਾ ਝੂਲਦਾ ਹੈ ਤੇ ਅਗਲੇ ਦਿਨਾਂ 'ਚ ਕੀ ਮਾਹੌਲ ਬਦਲ ਦਿੱਤਾ ਜਾਂਦਾ ਹੈ ਕਿ ਸਾਰੇ ਸੋਸ਼ਲ ਮੀਡੀਆ ਤੇ ਔਰ ਟ੍ਰੈਂਡ ਔਰ ਮਿਲੀਅਨਸ ਜਿਹੜੀਆਂ ਲਿਖਤਾਂ ਨੇ ਇਸ ਦੇ ਉੱਤੇ ਆ ਜਾਂਦੀਆਂ ਨੇ ਕਿ ਸਿੱਖਾਂ ਨੂੰ ਹੁਣ ਨਵੰਬਰ 84 ਭੁੱਲ ਗਿਆ, ਇਹਨਾਂ ਨੂੰ ਦੁਬਾਰਾ ਯਾਦ ਕਰਾਈਏ। ਔਰ ਇੱਕ ਅਟੈਕ ਵੀ ਹੁੰਦਾ ਹੈ। ਵੱਖਰੀ ਗੱਲ ਹੈ ਕਿ ਜਿਨ੍ਹਾਂ ਨੇ ਇਹ ਕਰਨਾ ਅਲਟੀਮੇਟਲੀ ਸਟੇਟ ਦੇ ਪੈਟਰਨੇਜ ਥੱਲੇ ਹੁੰਦਾ ਹੈ, ਉਹਨਾਂ ਨੂੰ ਇਹ ਲੱਗਾ ਕਿ ਵੀ ਇਸ ਸਟੇਜ ਤੇ ਸ਼ਾਇਦ ਇਹ ਉਹਨਾਂ ਦੇ ਹੱਕ 'ਚ ਨਾ ਜਾਏ, ਕਿਉਂਕਿ ਖਾਲਿਸਤਾਨ ਦੀ ਮੂਵਮੈਂਟ ਇੰਟਰਨੈਸ਼ਨਲੀ, ਰੈਫਰੈਂਡਮ 2020, ਇਹ ਸਾਰੇ ਨੇ ਇੱਕ ਆਪਣੇ ਕਿਸਮ ਦਾ ਮਾਹੌਲ ਸਿਰਜਿਆ ਹੋਇਆ ਸੀ। ਦੂਸਰਾ ਪਾਰਟ ਅਸੀਂ ਦੇਖਦੇ ਹਾਂ 5 ਜਨਵਰੀ ਨੂੰ। ਹੁਣ ਪੰਜਾਬ 'ਚ ਕਿਤੇ ਵੀ ਕੋਈ ਸਿਆਸੀ ਲੋਕ ਆਉਂਦੇ ਨੇ, ਲੋਕਾਂ ਨੇ ਉਹਨਾਂ ਨੂੰ ਸੁਣਨਾ ਨਹੀਂ ਸੁਣਨਾ, ਰਸਤੇ ਵੀ ਰੋਕੇ ਜਾਂਦੇ ਨੇ, ਬਾਈਕਾਟ ਵੀ ਹੁੰਦਾ ਹੈ, ਅਮਰੀਕਾ 'ਚ ਵੀ ਆਂਡੇ ਟਮਾਟਰ ਮਾਰੇ ਜਾਂਦੇ ਨੇ, ਪਰ 20-25 ਮਿੰਟ ਦੀ ਇੱਕ ਰੋਕ ਤੋਂ ਬਾਅਦ ਜੋ ਮੁੜ ਕੇ ਕਹਿੰਦਾ ਕਿ ਜੀ ਮੈਂ ਤਾਂ ਵਹਾਂ ਸੇ ਜ਼ਿੰਦਾ ਆ ਗਿਆ, ਸ਼ੁਕਰ ਕਰੋ, ਪੰਜਾਬ ਕੇ ਚੰਨੀ ਕਾ ਸ਼ੁਕਰੀਆ ਅਦਾ ਕਰੋ। ਹੁਣ ਉਸ ਪੀਰੀਅਡ ਤੁਸੀਂ ਅਗਲੇ 2-3 ਦਿਨ ਦੇਖੋ ਕੀ ਮਾਹੌਲ ਸਾਰੇ ਮੇਨ ਸਟ੍ਰੀਮ ਮੀਡੀਆ ਤੋਂ ਲੈ ਕੇ ਲੋਅਰ ਲੈਵਲ ਤੇ ਹੁੰਦਾ ਹੈ ਕਿ ਸਿੱਖਾਂ ਨੂੰ ਹੁਣ ਨਵੰਬਰ 84 ਤੋਂ ਬਦਤਰ, ਇਹ ਤਾਂ ਮੋਦੀ ਨੂੰ ਕੁਝ ਹੋ ਜਾਂਦਾ ਤੇ ਇਹ ਤਾਂ ਇੰਦਰਾ ਦੇ ਮਰਨ ਤੋਂ ਬਾਅਦ ਜੋ ਹੋਇਆ ਉਹਦੇ ਸਾਹਮਣੇ ਕੁਝ ਵੀ ਨਹੀਂ ਸੀ। ਮਤਲਬ ਇਹ ਹੈ ਕਿ ਵੀ ਇਹ ਤਲਵਾਰ ਤੁਹਾਡੇ ਸਿਰ ਤੇ ਲਟਕਾਈ ਹੋਈ ਹੈ। ਮੁਸਲਮਾਨਾਂ ਦੇ ਹਵਾਲੇ ਨਾਲ ਤਾਂ ਅਸੀਂ ਲੇਟੈਸਟ ਦੇਖਦੇ ਹਾਂ ਵੀ ਹਰਿਦੁਆਰ ਦੇ ਵਿੱਚ ਉਹਨਾਂ ਦੇ ਉਹ ਸੋ ਕਾਲਡ ਸਾਧੂ ਉਹ ਇਕੱਠੇ ਹੋ ਕੇ ਉਹ ਕਾਲ ਦੇ ਰਹੇ ਨੇ ਕਿ ਜੀ ਜੋ ਹਸ਼ਰ ਰੋਹਿੰਗਿਆਂ ਦਾ ਮਿਆਂਮਾਰ ਨੇ ਕੀਤਾ, ਫੌਜ ਨੇ, ਇੱਥੇ ਵੀ ਹਥਿਆਰ ਚੁੱਕੋ ਔਰ ਮੁਸਲਮਾਨਾਂ ਦਾ ਇਹ ਹਾਲ ਕਰੋ। ਹੁਣ ਇਸ ਸਭ ਦੇ ਚਲਦਿਆਂ ਜੇ ਅਮਰੀਕਾ ਜਾਂ ਯੂਰਪੀਅਨ ਕੰਟਰੀਜ਼ ਭਾਰਤ ਨੂੰ ਅਕਾਊਂਟੇਬਲ, ਆਨਸਰੇਬਲ ਨਹੀਂ ਬਣਾਉਂਦੇ, ਉਹਨਾਂ ਦੇ ਉੱਤੇ ਸੈਂਕਸ਼ਨਸ ਲਾਈਨ ਦੀ ਗੱਲ ਨਹੀਂ ਕਰਦੇ, ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਜਿਹੜਾ ਬਾਈ ਪਾਰਟੀਸਨ ਕਮਿਸ਼ਨ ਹੈ,
ਉਹ 2 ਵਾਰ ਰਿਕਮੈਂਡ ਕਰ ਚੁੱਕਾ ਹੈ, ਇਸ ਵਰੇ 'ਚ ਵੀ, ਇਸ ਤੋਂ ਪਿਛਲੇ ਵਰੇ 'ਚ ਵੀ, ਕਿ ਇੰਡੀਆ ਨੂੰ ਕੰਟਰੀ ਆਫ ਕੰਸਰਨ ਐਲਾਨਿਆ ਜਾਏ। ਤੇ ਇਹ ਨੈਵਰ ਅਗੇਨ ਵਾਲਾ ਕਿੱਥੇ ਗਿਆ ਜੀ? ਹੁਣ ਜ਼ਾਹਰ ਹੈ ਕਿ ਵੀ ਜੋ ਕਰ ਰਹੇ ਨੇ ਅਲਟੀਮੇਟਲੀ, ਜਦੋਂ ਤੁਸੀਂ ਸਾਇਲੈਂਟ ਰਹਿੰਦੇ ਹੋ ਜਾਂ ਤੁਸੀਂ ਪ੍ਰੇਜ਼ ਐਪਰੀਸ਼ੀਏਟ ਕਰਦੇ ਹੋ ਜੀ, ਭਾਰਤ ਸਾਡਾ ਆੜੀ, ਸਾਡਾ ਸਾਥੀ, ਔਰ ਇਹਦਾ ਮਤਲਬ ਹੈ ਕਿ ਤੁਸੀਂ ਐਂਡੋਰਸ ਕਰ ਰਹੇ ਹੋ ਜੋ ਵੀ ਉਹ ਕਰ ਰਿਹਾ। ਹਾਲਾਂ ਇੱਕ ਕ੍ਰੈਡਿਟ ਮੈਂ ਜ਼ਰੂਰ ਦੇਣਾ ਚਾਹਾਂਗਾ ਕਿ ਟੌਮ ਲੈਂਟੋਸ ਕਮਿਸ਼ਨ ਜਿਹੜਾ US ਕਾਂਗਰਸ 'ਚ ਬਣਿਆ ਹੋਇਆ, ਔਰ ਕਾਂਗਰਸ ਦੇ ਵਿੱਚ ਇੱਕ ਇਸ ਦੇ ਉੱਤੇ ਪਿਛਲੇ ਦਿਨਾਂ 'ਚ ਇੱਕ ਬਰੀਫਿੰਗ ਹੁੰਦੀ ਹੈ ਜਿਹਦੇ 'ਚ 1 ਸੈਨੇਟਰ ਔਰ 3 ਕਾਂਗਰਸਮੈਨ ਪਾਰਟਿਸਿਪੇਟ ਕਰਦੇ ਨੇ। ਔਰ ਇਹ ਜਿਹੜੀ ਬਰੀਫਿੰਗ ਹੈ ਇਸ ਨੂੰ ਜਿਨ੍ਹਾਂ ਨੇ ਆਰਗੇਨਾਈਜ਼ ਕੀਤਾ ਹਿੰਦੂਜ਼ ਫਾਰ ਹਿਊਮਨ ਰਾਈਟਸ। ਹੁਣ ਇੱਕ ਪਾਸੇ ਉਹ ਹਿੰਦੂਤਵਾ ਵਾਲੇ ਨੇ ਜਿਹੜੇ ਉੱਥੋਂ ਸਭ ਦਾ ਸਫਾਇਆ ਕਰਨਾ ਚਾਹੁੰਦੇ ਨੇ, ਪਰ ਅਸੀਂ ਐਪਰੀਸ਼ੀਏਟ ਕਰਦੇ ਹਾਂ ਕਿ ਅਮਰੀਕਾ ਦੇ ਵਿੱਚ ਘੱਟੋ ਘੱਟ ਕੋਈ ਐਸਾ ਹਿੰਦੂਆਂ ਦਾ ਗਰੁੱਪ ਹੈ ਜਿਹੜਾ ਇਹ ਦੇਖ ਰਿਹਾ ਵੀ ਕੀ ਹੋ ਰਿਹਾ। ਇੰਡੀਅਨ ਅਮਰੀਕਨ ਮੁਸਲਿਮ ਕੌਂਸਲ ਐਂਡ 15 ਅਦਰ ਆਰਗੇਨਾਈਜੇਸ਼ਨਸ, 15 ਹੋਰ ਆਰਗੇਨਾਈਜੇਸ਼ਨਸ ਨੇ ਇਹਨਾਂ ਦੇ ਨਾਲ ਮਿਲ ਕੇ ਕਾਂਗਰੈਸ਼ਨਲ ਬਰੀਫਿੰਗ ਕੀਤੀ। ਔਰ ਇਹ ਸੀ ਕਿ ਪ੍ਰੋਟੈਕਟਿੰਗ ਇੰਡੀਆਜ਼ ਪਲੂਰਲਿਸਟਿਕ ਕਨਸਟੀਟਿਊਸ਼ਨ, ਇਹ ਇਹਦਾ ਸਬਜੈਕਟ ਸੀ। ਔਰ ਇਸ ਦੇ ਵਿੱਚ ਇੰਡੀਆ ਤੋਂ ਜਿਹੜੇ ਫਾਰਮਰ ਵਾਈਸ ਪ੍ਰੈਜ਼ੀਡੈਂਟ ਇੰਡੀਆ ਦੇ ਰਹੇ ਨੇ ਹਾਮਿਦ ਅੰਸਾਰੀ, ਉਹਨਾਂ ਨੇ ਜੁਆਇਨ ਕੀਤਾ ਵਰਚੁਅਲ ਕਾਨਫਰੰਸ ਦੇ ਵਿੱਚ। ਔਰ ਸੀਨੀਅਰ ਸੈਨੇਟਰ ਮੈਸਾਚੂਸਟਸ ਦੇ ਐਡ ਮਾਕਰੀ, ਉਹਨਾਂ ਨੇ ਕਿਹਾ ਕਿ ਵੀ ਵਰਲਡ ਦੀ ਇਹ ਲਾਰਜੈਸਟ ਡੈਮੋਕ੍ਰੇਸੀ ਇੰਡੀਆ had for long been committed to universal human rights and the rule of the law, but there are concerns now ਕਿ ਜੀ ਇਹਨੂੰ ਤਾਂ ਅਸੀਂ ਜਮਹੂਰੀਅਤ ਕਹਿੰਦੇ ਰਹੇ ਹਾਂ ਵੱਡੀ ਔਰ ਦੂਜੀ, ਪਰ ਹੁਣ ਸਾਡਾ ਇਹਨੂੰ ਲੈ ਕੇ ਚਿੰਤਾਵਾਂ ਨੇ। The commitments includes the protection of religious freedom and refraining from actions that limit the rights of the minorities। ਕਿ ਜੋ ਇਹ ਕਰ ਰਹੇ ਨੇ ਇਹ ਘੱਟ ਗਿਣਤੀਆਂ ਦੇ ਹੱਕਾਂ ਦੇ ਉੱਤੇ ਅੰਕੁਸ਼ ਲਾ ਰਹੇ ਨੇ, ਛਾਪਾ ਮਾਰ ਰਹੇ ਨੇ, ਔਰ ਰਿਲੀਜੀਅਸ ਫਰੀडम ਜਿਹੜੀਆਂ ਨੇ ਉਹ ਚੈਕਰਡ ਹੋ ਰਹੀਆਂ। That is why I remain concerned about Modi government's efforts to peel back the rights of religious minorities in India। ਹੁਣ ਇਹਦੇ ਜਦੋਂ ਰਿਲੀਜੀਅਸ ਮਾਈਨੋਰਿਟੀਜ਼ ਦੀ ਗੱਲ ਹੁੰਦੀ ਹੈ ਤਾਂ ਮੁਸਲਮਾਨਾਂ, ਸਿੱਖਾਂ, ਈਸਾਈਆਂ ਸਭ ਦੀ ਗੱਲ ਹੁੰਦੀ ਹੈ, ਔਰ ਉਹਦੇ 'ਚ ਉਹਨਾਂ ਨੇ CAA ਔਰ ਦੂਸਰੇ ਕਾਨੂੰਨਾਂ ਦੀ ਗੱਲ ਵੀ ਕੀਤੀ। ਔਰ ਇਸ ਦੇ ਨਾਲ ਜਿਹੜੀ ਟੌਮ ਲੈਂਟੋਸ ਕਮਿਸ਼ਨ ਦੇ ਨਾਲ ਬਾਈਪਾਰਟੀਸਨ ਕਮਿਸ਼ਨ ਹੈ, US ਕਾਂਗਰਸਮੈਨ ਮੈਸਾਚੂਸਟਸ ਤੋਂ ਨੇ ਜਿਮ ਮੈਕਗਵਰਨ, ਉਹ ਕੋ-ਚੇਅਰ ਨੇ ਟੌਮ ਲੈਂਟੋਸ ਹਿਊਮਨ ਰਾਈਟ ਕਮਿਸ਼ਨ ਦੇ। ਉਹਨਾਂ ਨੇ ਇਸ ਦੇ ਉੱਤੇ ਕਿਹਾ ਕਿ US ਇੰਡੀਆ ਰਿਲੇਸ਼ਨਸ਼ਿਪ ਐਂਡ ਦਾ ਨੀਡ ਟੂ ਸਪੀਕ ਅਪ ਫॉर ਹਿਊਮਨ ਰਾਈਟਸ। ਔਰ ਉਹਨਾਂ ਨੇ ਬਹੁਤ ਸਾਰੀਆਂ ਡਿਟੇਲਸ ਦਿੱਤੀਆਂ ਕਿ ਇਹ ਸਾਰਾ ਉੱਥੇ ਕੀ ਹੋ ਰਿਹਾ। ਔਰ ਉਹਦੇ 'ਚ ਉਹਨਾਂ ਨੇ ਕਿਹਾ ਵੀ ਬੇਸ਼ੱਕ ਇਸ ਵੇਲੇ ਦੁਨੀਆ 'ਚ ਹੀ ਕਾਫੀ ਚੈਲੰਜਸ ਚੱਲ ਰਹੇ ਨੇ, ਲੇਕਿਨ ਇੰਡੀਆ ਬਿਲਕੁਲ ਇਸ ਵੇਲੇ ਉਸ ਪਾਸੇ ਵੱਲ ਜਾ ਰਿਹਾ ਹੈ ਔਰ ਸਾਨੂੰ ਇਸ ਦੇ ਉੱਤੇ ਆਵਾਜ਼ ਚੁੱਕਣੀ ਚਾਹੀਦੀ ਹੈ। ਇਸੇ ਤਰ੍ਹਾਂ ਕਾਂਗਰਸਮੈਨ ਮੈਰੀਲੈਂਡ ਤੋਂ ਨੇ ਮਿਸਟਰ ਜੈਮੀ ਰੈਸਕਿਨ, ਉਹਨਾਂ ਨੇ ਕਿਹਾ, ਔਰ ਉਹ ਸਿਵਲ ਰਾਈਟਸ ਔਰ ਸਿਵਲ ਲਿਬਰਟੀਜ਼ ਦੇ ਨਾਲ ਵੀ ਉਹਦੀ ਸਬ ਕਮੇਟੀ ਨਾਲ ਵੀ ਜੁੜੇ ਹੋਏ ਨੇ। ਉਹਨਾਂ ਨੇ ਕਿਹਾ ਆਈ ਵਾਂਟ ਟੂ ਰੈਕਗਨਾਈਜ਼ ਦਾ ਫੈਕਟ that there is a continuing struggle for human rights in India, as there is a continuing struggle for human rights in every country of the earth, but there have been a lot of problems with the issue of religious authoritarianism and discrimination taking place in India against the Muslim minority, and indeed against Hindu minorities that are dissenting from officially orthodox views, and for free thinkers and Christians and others। ਸੋ ਘੱਟੋ ਘੱਟ ਇੰਨੀ ਕੁ ਆਵਾਜ਼ ਜਿਹੜੀ ਆ ਚੁੱਕਣ ਦੀ ਲਾਈਨ ਰੱਖੀ। ਔਰ ਇਹਨੇ ਜਿਹੜੀ ਮਿਸਟਰ ਮਿਆਂਜ਼ਾ ਨੇ ਈਵਨ ਫਾਦਰ ਸਤਾਨ ਸਵਾਮੀ ਜਿਹਨੂੰ ਜੇਲ੍ਹ 'ਚ ਰੱਖ ਕੇ ਜਿਨ੍ਹਾਂ ਦੀ ਮੌਤ ਹੋਈ, ਔਰ ਇਸ ਵੇਲੇ ਕਸ਼ਮੀਰੀ ਹਿਊਮਨ ਰਾਈਟ ਐਕਟਿਵਿਸਟ ਖੁਰਮ ਪਰਵੇਜ਼ ਜਿਹੜੇ ਕਸਟਡੀ 'ਚ ਨੇ, ਉਹਨਾਂ ਦੇ ਕੇਸ ਨੂੰ ਚੁੱਕਿਆ। ਔਰ ਉਹਨਾਂ ਨੇ ਕਿਹਾ ਕਿ ਵੀ ਦਾ ਕੰਟਰੀ ਇਜ਼ ਇਨ ਡੇਂਜਰ ਆਫ ਬਿਕਮਿੰਗ ਲੈਸ ਫਰੀ and less representative for all the people who live there। India is backsliding since 2014 ਕਿ 2014 ਤੋਂ। ਔਰ ਮੈਂ ਜਿਵੇਂ ਕਿਹਾ ਵੀ ਇਸ ਬਰੀਫਿੰਗ ਦੇ ਵਿੱਚ ਹਾਮਿਦ ਅੰਸਾਰੀ ਉਹਨਾਂ ਨੇ ਵੀ ਜੁਆਇਨ ਕੀਤਾ। ਔਰ ਇਸ ਦੇ ਉੱਤੇ BJP ਨੇ, ਹੁਣ ਤੁਸੀਂ ਦੇਖੋ ਜਿਵੇਂ ਅਸੀਂ ਰੈਂਟਾ ਸਿੱਖਾਂ ਦੀ ਗੱਲ ਕਰਦੇ ਹਾਂ, ਪੱਗਾਂ ਵਾਲੇ ਉਹਨਾਂ ਨੇ ਖੜੇ ਕੀਤੇ ਹੋਏ ਨੇ, ਉਹੀ ਖਾਲਿਸਤਾਨ ਦੇ ਖਿਲਾਫ ਬੋਲਣਗੇ, ਉਹੀ ਸਿੱਖ ਹਿੱਤਾਂ ਦੇ ਖਿਲਾਫ ਬੋਲਣਗੇ। ਇਵੇਂ ਹੀ ਉਹਨਾਂ ਨੇ ਰੈਂਟਾ ਮੁਸਲਮ ਖੜੇ ਕੀਤੇ ਹੋਏ ਨੇ। ਔਰ ਉਹਨਾਂ 'ਚੋਂ ਇੱਕ ਮੁਖਤਾਰ ਅਬਾਸ ਨਕਵੀ
ਜਿਹੜਾ ਉਹ ਮਿਨਿਸਟਰ ਉਹਨੂੰ ਬਣਾਇਆ ਹੋਇਆ, ਮਿਨਿਸਟਰ ਵੀ ਮਾਈਨੋਰਿਟੀਜ਼ ਦਾ। ਉਹਨੇ ਫੌਰਨ ਇਸ ਬਰੀਫਿੰਗ ਤੋਂ ਬਾਅਦ ਮੁਖਤਾਰ ਅਬਾਸ ਨਕਵੀ ਰਿਬਟਸ ਹਾਮਿਦ ਅੰਸਾਰੀਜ਼ ਰਿਮਾਰਕਸ ਔਨ ਕਲਚਰਲ ਨੈਸ਼ਨਲਿਜ਼ਮ। ਹੁਣ ਇਹ ਜਿਹੜਾ ਬੀਜੇਪੀ ਦਾ ਭੌਂਕਾ ਜਿਹੜਾ ਰੈਂਟਾ ਮੁਸਲਮ, ਇਹ ਕਹਿ ਰਿਹਾ ਜੀ ਇਹ ਦੇਖੋ ਬਾਹਰਲਿਆਂ ਦੇ ਨਾਲ ਰਲ ਕੇ ਇੰਡੀਆ ਬੈਸ਼ਿੰਗ ਦੀ ਕੰਸਪੀਰੇਸੀ ਚੱਲ ਰਹੀ ਹੈ, ਇਹ ਇੰਡੀਆ ਬੈਸ਼ਿੰਗ ਕਰ ਰਹੇ ਨੇ। ਔਰ ਉਹ ਇਹ ਕਹਿ ਰਿਹਾ ਜਿਹੜਾ ਇਹ ਹਾਮਿਦ ਹੈ ਮੁਖਤਾਰ ਅਬਾਸ ਨਕਵੀ, ਇਹ ਕਹਿ ਰਿਹਾ ਕਿ ਇਨ ਰੀਸੈਂਟ ਈਅਰਸ we have experienced the emergence of trends and practices that dispute the well-established principle of civic nationalism and interpose a new and imaginary practice of cultural nationalism। ਹੁਣ ਇਹ ਸਾਰੇ ਲਫ਼ਜ਼ ਘੜਨ ਦੇ ਮਾਹਿਰ ਇਹਨਾਂ ਨੇ ਬਿਠਾਏ ਹੁੰਦੇ ਨੇ ਕਿ ਜੀ ਇਹ ਜਿਹੜੇ ਨੇ ਇਹ ਤਾਂ ਇੰਡੀਆ ਦੀ ਬੈਸ਼ਿੰਗ ਕਰ ਰਹੇ ਨੇ ਔਰ ਇਹ ਇਹਨਾਂ ਦੇ ਉੱਤੇ। ਔਰ ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ ਕਿ ਇੰਡੀਆ ਦੇ ਵਾਈਸ ਪ੍ਰੈਜ਼ੀਡੈਂਟ ਹਾਮਿਦ ਅੰਸਾਰੀ ਨੂੰ ਜੇ ਕੱਲ ਨੂੰ UAPA ਦੇ ਥੱਲੇ ਬੁੱਕ ਕੀਤਾ ਹੋਏ ਕਿ ਭਾਈ ਤੂੰ ਸੈਡੀਸ਼ੀਅਸ ਐਕਟ ਕੀਤਾ ਹੈ। ਔਰ ਇਹ ਮਾਹੌਲ ਇਹ ਇਦਾਂ ਦੀ ਬਰੀਫਿੰਗ ਥੋੜੀ ਬਹੁਤ ਪੋਜ਼ਿਟਿਵਨੈਸ ਦਿੰਦੀ ਹੈ ਜਾਂ ਉਹਨਾਂ ਨੂੰ ਕਹੋ ਵੀ ਥੋੜੀ ਲਾਈਟ ਦਿੰਦੀ ਹੈ। ਪਰ ਜਿਵੇਂ ਮੈਂ 10 ਸਟੇਜਿਸ ਦਾ ਜ਼ਿਕਰ ਕੀਤਾ, ਮੈਂ ਹੁਣ ਵਕਤ ਦੇਖ ਰਿਹਾ, ਮੈਂ ਵੇਰਵੇ 'ਚ ਨਹੀਂ ਜਾ ਸਕਦਾ। ਇਹਨਾਂ 10 ਨੂੰ ਡਾਕਟਰ ਗ੍ਰੈਗਰੀ ਸਟੈਂਟਨ ਨੇ ਫਰੇਜ਼ ਕੀਤਾ ਹੈ ਕਲਾਸੀਫਿਕੇਸ਼ਨ। ਸਭ ਤੋਂ ਪਹਿਲਾਂ ਹੁੰਦਾ ਹੈ ਗਰੁੱਪ ਇਨ ਏ ਪੋਜੀਸ਼ਨ ਆਫ ਪਾਵਰ ਵਿਲ ਕੈਟਾਗਰਾਈਜ਼ ਪੀਪਲ according to ethnicity, race, religion or nationalities, employing an us versus them mentality। ਹੁਣ ਜਦੋਂ ਇਹ ਮਾਈਨੋਰਿਟੀਜ਼ ਵੱਲ ਗੱਲ ਕਰਦੇ ਨੇ, ਇੱਕਦਮ 200 ਮਿਲੀਅਨ ਮੁਸਲਮਾਨਾਂ ਨੂੰ ਪਾਕਿਸਤਾਨ ਦੇ ਖਾਤੇ 'ਚ ਪਾਉਂਦੇ ਨੇ, ਸਿੱਖਾਂ ਨੂੰ ਇੱਕਦਮ ਖਾਲਿਸਤਾਨੀ ਐਲਾਨ ਕੇ ਕਿ ਇੱਕ ਪਾਸਾ us versus them ਕਿ ਇਹ ਸਾਰੇ ਟ੍ਰੇਟਰ ਨੇ, ਜਿਵੇਂ ਅਲਗਾਵਵਾਦੀ, ਉਗਰਵਾਦੀ ਔਰ ਇਹ ਸਾਰੇ ਨਾਂ ਉਹਨਾਂ ਨੇ, ਆਤੰਕਵਾਦੀ, ਇਹ ਸਿੱਖਾਂ ਨੂੰ ਨਾਂ ਦਿੱਤੇ। ਦੂਸਰਾ ਸਿੰਬੋਲਾਈਜੇਸ਼ਨ ਕਿ ਕਿਵੇਂ, ਔਰ ਇਹ ਜ਼ਰੂਰੀ ਨਹੀਂ ਕਿ ਹਰ ਸਟੈਪ ਵਾਈਜ਼ ਹੋਏ, ਕਈ ਵਾਰੀ ਸਾਈਮਲਟੇਨੀਅਸਲੀ ਦੋਨੋਂ ਤਿੰਨੋਂ ਸਟੈਪ ਜਿਹੜੇ ਨੇ ਉਹ ਚੱਲ ਰਹੇ ਹੋ ਸਕਦੇ ਨੇ, ਜਿਹਨੂੰ ਉਹਨਾਂ ਨੇ ਕਿਹਾ ਗ੍ਰੈਗਰੀ ਨੇ ਕਿ ਦਾ ਲੀਨੀਅਰ ਪ੍ਰੋਗਰੈਸ਼ਨ ਮੇ ਕੋ ਐਗਜ਼ਿਸਟ, ਕਿ ਇੱਕੋ ਵੇਲੇ ਸਟੈਪ ਨੇ। ਫਿਰ ਸਿੰਬੋਲਾਈਜੇਸ਼ਨ ਹੈ ਪੀਪਲ ਆਰ ਆਈਡੈਂਟੀਫਾਈਡ ਐਜ਼ ਜੂਜ਼, ਰੋਮਾ ਔਰ ਟੁਟਸੀਜ਼ ਐਟਸੈਟਰਾ ਐਂਡ ਮੇਡ ਟੂ ਸਟੈਂਡ ਆਊਟ ਫਰਮ ਅਦਰਸ ਵਿਦ ਸਰਟਨ ਕਲਰਸ ਔਰ ਸਿੰਬੋਲਿਕ ਆਰਟੀਕਲਸ ਆਫ ਕਲੋਥਿੰਗ। ਕਿ ਵੀ ਹੁਣ ਜਿਵੇਂ ਮੋਦੀ बिहार दियां चोणां वेले कह रहा सी कि जी कौन दिल्ली में बैठे हैं आप पहरावे से अंदाजा लगा लीजिए। हुण मुसलमान जिहड़े डिवाउट ने दाढ़ी रखणगे, ज़ाहिर है उन्होंने सलवार कुर्ता उन्हां दा पहरावा है। सो ये है सिंबलाइज। सिखां दे मामले च तां साडीआं शक्लां ही ने वो कि भाई उन्हां नूं जिहड़ा कोई पछाणना औखा नहीं है कि भी किहदी नस्लकुशी करनी, जो नवंबर 84 च उन्होंने कीता। थर्ड उहदा स्टैप है डिस्क्रिमिनेशन। A dominant group uses laws, customs and political power to deny the rights of other groups. The powerless group may not be granted full civil rights or even citizenship। उन्हें CAA ਜਾਂ NRP ਕਾਨੂੰਨ ਕੀ ਨੇ ਉਸੇ ਪਾਸੇ ਨੂੰ ਲਿਜਾ ਰਹੇ ਨੇ। ਸਿੱਖਾਂ ਨੂੰ ਜੇ ਆਰਟੀਕਲ 25(b) ਦੇ ਥੱਲੇ ਹਿੰਦੂ ਕਲੱਬ ਕੀਤਾ ਹੋਇਆ ਹੈ, ਤੁਹਾਡੀ ਹੋਂਦ ਹੀ ਮਿਟਾਈ ਹੋਈ ਹੈ, ਪਰ ਤੁਹਾਡੇ ਨਾਲ ਡਿਸਕ੍ਰਿਮੀਨੇਸ਼ਨ ਬਰਾਬਰ ਹੈ ਜੀ, ਕਕਾਰ ਉਤਾਰ ਕੇ ਆਓ ਔਰ ਦੂਸਰਾ ਕਰੋ। ਦੈਨ ਡੀਹਿਊਮਨਾਈਜੇਸ਼ਨ। ਹੁਣ ਡੀਹਿਊਮਨਾਈਜੇਸ਼ਨ ਕੀ ਹੈ? ਜੋ ਅਮਿਤ ਸ਼ਾਹ ਨੇ ਜਦੋਂ ਅਸਾਮ ਦੇ ਕੈਂਪੇਨ ਤੇ ਗਿਆ ਤਾਂ ਉਹਨਾਂ ਨੂੰ ਟਰਮਾਈਟਸ ਕਿਹਾ ਕਿ ਭਾਈ ਅਸੀਂ ਤਾਂ ਸਿਉਂਕ ਵਾਂਗੂ ਇਹਨਾਂ ਨੂੰ ਚੁੱਕ ਕੇ ਮਾਰ ਦਿਆਂਗੇ। ਹੁਣ ਇਹ ਡੀਹਿਊਮਨਾਈਜੇਸ਼ਨ ਹੈ। ਦਾ ਡਿਮਿਨਿਸ਼ਡ ਵੈਲਿਊ ਆਫ ਡਿਸਕ੍ਰਿਮੀਨੇਟਡ ਗਰੁੱਪ ਇਜ਼ ਕਮਿਊਨੀਕੇਟਡ ਥਰੂ ਪ੍ਰੋਪੇਗੈਂਡਾ। ਪੈਰਲਲਸ ਆਰ ਡਰਾਨ ਵਿਦ ਐਨੀਮਲਸ, ਇਨਸੈਕਟਸ ਔਰ ਡਿਜ਼ੀਜ਼। ਹੁਣ ਤੁਸੀਂ ਕਹੋ ਜੀ ਇਹ ਤਾਂ ਕੋਡ ਹੈ, ਇਹਨੂੰ ਇਹ ਤੋਂ ਛੁਟਕਾਰਾ। ਹੁਣ ਇਹ ਹੈ, ਹੁਣ ਮੁਸਲਮਾਨਾਂ ਪ੍ਰਤੀ किस किस्म की लैंग्वेज इस्तेमाल की जाती है, वो मैं तुहानूं दस्सिया कि टरमाइट्स, इनू असी सफाई कर देंगे इन्हां दी। जां हरिद्वार संसद च की कह रहे हैं वो है ਡੀਹਿਊਮਨਾਈਜੇਸ਼ਨ। ऑर्गेनाइजेशन फिर जदों तुसीं एग्जीक्यूट करना है, एक जथेबंदी चाहिए है, उहदे च स्टेट, इट्स आर्मी और मिलिशिया डिजाइन जेनोसाइडल किलिंग प्लान्स। सो इंडिया दे च तां पुलिस है इस काम दे लई, RSS दे गुंडे सैमाई मिलिटेंट ट्रेंड। सो ऑर्गेनाइजेशन तो स्टेट भी है और सेमाई मिलिट्री उन्होंने रेडी है। पोलराइजेशन। प्रोपेगेंडा इज एम्प्लॉयड टू एम्पलीफाई द डिफरेंसेस बिटवीन ग्रुप्स। इंटरैक्शंस बिटवीन ग्रुप्स आर प्रोहिबिटेड एंड द मॉडरेट मैंबर्स ऑफ द ग्रुप इन पावर आर किल्ड। कि भी तुसी सिलैक्टिव किलिंग भी करते हो, जिहड़ी आवाज़ कला यही नहीं कि मुसलमान या सिख टारगेटेड ने, जिहड़े विद इन हिंदू कम्यूनिटी भी आवाज़ चुकते हैं। जिवें जे उन्होंने पहला सुली बाई और फलानी बाई बुली बाई दे थले ऐप कड्डी,
ਫਿਰ ਜਿਹੜੀਆਂ ਹਿੰਦੂ ਬੀਬੀਆਂ 20-25 ਜਿਹੜੀਆਂ ਐਕਟਿਵਿਸਟ ਜਿਨ੍ਹਾਂ ਨੇ ਇਹ ਕਿਹਾ ਵੀ ਇਹ ਗਲਤ ਹੈ, ਇਹ ਅਗੇਂਸਟ ਦਾ ਸਪਿਰਿਟ ਹੈ ਇੰਡੀਅਨ ਕਨਸਟੀਟਿਊਸ਼ਨ ਦੀ, ਫਿਰ ਉਹਨਾਂ ਦੀ ਨਿਲਾਮੀ ਵੀ ਕਰ ਦਿੱਤੀ। ਇਹ ਹੈ ਅਲਟੀਮੇਟਲੀ ਤੁਸੀਂ ਇਸ ਹੱਦ ਤੱਕ ਪੋਲਰਾਈਜ਼ ਕਰ ਦਿਓ ਕਿ ਜੇ ਮੈਜੋਰਿਟੀ ਕਮਿਊਨਿਟੀ ਦਾ ਕੋਈ ਤੁਹਾਡੇ ਨਾਲ ਹਮਦਰਦੀ ਵੀ ਕਰਦਾ ਹੈ ਜਿਨ੍ਹਾਂ ਦੇ ਜੈਨੋਸਾਈਡ ਕਰਨਾ ਹੈ ਤਾਂ ਉਹਨਾਂ ਨੂੰ ਟਾਰਗੇਟ ਕੀ ਪ੍ਰੈਪਰੇਸ਼ਨ, ਫਿਰ ਤੁਸੀਂ ਕੋਈ ਮੌਕਾ ਤਲਾਸ਼ ਕਰੋ। ਜਿਵੇਂ 70,000 ਕੁਰਸੀਆਂ ਖਾਲੀ ਪਈਆਂ, ਉੱਥੋਂ ਮੁੜ ਗਿਆ ਮੈਂ ਤਾਂ ਜ਼ਿੰਦਾ ਵਾਪਸ ਆ ਗਿਆ। ਹੁਣ ਕੋਈ ਕੁਝ ਵਾਪਰਿਆ ਨਹੀਂ ਹੈ, ਪਰ ਜੇ ਉਹ ਕਰਨਾ ਚਾਹੁੰਦੇ ਨਸਲਕੁਸ਼ੀ ਉਸ ਦਿਨ ਤੇ ਉਹਦੀ ਸ਼ੁਰੂਆਤ ਹੋ ਸਕਦੀ ਸੀ। ਦੇਖੋ ਜੀ ਇਹਨਾਂ ਨੇ ਮੋਦੀ ਨੂੰ ਮਾਰ ਦੇਣਾ ਸੀ ਇਸ ਤੋਂ ਪਹਿਲਾਂ ਕਿ ਇਹ ਮੋਦੀ ਨੂੰ ਮਾਰਨ, ਤੁਸੀਂ ਉਹਨਾਂ ਨੂੰ। ਸੋ ਇਹ ਹੈ victims are identified, separated and forced to wear symbols, deportations, isolation and forcible starvation, death list ਉਹ ਪ੍ਰੈਪਰੇਸ਼ਨ ਹੈ। ਜਿਵੇਂ ਨਵੰਬਰ 84 ਚ ਵੋਟਰ ਲਿਸਟਾਂ ਉਹਨਾਂ ਦੇ ਕੋਲ ਨੇ, ਇੱਕੋ ਸਾਈਜ਼ ਦਾ ਪਾਊਡਰ ਹੈ ਵਾਈਟ ਜਿਹਦੇ ਨਾਲ ਅੱਗ ਲਾਣੀ ਹੈ, ਸਰੀਏ ਰੱਖੇ ਹੋਏ ਨੇ ਕਿਹਦੇ ਨਾਲ ਉਹਨਾਂ ਨੇ ਮਾਰਨਾ ਹੈ, ਪਰਸੀਕਿਊਸ਼ਨ। ਫਿਰ ਵਿਕਟਮਸ ਆਰ ਆਈਡੈਂਟੀਫਾਈਡ, ਆਈਸੋਲੇਟਡ ਬੇਸਡ ਔਨ देयर ਐਥਨਿਕ ਔਰ ਰਿਲੀਜੀਅਸ ਆਈਡੈਂਟੀਟੀ। ਹੁਣ ਜੋ ਲਿੰਚਿੰਗ ਚੱਲ ਰਹੀ ਹੈ ਜੀ, ਇਹ ਗਾਂ ਦਾ ਮਾਸ ਨਿਕਲ ਆਇਆ ਜੀ, ਇਹ ਗਾਂ ਵਿਚਾਰਾ ਕੋਈ ਖਰੀਦ ਕੇ ਲਿਜਾ ਰਿਹਾ, ਇਹ ਤਾਂ ਮਾਰਨ ਲਈ ਲਿਜਾ ਰਿਹਾ ਸੀ ਜੀ। ਸਿੱਖਾਂ ਦੇ ਮਾਮਲੇ 'ਚ ਤੁਸੀਂ ਦੇਖ ਲਓ ਕਿ ਭਾਈ ਕਿਵੇਂ ਜਿਹੜਾ ਉਹ ਕਿਤੇ ਵੀ ਉਹ ਹੋਣ ਮਾਰ ਕੁਟਾਈ ਕਰਨ ਲਈ ਕੋਈ ਬਹਾਨਾ ਜਿਹੜਾ ਉਹਨਾਂ ਨੂੰ ਚਾਹੀਦਾ, ਉਹਦੀ ਲਿੰਚਿੰਗ ਜਿਹੜੀ ਹੈ ਉਹ ਕਰ ਦਿੰਦੇ ਨੇ। ਐਕਸਟਰਮੀਨੇਸ਼ਨ, ਹੁਣ ਅਦਰਵਾਈਜ਼ ਅਸੀਂ ਐਕਸਟਰਮੀਨੇਟ ਯੂਜ਼ ਕਰਦੇ ਹਾਂ, ਚੂਹੇ ਨੂੰ ਮਾਰਨਾ ਹੈ ਜਾਂ ਕਾਕਰੋਚਿਸ ਨੂੰ ਮਾਰਨਾ ਹੈ ਜਾਂ ਦੂਜਾ। ਹੁਣ ਉਹ ਕਿਉਂਕਿ ਉਹਨਾਂ ਨੂੰ ਡੀਹਿਊਮਨਾਈਜ਼ ਕੀਤਾ ਜਾ ਚੁੱਕਾ ਹੁੰਦਾ ਹੈ, ਉਹ ਇਸ ਹੱਦ ਤੱਕ ਗੱਲ ਕਰਦੇ ਨੇ। ਜਿਵੇਂ ਮੈਂ ਅਕਸਰ ਇਹ ਕਹਿੰਦਾ, ਨਵੰਬਰ 84 ਚ ਇੱਕ ਗੱਲ ਘੁੰਮ ਰਹੀ ਸੀ ਸਾਰੇ ਪਾਸੇ ਕਿ ਜੀ ਮੀਟਿੰਗ 'ਚ ਕੋਈ ਲੇਟ ਆਇਆ, ਉਹਨੂੰ ਕਿਹਾ ਤੂੰ ਲੇਟ ਕਿਉਂ ਆਇਆ? ਉਹ ਕਹਿੰਦਾ ਜੀ ਮੈਂ ਜਦੋਂ ਨਿਕਲਣ ਲੱਗਾ ਤੇ ਇੱਕ ਸਿੱਖ ਮੈਨੂੰ ਟੱਕਰ ਗਿਆ ਤੇ ਇੱਕ ਸੱਪ ਆ ਗਿਆ। ਉਹ ਕਹਿੰਦਾ ਵੀ ਪਹਿਲਾਂ ਤੂੰ ਕਿਹਨੂੰ ਮਾਰਿਆ? ਉਹ ਕਹਿੰਦਾ ਜੀ ਪਹਿਲਾਂ ਮੈਂ ਸਿੱਖ ਨੂੰ ਮਾਰਿਆ। ਮਤਲਬ ਹੁਣ ਇਹ ਆਲਰੇਡੀ ਉਹ ਮਾਹੌਲ ਬਣਾਇਆ ਹੋਇਆ ਹੈ। ਫਿਰ ਇਹ ਆ ਵੀ ਐਕਸਟਰਮੀਨੇਟ ਕਰੋ, ਜਿਵੇਂ ਤੁਸੀਂ ਸੱਪ ਮਾਰਿਆ ਜਾਂ ਇੱਕ ਟਰਮਾਈਟ, ਔਰ ਦੂਸਰਾ ਐਂਡ ਹੈ ਡਿਨਾਇਲ, ਕਿ ਇਹ ਸਭ ਕੁਝ ਕਰਨ ਤੋਂ ਬਾਅਦ ਜਿਹੜੇ ਪਰਸੀਕਿਊਟ ਕਰਨ ਵਾਲੇ ਹੁੰਦੇ ਨੇ ਜਾਂ ਜੈਨੋਸਾਈਡ ਕਰਨ ਵਾਲੀਆਂ ਸਟੇਟਸ ਹੁੰਦੀਆਂ ਨੇ, ਉਹ ਨਾਜ਼ੀਆਂ ਤੋਂ ਲੈ ਕੇ ਅੱਜ ਤੱਕ ਇੰਡੀਆ ਨੇ ਜੋ ਕੁਝ ਨਵੰਬਰ 84 ਚ ਕੀਤਾ, ਗੁਜਰਾਤ 2002 ਚ ਕੀਤਾ, ਇਹ ਨਹੀਂ ਹੈ ਵੀ ਇਹ ਨਸਲਕੁਸ਼ੀ ਹੁਣ ਨਵੀਂ ਦੀ। ਹੁਣ ਤਾਂ ਐਨ ਬਲਾਕ ਦੀ ਤਿਆਰੀ ਹੈ ਆਲਰੇਡੀ ਦੋਨਾਂ ਹੀ ਕੌਮਾਂ ਦੇ ਨਾਲ। ਜੂਨ 84, ਨਵੰਬਰ 84 ਪੰਜਾਬ 'ਚ 10 ਸਾਲ ਇੱਕ ਦਹਾਕਾ ਪੂਰਾ, ਔਰ 2002 ਚ ਮੁਸਲਮਾਨਾਂ ਦੇ ਨਾਲ ਵੱਡੇ ਪੈਮਾਨੇ ਤੇ। ਰੈਸਟ ਆਫ ਇੰਡੀਆ 'ਚ ਸਲੋਲੀ ਚੱਲ ਰਿਹਾ ਹੈ। ਹੁਣ ਇਹ ਪੁੱਛਣਾ ਅੱਜ ਹੋਲੋਕਾਸਟ ਡੇ ਦੇ ਉੱਤੇ ਜਿਹੜਾ UN 1945 ਨੂੰ ਯਾਦ ਕਰ ਰਹੀ ਹੈ ਕਿ ਇਹ ਕਿਹੜੀ ਕਬਰ 'ਚ ਸੁੱਤੀਆਂ ਹੋਈਆਂ ਨੇ ਇਹ ਇੰਟਰਨੈਸ਼ਨਲ ਆਰਗੇਨਾਈਜੇਸ਼ਨਸ, ਇਹ ਪਾਵਰਸ, ਤੇ ਇਹਨਾਂ ਦੇ ਨੈਵਰ ਅਗੇਨ ਸਲੋਗਨ ਦਾ ਕੀ ਬਣਿਆ? ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ, ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸਕੇਪ, ਵਰਜੀਨੀਆ 24486।
ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਪ੍ਰੋਗਰਾਮ ਨੂੰ ਹੋਰ ਅੱਗੇ ਵਧਾਉਂਦੇ ਹਾਂ ਅੱਜ ਦੀ ਦੂਸਰੇ ਵਿਸ਼ੇ ਦੇ ਨਾਲ। ਉਸ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਭਾਰਤ, ਅਮਰੀਕਾ ਤੇ ਚੀਨ ਦੇ ਹਵਾਲੇ ਨਾਲ ਕਿ ਪਿਛਲੇ ਦਿਨੀ ਅਮਰੀਕਾ ਨੇ ਚੀਨ ਬਾਰੇ ਕਿਹਾ ਸੀ ਕਿ ਚੀਨ ਆਪਣੇ ਗੁਆਂਢੀ ਦੇਸ਼ਾਂ ਨੂੰ ਡਰਾ ਧਮਕਾ ਰਿਹਾ ਹੈ। ਸੋ ਇਸ ਦੇ ਜਵਾਬ ਵਿੱਚ ਚੀਨ ਦਾ ਕਹਿਣਾ ਹੈ ਕਿ ਤੀਸਰੀ ਧਿਰ ਨੂੰ ਚੀਨ ਭਾਰਤ ਸਬੰਧਾਂ ਵਿੱਚ ਦਖਲਅੰਦਾਜ਼ੀ ਦੇਣ ਦਾ ਕੋਈ ਹੱਕ ਨਹੀਂ ਹੈ। ਅਸੀਂ ਨਾ ਕਿਸੇ ਨੂੰ ਧਮਕਾਉਂਦੇ ਹਾਂ ਤੇ ਨਾ ਹੀ ਕਿਸੇ ਦੀ ਧਮਕੀ ਮੰਨਦੇ ਹਾਂ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਦੋਸਤਾਂ ਨੇ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ, ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਿਹੜੇ ਆਜ਼ਾਦ ਤਰਬੀਅਤ ਇਨਸਾਨ ਹੁੰਦੇ ਨੇ ਜਾਂ ਸੱਚਮੁੱਚ ਆਜ਼ਾਦ ਸੈਲਫ ਕੌਨਫੀਡੈਂਸ ਨਾਲ ਭਰੇ ਹੋਏ ਮੁਲਕ ਹੁੰਦੇ ਨੇ, ਉਹਨਾਂ ਦੇ ਵਿੱਚ ਗੈਰਤ ਹੁੰਦੀ ਹੈ। ਬਿਲਕੁਲ। ਤੇ ਉਹਨਾਂ ਨੂੰ ਇਸ ਗੱਲ ਦਾ ਵੱਲ ਹੁੰਦਾ ਹੈ ਕਿ ਉਹਨਾਂ ਨੇ ਕਿਵੇਂ ਗੈਰਤ ਦੇ ਨਾਲ ਕਿਸੇ ਵੀ ਹੋਰ ਧਿਰ ਵੱਲੋਂ ਲਾਏ ਇਲਜ਼ਾਮ ਦਾ ਜਵਾਬ ਦੇਣੇ। ਬੇਸ਼ੱਕ ਅਸੀਂ ਚੀਨ ਦੇ ਜਿਹੜੇ ਕਮਿਊਨਿਸਟ ਸਿਸਟਮ ਹੈ ਉਸ ਦੇ ਕੋਈ ਐਡਮਾਇਰਰ ਨਹੀਂ ਹੈ। ਅਸੀਂ ਸਮਝਦੇ ਹਾਂ ਕਿ ਬਹੁਤ ਸਾਰੀਆਂ ਖਾਮੀਆਂ ਨੇ, ਪਰ ਉਹਨਾਂ ਨੇ ਬਹੁਤ ਸਾਰੀਆਂ ਚੀਜ਼ਾਂ ਵੈਸਟਰਨ ਵਰਲਡ ਦੀਆਂ ਇਕਨੋਮੀ ਦੇ ਹਵਾਲੇ ਨਾਲ ਜਾਂ ਦੂਜੇ ਨਾਲ ਅਡਾਪਟ ਵੀ ਕੀਤੀਆਂ। ਪਰ ਭਾਰਤ ਦੇ ਮਾਮਲੇ 'ਚ ਉਹ ਬੜੇ ਕਲੀਅਰ ਨੇ। 62 ਦੀ ਵਾਰ ਵੇਲੇ ਵੀ ਮੈਂ ਕੱਲ੍ਹ ਹੀ ਇੱਕ ਕਿਤਾਬ ਦਾ ਰਿਵਿਊ ਦੇਖ ਰਿਹਾ ਸੀ, ਜਿਹੜਾ ਇਹਨਾਂ ਦੇ ਜੈ ਰਮੇਸ਼ ਐਨਵਾਇਰਨਮੈਂਟ ਮਿਨਿਸਟਰ ਰਿਹਾ ਕਾਂਗਰਸ ਮਨਮੋਹਨ ਸਿੰਘ ਕੈਬਨਿਟ 'ਚ, ਉਹਨੇ ਲਿਖੀ ਹੈ ਕ੍ਰਿਸ਼ਨਾ ਮੈਨਨ ਬਾਰੇ। ਕ੍ਰਿਸ਼ਨਾ ਮੈਨਨ 62 ਦੇ ਵਿੱਚ ਜਿਹੜਾ ਡਿਫੈਂਸ ਮਿਨਿਸਟਰ ਸੀ ਨਹਿਰੂ ਦੀ ਕੈਬਨਿਟ ਦੇ ਵਿੱਚ, ਔਰ ਪੱਕਾ ਲੈਫਟਿਸਟ, ਹਾਲਾਂ ਐਂਗਲਿਸਾਈਜ਼ਡ ਪੂਰੀ ਤਰ੍ਹਾਂ, ਗੋਰਿਆਂ ਵਾਲੇ ਉਹਦੇ ਲੱਛਣ। ਔਰ ਇਹ ਉਹ ਪੀਰੀਅਡ ਸੀ ਜਦੋਂ ਕਿ ਜਨਰਲ ਥਮਈਆ ਉਸ ਤੋਂ ਪਹਿਲਾਂ ਫੌਜੀ ਜਨਰਲ ਸੀ, ਔਰ ਅੰਦਰ ਕੀ ਚੱਲ ਰਿਹਾ ਸੀ ਇਹਨਾਂ ਦੇ, ਨਹਿਰੂ ਕਿਸ ਪਿੱਚ ਤੇ ਖੇਡ ਰਿਹਾ ਸੀ, ਕ੍ਰਿਸ਼ਨਾ ਮੈਨਨ ਕਾਹਦੇ ਤੇ ਸੀ, ਡਿਫੈਂਸ ਕੀ ਸੀ। ਪਰ ਫੈਕਟ ਇਹ ਹੈ ਕਿ 40,000 ਸਕੁਅਰ ਮਾਈਲ ਤੋਂ ਜ਼ਿਆਦਾ ਟੈਰੀਟਰੀ ਚੀਨ ਨੇ ਇਹਨਾਂ ਤੋਂ ਖੋਈ 62 ਦੀ ਵਾਰ 'ਚ, ਹਿਊਮਿਲੀਏਟਿੰਗ ਡਿਫੀਟ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਹੁਣ ਵੀ ਜੋ ਚੀਨ ਨੇ ਜੂਨ 2020 ਗਲਵਾਨ ਵੈਲੀ 'ਚ ਇਹਨਾਂ ਦੇ ਨਾਲ ਕੀਤਾ, ਜਾਂ ਅੱਜ ਜੋ ਪੈਂਗਸੋ ਲੇਕ ਹੋਏ, ਡੈਪਸੋਂਗ ਹੋਏ, ਜਾਂ ਈਵਨ ਭੂਟਾਨ ਨਾਲ ਲੱਗਦਾ ਡੋਕਲਾਮ ਬਾਰਡਰ ਹੋਏ, ਇਹਨਾਂ ਦੇ ਆਪਣੇ ਸੋਰਸਿਸ ਮੁਤਾਬਕ 1000 ਸਕੁਅਰ ਕਿਲੋਮੀਟਰ ਤੋਂ ਜ਼ਿਆਦਾ ਟੈਰੀਟਰੀ ਜਿਹੜਾ ਚੀਨ ਨੇ ਇਹਨਾਂ ਤੋਂ ਖੋਈ ਹੈ, ਜਿਹਨੂੰ ਉਹ ਆਪਣੀ ਟੈਰੀਟਰੀ ਕਹਿੰਦੇ ਨੇ, ਜ਼ਾਹਰ ਹੈ। ਪਰ ਉਦੋਂ ਵੀ 62 ਦੀ ਵਾਰ ਔਰ ਜਨਰਲ ਥਮਈਆ ਬਾਰੇ ਕਿਹਾ ਜਾਂਦਾ ਹੈ ਕਿ ਉਹਨੂੰ ਉਸ ਤੋਂ ਪਹਿਲਾਂ ਰਿਜ਼ਾਈਨ ਜਿਹੜਾ ਉਹ ਰਿਟਾਇਰ ਚਲਾ ਗਿਆ ਸੀ, ਉਹਨੂੰ ਨਹੀਂ ਸੀ, ਫੁੱਲ ਜਨਰਲ ਨਹੀਂ ਸੀ ਬਣਾਇਆ ਗਿਆ, ਜਿਹਨੂੰ ਉਹ ਰਿਕਮੈਂਡ ਕਰ ਰਿਹਾ ਸੀ ਨੰਬਰ 2 ਨੂੰ, ਔਰ ਮਿਸਟਰ ਥਾਪਰ ਨਾਂ ਦਾ ਜਿਹੜਾ ਉਹਨੂੰ ਬਣਾਇਆ ਗਿਆ ਸੀ। ਹੁਣ ਉਸ ਪੀਰੀਅਡ 'ਚ ਵੀ ਥਮਈਆ ਨੇ ਆਪਣੀ ਰਿਕਾਰਡ 'ਚ ਲਿਖਿਆ ਸੀ ਕਿ ਵੀ ਚੀਨ ਦੇ ਨਾਲ ਪੰਗਾ ਨਾ ਲਓ, ਅਸੀਂ ਕੋਈ ਮੈਚ ਨਹੀਂ ਹਾਂ ਚੀਨ ਦੀ ਫੌਜ ਦਾ, ਜੇ ਚੀਨ ਭਾਰਤ ਟਕਰਾਅ ਹੋਇਆ ਤੇ ਅਸੀਂ ਮੁਕਾਬਲਾ ਨਹੀਂ ਕਰ ਸਕਾਂਗੇ। ਪਰ ਜਿਵੇਂ ਅਸੀਂ ਕਿਹਾ ਵੀ ਜਦੋਂ ਇੱਕ ਪੰਜਾਬੀ ਦਾ ਲਫ਼ਜ਼ ਹੈ ਫਤੂਰ, ਅਮਰੀਕਾ 'ਚ ਅੰਗਰੇਜ਼ੀ 'ਚ ਗੰਗ ਹੋ ਕਹਿੰਦੇ ਨੇ ਕਿ ਜੇ ਤੁਹਾਡਾ ਗੰਗ ਹੋ ਐਟੀਚਿਊਡ ਹੈ, ਤੇ ਉਦੋਂ ਵੀ ਨਹਿਰੂ ਦੇ ਦਿਮਾਗ 'ਚ ਜਿਹੜਾ ਫਤੂਰ ਸੀ ਮੁੜ ਕੇ ਮੋਦੀ ਨੂੰ ਵੀ ਚੜ੍ਹਿਆ। ਚੀਨ ਨੇ ਦੋਵੇਂ ਵਾਰੀ ਫਤੂਰ ਲਾ ਕੇ ਜਿਹੜਾ ਉਹ ਥੱਲੇ ਲਿਆ ਕੇ ਬਿਠਾ ਦਿੱਤਾ, ਪਤਾਲ 'ਚ ਗੱਡ ਦਿੱਤਾ। ਫਿਰ ਤਾਂ ਨਹਿਰੂ ਮਰ ਗਿਆ 2 ਸਾਲ ਦੇ ਵਿੱਚ, 27 ਮਈ 1964 ਨੂੰ ਦੀ ਡੈਥ ਹੋ ਗਈ। ਹੁਣ ਨਹਿਰੂ ਨੇ ਲੁੱਕ ਈਸਟ, ਜਿਹਨੂੰ ਇਹਨਾਂ ਨੇ ਬਾਅਦ 'ਚ ਕਿਹਾ ਥਰੋ ਦੈਮ ਆਊਟ, ਉਹਨਾਂ ਦੀਆਂ ਜਿਹੜੀਆਂ ਪਿਕਟਸ 'ਚ ਜਿਹੜਾ ਅਨਡਿਸਾਈਡਡ ਬਾਰਡਰ ਸੀ ਮੈਕਮੋਹਨ ਲਾਈਨ ਦੇ ਥੱਲੇ, ਜਿਹਨੂੰ ਚੀਨ ਨੇ ਕਦੇ ਨਹੀਂ ਮੰਨਿਆ, ਇੰਡੀਆ ਸੀ ਜਿਹਨੇ ਐਗਰੈਸ਼ਨ ਕੀਤਾ, ਤੇ ਫਿਰ ਚੀਨ ਨੇ ਕੀ ਸਬਕ ਸਿਖਾਇਆ ਉਹ ਸਾਹਮਣੇ। ਹੁਣ ਇਹੀ ਕੰਮ ਮੋਦੀ ਨੇ ਕਿਹਾ ਜੀ ਅਸੀਂ ਆਪਣੀ ਫੋਰਨ ਪਾਲਿਸੀ 'ਚ ਚੇਂਜ ਲਿਆ ਰਹੇ ਹਾਂ, ਲੁੱਕ ਈਸਟ, ਔਰ ਉਹਨਾਂ ਨੂੰ ਲੱਗਾ ਵੀ ਅਮਰੀਕਾ ਦੇ ਨਾਲ ਹੁਣ ਸਾਡੀ ਯਾਰੀ ਹੈ ਔਰ ਅਸੀਂ ਜਿਹੜਾ ਹੈ ਉਹ ਕਰੀਏ। ਚੀਨ ਨੇ ਉਦੋਂ ਵੀ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ, ਬਾਅਦ 'ਚ ਵੀ ਚਾਨ ਲਾਈ, ਜਿਹੜਾ ਹਰ ਹਫ਼ਤੇ ਬਾਅਦ ਕਲਕੱਤੇ ਆਇਆ ਹੁੰਦਾ ਸੀ, ਇੰਡੀਅਨ ਫੂਡ ਨੂੰ ਬੜਾ ਪਸੰਦ ਸੀ ਔਰ ਨਹਿਰੂ ਦਾ ਦੋਸਤ ਵੀ ਸੀ। ਉਹਨਾਂ ਨੇ ਕਿਹਾ ਵੀ ਬੈਠ ਕੇ ਡਿਸਾਈਡ ਕਰ ਲਓ ਇਹ ਨਾ, ਪਰ ਇਹਨਾਂ ਨੂੰ ਫਤੂਰ ਸੀ ਕਿਉਂਕਿ ਇਹਨਾਂ ਨੇ ਹੈਦਰਾਬਾਦ 1948 'ਚ ਫੌਜੀ ਤਾਕਤ ਨਾਲ ਖੋਇਆ ਸੀ, 1960 ਤੱਕ ਪਹੁੰਚਦੇ ਆ ਗੋਆ ਦੇ ਉੱਤੇ ਕਬਜ਼ਾ ਕੀਤਾ ਹੋਇਆ ਸੀ, ਔਰ ਫਿਰ ਇਹਨਾਂ ਦਾ ਜੋ ਹਸ਼ਰ ਹੋਇਆ ਉਹ ਸਾਹਮਣੇ। ਹੁਣ ਇਵੇਂ ਹੀ ਬਹੁਤ ਦੇਖੋ, ਝੂਠ ਜਦੋਂ ਅਸੀਂ ਕਹਿੰਦੇ ਹਾਂ, ਬੇਸ਼ੱਕ ਚਾਣਕਿਆ ਦੀ ਨੀਤੀ ਨੂੰ ਮੰਨਣ ਵਾਲੇ ਚਾਣਕਿਆ ਪੁੱਤਰ, ਇਹਨਾਂ ਨੂੰ ਪਤਾ ਹੈ ਕਿ ਜਿੰਨਾ ਵੱਡਾ ਝੂਠ ਬੋਲੋ ਉਨਾ ਜ਼ਿਆਦਾ ਲੋਕ ਯਕੀਨ ਕਰਦੇ ਨੇ। ਲੋਕ ਇਹ ਸਮਝਦੇ ਨੇ ਵੀ ਇਹ ਇੰਨਾ ਝੂਠ ਤਾਂ ਨਹੀਂ ਹੋ ਸਕਦਾ, ਪਰ ਉਹਦੀ ਇੱਕ ਫਲਿੱਪ ਸਾਈਡ ਹੈ। ਫਲਿੱਪ ਸਾਈਡ ਇਹ ਹੈ ਕਿ ਜਿਹੜਾ ਬੰਦਾ ਝੂਠ ਬੋਲਦਾ ਹੈ ਫਿਰ ਉਹ ਆਪਣੇ ਝੂਠ ਦੇ ਉੱਤੇ ਇਤਬਾਰ ਕਰਨ ਲੱਗ ਜਾਂਦਾ। ਉਹਨੂੰ ਲੱਗਦਾ ਵੀ ਵਾਕਈ ਦੁਨੀਆ ਨੂੰ ਤਾਂ ਉਹਨੇ ਇਤਬਾਰ ਕਰਵਾ ਲਿਆ ਹੁੰਦਾ, ਔਰ ਉਹੀ ਪੀਰੀਅਡ ਹੁੰਦਾ ਜਦੋਂ ਉਹ ਫਿਰ ਜ਼ਮੀਨ 'ਚ ਧੱਸ ਜਾਂਦਾ।
ਅੱਛਾ ਹੁਣ ਇਹਨਾਂ ਨੇ ਖੁਦ ਹੀ ਕਹਿ ਕੇ ਕਿ ਜੀ ਸੁਪਰ ਪਾਵਰ, ਔਰ ਜਦੋਂ ਵਾਜਪਾਈ ਪ੍ਰਾਈਮ ਮਿਨਿਸਟਰ ਸੀ ਤੁਸੀਂ ਇਹਨਾਂ ਦੇ ਉਹ ਕੱਢ ਲਓ ਸਾਰੇ ਜਿਹੜੇ ਵੱਡੇ ਵੱਡੇ ਇਹਨਾਂ ਦੇ ਪ੍ਰੋਪੇਗੈਂਡੇ ਲਈ ਇਹਨਾਂ ਨੇ ਵੱਡੀਆਂ ਕੰਪਨੀਆਂ, ਫੋਰਨ ਕੰਪਨੀਆਂ ਹਾਇਰ ਕੀਤੀਆਂ, PR ਫਰਮਸ। ਉਹਨਾਂ ਦਾ ਸਲੋਗਨ ਸੀ ਕਿ 2025 ਤੱਕ ਅਸੀਂ ਚੀਨ ਨੂੰ ਪਿੱਛੇ ਛੱਡ ਜਾਾਂਗੇ ਔਰ 2050 ਤੱਕ ਅਸੀਂ ਅਮਰੀਕਾ ਨੂੰ ਪਿੱਛੇ ਛੱਡ ਜਾਾਂਗੇ। ਇਕਨੋਮਿਕਲ ਪਾਵਰ, ਏਸ਼ੀਅਨ ਟਾਈਗਰ, ਸ਼ਾਈਨਿੰਗ ਇੰਡੀਆ, ਪਤਾ ਨਹੀਂ ਕੀ ਕਿਹੜਾ ਇੰਡੀਆ। ਇਨ ਦਾ ਐਂਡ ਹੁਣ ਅੱਜ ਚਾਈਨਾ ਇਕਨੋਮਿਕਲੀ ਕਿੱਥੇ ਹੈ? $15 ਟ੍ਰਿਲੀਅਨ ਦੀ ਚਾਈਨਾ ਦੀ ਇਕਨੋਮੀ ਹੈ। ਇੰਡੀਆ ਦੀ ਇਕਨੋਮੀ ਸਿਮਟ ਕੇ $2 ਟ੍ਰਿਲੀਅਨ ਦੇ ਉੱਤੇ ਹੈ। ਮਿਲੀਟੈਰੀਲੀ ਚਾਈਨਾ ਦਾ ਕੀ ਮੈਚ ਨੇ ਉਹ ਉਹਨਾਂ ਨੂੰ ਗਲਵਾਨ ਵੈਲੀ ਜੂਨ 2020 ਤੋਂ ਲੈ ਕੇ ਸਾਰੇ ਹੀ ਫਰੰਟਸ ਦੇ ਉੱਤੇ ਜਿਹੜੇ 4-5 ਮੈਂ ਗਿਣਾਏ ਨੇ ਉੱਥੇ ਇਹ ਲੂਜ਼ਰ ਨੇ। ਫਿਰ ਵੀ ਚਾਈਨਾ ਉਹਨਾਂ ਨੂੰ ਇਹ ਕਹਿੰਦਾ ਕਿ ਵੀ ਨਿਬੇੜੋ ਕੰਮ ਇਸ ਨੂੰ। ਹੁਣ ਇਹ ਅਮਰੀਕਾ ਦੇ ਇਹ ਸਮਝਦੇ ਨੇ ਕਿ ਦੇਖੋ ਜੇ ਅਮਰੀਕਾ ਨੇ ਹੁਣ ਈਵਨ ਯੂਕਰੇਨ ਦਾ ਕ੍ਰਾਈਸਿਸ ਚੱਲ ਰਿਹਾ ਪਰ ਕਦੇ ਵੀ ਐਸਾ ਨਹੀਂ ਹੋਏਗਾ ਕਿ ਅਮਰੀਕਾ ਜਿਹੜਾ ਹੈ ਉਹ ਕੱਲ ਨੂੰ ਉਹ ਤਾਂ ਉੱਥੋਂ ਅਫਗਾਨਿਸਤਾਨ ਚੋਂ ਫੌਜ ਕੱਢੀ ਹੈ 20 ਸਾਲ ਬਾਅਦ ਉਹਨਾਂ ਨੇ। ਜੇ ਚੀਨ ਨਾਲ ਇੰਡੀਆ ਦਾ ਹੁੰਦਾ ਅਮਰੀਕਨ ਟਰੂਪਸ ਜਾਣਗੇ ਉੱਥੇ ਪ੍ਰੋਟੈਕਟ ਕਰਨ ਨੂੰ, ਰੈਜ਼ੋਲੂਸ਼ਨ ਕਰ ਦੇਣਗੇ, ਲੋਕ ਸੈਂਕਸ਼ਨਸ ਲਾ ਦੇਣਗੇ ਜਿਵੇਂ ਰਸ਼ੀਆ ਤੇ ਲਾ ਰਹੇ ਨੇ ਜੇ ਯੂਕਰੇਨ ਤੇ। ਇਸ ਤੋਂ ਬਿਯੋਂਡ ਕੁਝ ਨਹੀਂ ਹੋਣਾ। ਸੋ ਗਵਾਂਢੀਆਂ ਦੇ ਨਾਲ ਜਿਹੜੀ ਫੋਕ ਵਿਜ਼ਡਮ ਹੁੰਦੀ ਹੈ ਹਮੇਸ਼ਾ ਹੀ ਉਹ ਇਹੀ ਹੁੰਦੀ ਹੈ ਕਿ ਭਾਈ ਜਿਹੜਾ ਰਿਸ਼ਤੇਦਾਰ ਮਾੜਾ ਹੋਏ ਕੋਈ ਗੱਲ ਨਹੀਂ, ਗਵਾਂਢੀ ਮਾੜਾ ਨਾ ਹੋਏ। ਰਿਸ਼ਤੇਦਾਰ ਤੁਹਾਡਾ ਪਹੁੰਚੇਗਾ ਦੁੱਖ ਸੁੱਖ ਵੇਲੇ, ਗਵਾਂਢੀ ਤੁਹਾਡੇ ਨੈਕਸਟ ਡੋਰ ਹੈ। ਹੁਣ ਚਾਈਨਾ ਦੀ ਜਿਹੜੀ ਅਕਮੋਡੇਟਿਵ ਲਾਈਨ ਰਹੀ ਹੈ ਹਮੇਸ਼ਾ ਹੀ, ਬਾਕੀ ਉਹ ਆਪਣੀ ਸੋਵਰਨਟੀ ਬਾਰੇ ਆਪਣੇ ਐਮਪਾਇਰ ਬਾਰੇ ਉਹ ਬੜੇ ਕੌਨਸ਼ੀਅਸ ਨੇ ਕਿ ਵੀ ਅਸੀਂ ਇਹਦੇ ਤੇ ਕੋਈ ਗਿਵਨ ਨਹੀਂ ਕਰਨਾ ਔਰ ਉਹ ਪ੍ਰੈਸ਼ਰ ਨਹੀਂ ਮੰਨਦੇ। ਔਰ ਇੰਡੀਆ ਨੇ ਨਾਲੇ ਤਾਂ ਉਹ ਇਹ ਸਾਰੇ ਦੇ ਵਿੱਚ ਉਹ ਲੂਜ਼ਰ ਹੋਏ। ਹੁਣ ਅਮਰੀਕਾ ਨਾਲ ਇਹਨਾਂ ਨੇ ਕੁਆਡ 'ਚ ਵੜੇ, 4 ਜਿਹੜੇ ਮੁਲਕ ਉਹਦੇ ਥੱਲੇ ਵੀ ਚਾਈਨਾ ਨੂੰ ਇਹ ਮੈਸੇਜ ਗਿਆ ਕਿ ਜੇ ਅਸੀਂ ਤੁਹਾਨੂੰ ਜਿਹੜਾ ਉਹ ਸਾਊਥ ਚਾਈਨਾ ਸੀ ਦੇ ਵਿੱਚ ਘੇਰਨਾ। ਹੁਣ ਉਸ ਸਾਰੇ ਦੇ ਚੱਲਦੇ ਆ ਹਾਲਾਂਕਿ 14ਵਾਂ ਰਾਉਂਡ ਇੰਡੀਆ ਔਰ ਚਾਈਨਾ ਦੇ ਆਰਮੀ ਲੈਵਲ ਕਮਾਂਡੈਂਟਸ ਦਾ ਹੋਇਆ, ਨਤੀਜਾ ਤਾਂ ਕੁਝ ਨਹੀਂ ਨਿਕਲਿਆ ਲੇਕਿਨ ਚਲੋ ਜਦੋਂ ਤੁਸੀਂ ਗੱਲਬਾਤ ਕਰਦੇ ਹੋ ਟੈਨਸ਼ਨ ਤਾਂ ਘਟਦੀ ਹੈ। ਐਨ 14ਵੇਂ ਰਾਉਂਡ ਦੇ ਜਿਹੜੇ ਜਦੋਂ ਹੋਣਾ ਸੀ ਉਸ ਤੋਂ ਇੱਕ ਦਿਨ ਪਹਿਲਾਂ ਅਮਰੀਕਾ ਦੀ ਸਟੇਟਮੈਂਟ ਸੀ ਕਿ ਵੀ ਜਿਹੜਾ US ਵਾਸ ਕਲੋਜ਼ਲੀ ਮੋਨੀਟਰਿੰਗ ਦਾ ਸਿਚੁਏਸ਼ਨ that it was concerned about Beijing's destabilization behavior and attempt to intimidate its neighbors। ਇਹ ਕੋਟ ਅਨਕੋਟ ਹੈ। ਵਾਈਟ ਹਾਊਸ ਸਪੋਕਸਮੈਨ ਨੇ ਕਿਹਾ ਕਿ ਜੀ ਇਹ ਐਨ ਗੱਲਬਾਤ ਕਿ ਜੀ ਅਸੀਂ ਮੋਨੀਟਰ ਕਰ ਰਹੇ ਹਾਂ ਚੀਨ ਭਾਰਤ ਦੇ ਵਿਚਾਲੇ ਕੀ ਚੱਲ ਰਿਹਾ ਔਰ ਅਸੀਂ ਜਿਹੜਾ ਬੀਜਿੰਗ ਡੀਸਟੈਬਲਾਈਜ਼ ਕਰਨਾ ਚਾਹੁੰਦਾ ਜਿਵੇਂ ਐਜ਼ ਇਫ ਇੰਡੀਆ ਨੂੰ ਤੋੜਨਾ ਚਾਹੁੰਦਾ ਔਰ ਇੰਟੀਮੀਡੇਟ ਕਰਨਾ ਚਾਹੁੰਦਾ, ਇਸ ਦੇ ਉੱਤੇ ਅਸੀਂ ਅੱਖ ਰੱਖ ਰਹੇ ਹਾਂ। ਹੁਣ ਇਸ ਬਿਆਨ ਦੇ ਉੱਤੇ ਚਾਈਨਾ ਨੇ ਚਲੋ ਗੱਲਬਾਤ ਚੋਂ ਤਾਂ ਕੀ ਨਿਕਲਣਾ ਸੀ, ਉਦੋਂ ਉਹਨਾਂ ਨੇ ਰਿਐਕਟ ਨਹੀਂ ਕੀਤਾ। ਪਰ ਹੁਣ ਅੱਜ ਜਦੋਂ ਅਸੀਂ ਦੇਖਦੇ ਹਾਂ ਕਿ ਪੀਪਲਜ਼ ਲਿਬਰੇਸ਼ਨ ਆਰਮੀ ਦੇ ਸੀਨੀਅਰ ਕਰਨਲ ਵੂ ਕੁਏਨ ਜਿਹੜੇ ਕਿ ਸਪੋਕਸਮੈਨ ਨੇ ਉਹਨਾਂ ਦੀ ਮਿਨਿਸਟਰੀ ਆਫ ਡਿਫੈਂਸ ਦੇ, ਅੱਜ ਬੀਜਿੰਗ ਦੇ ਵਿੱਚ ਉਹਨਾਂ ਨੇ ਜਿਹੜੀ ਸਟੇਟਮੈਂਟ ਉਹਨਾਂ ਨੇ ਉਦੋਂ ਦਿੱਤੀ ਉਸ ਨੂੰ ਉਹਨਾਂ ਨੇ ਰਿਸਪੌਂਡ ਕੀਤਾ। ਉਹਦੇ 'ਚ ਉਹਨਾਂ ਨੇ ਕਿਹਾ ਸਮ ਪੀਪਲ ਔਨ ਦਾ US ਸਾਈਡ like to use the word coercion, but they do not know that US is the originator and master of coercive diplomacy, Colonel Wu said, adding, China was firmly opposed to US engaging in coercive diplomacy with other countries. फिर उन्होंने कहा कि China will work together with Indian side to continue to properly deal with the border issue through negotiations। फिर उस दे उत्ते उन्हें जड़ा ਫਾਈਨਲ ਲਾਈਨ ਦਿੱਤੀ ਕਿ ਭਾਈ ਅਸੀਂ ਜਿਹੜੇ ਹੈ ਨਾ ਤੁਹਾਡੀ ਕਿਸੇ ਨੂੰ ਅਸੀਂ ਦਬਾਅ ਥੱਲੇ ਕੋਈ ਫੈਸਲਾ ਲੈਂਦੇ ਨਾ ਅਸੀਂ ਕੋਇਟਸ ਕਰਦੇ ਨਾ ਹੀ ਅਸੀਂ ਕਿਸੇ ਦਾ ਦਬਾਅ ਮੰਨਦੇ। ਹੁਣ ਇਹਦੇ 'ਚ 3 ਗੱਲਾਂ ਉਹਨਾਂ ਨੇ ਪਹਿਲਾਂ ਤਾਂ ਅਮਰੀਕਾ ਨੂੰ ਇਹ ਕਿਹਾ ਕਿ ਜੇ ਤੁਸੀਂ ਇਹ ਕੁਝ ਕਰਦੇ ਹੋ ਕਿ ਵੀ ਤੁਸੀਂ ਇਸ ਦਬਾਅ ਵਾਲੀ ਡਿਪਲੋਮੇਸੀ ਦੇ ਨਾਲ ਦੂਸਰੇ ਮੁਲਕਾਂ ਨੂੰ ਆਪਣੀ ਫੇਵਰ 'ਚ ਕਰਦੇ ਹੋ, ਅਸੀਂ ਇਸ ਦੇ ਵਿੱਚ ਯਕੀਨ ਨਹੀਂ ਰੱਖਦੇ। ਦੂਸਰਾ ਉਹਨਾਂ ਨੇ ਕਿਹਾ ਜੀ ਨਨ ਆਫ ਯੂਅਰ ਬਿਜ਼ਨਸ, ਇਹ ਸਾਡਾ ਬਾਇਲੇਟਰਲ ਇਸ਼ੂ ਹੈ ਇੰਡੀਆ ਦੇ ਨਾਲ ਔਰ ਕੋਈ ਥਰਡ ਪਾਰਟੀ ਇੰਟਰਵੈਂਸ਼ਨ ਦੀ ਜਿਹੜੀ ਹੈ ਉਹ ਇਹਦੇ 'ਚ ਕੋਈ ਲੋੜ ਨਹੀਂ ਹੈ। ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਜੀ ਅਸੀਂ ਕਲੋਜ਼ ਕੰਟੈਕਟ 'ਚ ਹੈ, ਵੀ ਆਰ ਕੰਟੀਨਿਊਇੰਗ ਵਿਦ ਦਾ ਡਾਇਲੌਗ ਐਂਡ ਮਿਊਚੁਅਲੀ ਐਕਸੈਪਟੇਬਲ ਰੈਜ਼ੋਲੂਸ਼ਨ ਅਸੀਂ ਇਹ ਕੱਢਾਂਗੇ। ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਵੀ ਇਹ ਹੌਟ ਸਪ੍ਰਿੰਗਸ ਔਰ ਦੂਸਰੇ ਸਾਰੀ
ਗੱਲਬਾਤ ਚੱਲ ਰਹੀ ਹੈ। ਔਰ ਇਹ ਸਾਰੇ 'ਚ ਜਿਹੜੀ ਉਹਨਾਂ ਦੀ ਇੱਕ ਕੋਹੈਸਿਵਨੈਸ ਦੇ ਉੱਤੇ ਜਿਹੜੀ ਸਟੇਟਮੈਂਟ ਹੈ ਉਹਦੇ 'ਚ ਉਹਨਾਂ ਨੇ ਕਿਹਾ ਕਿ ਅਸੀਂ ਜਿਹੜਾ ਹਾਂ China's clear-cut position that China neither coerces nor is coerced by others and strongly opposes the US forcing coercive diplomacy on other countries ਕਿ ਨਾ ਅਸੀਂ ਦਬਦੇ ਨਾ ਹੀ ਦਬਾਉਂਦੇ। ਔਰ ਇਹ ਜੇ ਕਹਿਣਾ ਹੋਏ ਜਿਹਨੂੰ ਗੁਰੂ ਤੇਗ ਬਹਾਦਰ ਸਾਹਿਬ ਦਾ ਇਹ ਫਰਮਾਨ ਹੈ ਕਿ ਭੈ ਕਾਹੂ ਕੋ ਦੇਤ ਨੈ ਭੈ ਮਾਨਤਾ ਨੇ, ਸਿੱਖ ਦਾ ਕਰੈਕਟਰ ਵੀ ਹੈ ਕਿ ਸਿੱਖ ਬਿਲਾ ਵਜ੍ਹਾ ਕਿਸੇ ਨੂੰ ਡਰ 'ਚ ਨਹੀਂ ਰੱਖਦਾ ਹੈ, ਖਾਮਖਾ ਕਿਸੇ ਦੇ ਉੱਤੇ ਦਬਾਅ ਨਹੀਂ ਬਣਾਉਂਦਾ। ਨੈ ਭੈ ਮਾਨਤਾਨ, ਪਰ ਉਹ ਕਿਸੇ ਦਾ ਡਰ ਕਬੂਲ ਦਾ ਵੀ ਨਹੀਂ ਹੈ। ਸੋ ਮੈਂ ਸਮਝਦਾ ਵੀ ਇਹ ਸਾਰੇ ਦੇ ਵਿੱਚ ਹਾਲਾਂ ਜਿਹੜਾ ਇੱਕ 15 ਸਾਲ ਦਾ ਅਰੁਣਾਚਲ ਦਾ ਜਿਹਨੂੰ ਚਾਈਨਾ ਸਾਊਥ ਚਾਈਨਾ ਕਹਿੰਦਾ ਉਹਨਾਂ ਦਾ ਮੁੰਡਾ ਜਿਹੜਾ ਉਹਨੂੰ ਇਹਨਾਂ ਦੀ ਆਰਮੀ ਨੇ ਕਿਹਾ ਸੀ ਜੀ ਚਾਈਨਾ ਚੁੱਕ ਕੇ ਲੈ ਗਿਆ, ਪਰ ਔਰ ਫਿਰ ਇੰਡੀਅਨ ਆਰਮੀ ਨੇ ਰਿਕੁਐਸਟ ਕੀਤੀ ਕਿ ਜੀ ਸਾਨੂੰ ਮੋੜ ਦਿਓ। ਸੋ ਚਾਈਨੀਜ਼ ਆਰਮੀ ਹੈਂਡਸ ਓਵਰ ਮਿਸਿੰਗ ਅਰੁਣਾਚਲ ਬॉय ਟੂ ਇੰਡੀਅਨ ਆਰਮੀ 19 ਇਅਰਸ। ਉਹਦਾ ਨਾਮ ਮੀਰੀਅਮ ਟੈਰਨ ਹੈ, ਜਿਡੋ ਵਿਲੇਜ ਹੈ ਇਨ ਅਪਰ ਸਟੈਂਗ ਡਿਸਟ੍ਰਿਕਟ ਆਫ ਅਰੁਣਾਚਲ। ਸੋ ਚੀਨ ਨੇ ਜਿਵੇਂ ਚੁੱਕਿਆ ਸੀ ਉਹਨਾਂ ਨੂੰ, ਹਾਂ ਸੋ ਉਹਨਾਂ ਨੇ ਦੱਸਤਾ ਕਿ ਵੀ ਇਹ ਸਾਡੇ ਲਈ ਖੱਬੇ ਹੱਥ ਦਾ ਕੰਮ ਹੈ। ਸੋ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਨੇ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਵੱਲੋਂ ਸੈਂਟਰਲ ਏਸ਼ੀਆ ਦੇ 5 ਇਸਲਾਮਿਕ ਮੁਲਕਾਂ ਦੇ ਪ੍ਰੈਜ਼ੀਡੈਂਟਸ ਨਾਲ ਰੱਖੀ ਗਈ ਸਮਿਟ ਪੂਰੀ ਤਰ੍ਹਾਂ ਨਾਕਾਮ ਰਹੀ ਹੈ। ਸੋ ਅਸਲ ਵਿੱਚ ਚੀਨ ਨੇ 24 ਆਵਰਸ ਦੇ ਨੋਟਿਸ ਤੇ ਖੁਦ ਇਹਨਾਂ ਮੁਲਕਾਂ ਨਾਲ ਸਮਿਟ ਕਰਕੇ ਭਾਰਤੀ ਸਮਿਟ ਦੀ ਫੂਕ ਕਰ ਦਿੱਤੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਆਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰ ਹਨ? ਦੇਖੋ ਇੱਕ ਸ਼ੇਅਰ ਹੈ ਜੇ ਉਹਨੂੰ ਮੈਂ ਕਰੈਕਟ ਕੋਟ ਕਰ ਰਿਹਾ ਹਾਂ कि बहुत शोर सुनते थे पहलू में दिल का, जब चीरा तो एक कतरा खून ना निकला। पहलू दिल धड़क रहा था, जो दिल दे विच पंप तां करदा खून तां नहीं निकलिया, चीरिया कुछ भी नहीं सी ਉਹਦੇ ਚ। सो ਅਸੀਂ ਕੱਲ ਵੀ ਜ਼ਿਕਰ ਕੀਤਾ ਸੀ ਕਿ ਵੀ ਕਿਵੇਂ ਚੀਨ ਨੇ ਪ੍ਰੀਐਂਪਟ ਕੀਤਾ। ਹੁਣ ਭਾਰਤ ਜਿਹਦੀ ਫੋਰਨ ਪਾਲਿਸੀ ਮੁਕੰਮਲ ਫੇਲ ਹੋਈ, ਅਫਗਾਨਿਸਤਾਨ ਪਾਲਿਸੀ ਤਾਂ ਅਸਮਾਨ ਤੋਂ ਫਰਸ਼ ਤੇ ਡਿੱਗਣ ਵਾਂਗ ਸੀ, ਕਿਉਂਕਿ ਭਾਰਤ ਦੀ ਇਨਵੋਲਵਮੈਂਟ ਅਫਗਾਨਿਸਤਾਨ 'ਚ ਇਹੀ ਨਹੀਂ ਕਿ ਸੋਵੀਅਤ ਯੂਨੀਅਨ ਦੇ ਅਟੈਕ ਤੋਂ ਬਾਅਦ 1979 'ਚ ਹੋਈ ਜਾਂ 9/11 ਤੋਂ ਬਾਅਦ ਅਮਰੀਕਾ ਦੇ ਨਾਲ ਰਲ ਕੇ ਹੋਈ। 1947 ਤੋਂ ਫੌਰਨ ਬਾਅਦ, ਕਿਉਂਕਿ ਇੱਕ ਗੱਲ ਦਾ ਧਿਆਨ ਰਹੇ ਕਿ ਭਾਰਤ ਨੇ ਕਦੇ ਵੀ ਜ਼ਹਿਨੀ ਤੌਰ ਤੇ ਜਿਹੜਾ ਉਹ ਪਾਕਿਸਤਾਨ ਦੀ ਹੋਂਦ ਨੂੰ ਐਕਸੈਪਟ ਨਹੀਂ ਕੀਤਾ।
ਔਰ ਜਦੋਂ ਕਾਂਗਰਸ ਨੇ ਇਹ ਪਾਰਟੀਸ਼ਨ ਮੰਨੀ ਵੀ ਸੀ, ਉਹਨਾਂ ਨੂੰ ਇਹ ਲੱਗਦਾ ਸੀ ਸਮੇਤ ਨਹਿਰੂ ਦੇ ਕਿ ਪਾਕਿਸਤਾਨ ਸਰਵਾਈਵ ਨਹੀਂ ਕਰੇਗਾ। ਵੰਡ ਤੋਂ ਕੁਝ ਸਾਲਾਂ ਬਾਅਦ ਮੁੜ ਕੇ ਭਾਰਤ ਦੇ ਨਾਲ ਹੀ ਇਸ ਦਾ ਮਿਲਨ ਹੋਏਗਾ ਔਰ ਇਸ ਦੇ ਲਈ ਡੀਸਟੈਬਿਲਾਈਜ਼ ਕਰਨ ਦੀ ਪਾਕਿਸਤਾਨ ਦੀ ਲਾਈਨ ਇਹਨਾਂ ਦੀ ਨੈਸ਼ਨਲ ਪਾਲਿਸੀ ਦਾ ਹਿੱਸਾ ਰਹੀ ਔਰ ਉਸ ਦੇ ਵਿੱਚ ਜ਼ਾਹਰ ਹੈ ਕਸ਼ਮੀਰ ਇੱਕ ਕਬਾਬ ਦੀ ਹੱਡੀ ਹੈ। ਜੰਮੂ ਕਸ਼ਮੀਰ ਦੇ ਪਹਿਲੀ ਲੜਾਈ 1948 ਚ ਕਸ਼ਮੀਰ ਦੇ ਮੁੱਦੇ ਤੇ, ਫਿਰ ਵਾਟਰ ਇਸ਼ੂ ਜਦੋਂ ਇਹਨਾਂ ਨੇ ਚੋਕ ਕੀਤਾ ਪਾਣੀ, ਫਿਰੋਜ਼ਪੁਰ ਹੈਡਵਰਕਸ ਔਰ ਮਾਧੋਪੁਰ, ਰਾਵੀ ਔਰ ਸਤਲੁਜ ਦਾ ਪਾਣੀ, ਫਿਰ 65 ਦੇ ਵਿੱਚ ਅਸੀਂ ਦੇਖਦੇ ਹਾਂ। ਸੋ ਇਹ ਚੱਲਦਾ ਰਿਹਾ, ਲੇਕਿਨ ਅਫਗਾਨਿਸਤਾਨ ਜਿੱਥੋਂ ਦੇ ਆਏ ਹਮਲਾਵਰ ਹਮੇਸ਼ਾ ਹੀ, ਜੇ ਅਸੀਂ ਮਹਿਮੂਦ ਗਜ਼ਨਵੀ ਦੇ ਜ਼ਮਾਨੇ ਤੋਂ ਦੇਖੀਏ ਤੇ ਬਾਅਦ ਦੇ ਵਿੱਚ ਮੁਹੰਮਦ ਗੌਰੀ ਔਰ ਅੱਜ ਵੀ ਜਿਹਨਾਂ ਰਿਪਬਲਿਕਸ 5 ਸੈਂਟਰਲ ਏਸ਼ੀਅਨ ਰਿਪਬਲਿਕਸ ਨਾਲ ਗੱਲ ਕਰਦੇ ਨੇ, ਉਹ ਕਿਹੜੇ ਮੂੰਹ ਨਾਲ ਇੱਕ ਪਾਸੇ ਉੱਥੇ ਬੈਠ ਕੇ ਤੇ ਮੁਗਲਾਂ ਔਰ ਦੂਸਰਿਆਂ ਨੂੰ ਜਿਹੜਾ ਉਹ ਸਾਰੇ ਭਾਰਤ ਦੇ 200 ਮਿਲੀਅਨ ਮੁਸਲਮਾਨਾਂ ਨੂੰ ਮੁਗਲਾਂ ਦੀ ਔਲਾਦ ਦੱਸਦੇ ਨੇ। ਪਰ ਜਿਸ ਉਜ਼ਬੇਕਿਸਤਾਨ ਦੇ ਪ੍ਰੈਜ਼ੀਡੈਂਟ ਨਾਲ ਗੱਲ ਕਰ ਰਹੇ ਨੇ, ਬਾਬਰ ਜਿਹੜਾ ਉਜ਼ਬੈਕ ਹੈ, ਜਿਸ ਅਫਗਾਨਿਸਤਾਨ ਦੇ ਮੁੱਦੇ ਤੇ ਕਰ ਰਹੇ ਨੇ ਉਹ ਮਹਿਮੂਦ ਗਜ਼ਨਵੀ ਵੀ ਉੱਥੋਂ ਆਇਆ, ਮੁਹੰਮਦ ਗੌਰੀ ਵੀ ਉੱਥੋਂ ਆਇਆ, ਅਹਿਮਦ ਸ਼ਾਹ ਅਬਦਾਲੀ ਵੀ ਉੱਥੋਂ ਹੀ ਆਉਂਦਾ ਸੀ। ਸੋ ਮਤਲਬ ਇਹ ਹੈ ਕਿ ਵੀ ਇਹ ਸਿਰਫ ਤੇ ਸਿਰਫ ਜਿਹੜਾ ਇੱਕ ਘੇਰਨ ਦੀ ਲਾਈਨ ਹੁੰਦੀ ਹੈ ਪਾਕਿਸਤਾਨ ਨੂੰ, ਉਹ ਲਾਈਨ ਰਹੀ ਔਰ ਜਦੋਂ ਭਾਰਤ ਬਿਲਕੁਲ ਬਾਹਰ ਹੋਇਆ ਅਫਗਾਨਿਸਤਾਨ ਦੇ ਮਾਮਲੇ 'ਚ, ਇਹਨਾਂ ਦੀ ਟੋਟਲ ਕਲੈਪਸ ਜਦੋਂ ਫਰਵਰੀ 2020 'ਚ ਤਾਲਿਬਾਨ ਨਾਲ ਅਮਰੀਕਾ ਨੇ ਗੱਲਬਾਤ ਸ਼ੁਰੂ ਕੀਤੀ ਔਰ ਉਸ ਤੋਂ ਬਾਅਦ ਹੁਣ ਭਾਰਤ ਇਹ ਦੇਖ ਰਿਹਾ ਹੈ ਕਿ ਵੀ ਸਾਰਕ ਜਿਹੜਾ 7-8 ਦੇਸ਼ਾਂ ਦਾ ਸਮੂਹ ਜਿਹੜਾ ਸੀ, ਉਹਦੇ 'ਚ ਵੀ ਮੀਟਿੰਗ ਉਹਨਾਂ ਦੀ ਪਿਛਲੇ ਕਈ ਸਾਲਾਂ ਤੋਂ ਨਹੀਂ ਹੋ ਪਾ ਰਹੀ। ਨੈਕਸਟ ਇਸਲਾਮਾਬਾਦ 'ਚ ਹੋਣੀ ਹੈ, ਉਹਨੂੰ ਗ੍ਰੀਨ ਝੰਡੇ ਨਹੀਂ ਦਿੰਦੇ। ਬੰਗਲਾਦੇਸ਼ ਵੀ ਚਾਈਨਾ ਵੱਲ ਸਰਕਿਆ ਹੈ, ਸ੍ਰੀਲੰਕਾ ਵੀ ਉਧਰ ਨੂੰ ਸਰਕਿਆ ਹੈ ਔਰ ਈਵਨ ਨੇਪਾਲ ਇਹਨਾਂ ਦੇ ਹੱਥ 'ਚੋਂ ਨਿਕਲਿਆ। ਸੋ ਇਹਨਾਂ ਹਾਲਾਤਾਂ 'ਚ ਚੱਲਦਿਆਂ ਇਹਨਾਂ ਨੂੰ ਲੱਗਾ ਵੀ ਇਹ ਸੈਂਟਰਲ ਏਸ਼ੀਅਨ ਰਿਪਬਲਿਕ ਜਿਹਨਾਂ 'ਚ ਅਸੀਂ ਕੱਲ੍ਹ ਵੀ ਜ਼ਿਕਰ ਕੀਤਾ ਸੀ, ਉਜ਼ਬੇਕਿਸਤਾਨ ਹੈ, ਤਾਜ਼ਿਕਸਤਾਨ ਹੈ, ਤੁਰਕਮਾਨਿਸਤਾਨ ਹੈ, ਕਿਰਗਿਜ਼ਸਤਾਨ ਹੈ ਔਰ ਕਜ਼ਾਕਿਸਤਾਨ ਹੈ। ਇਹ 5 ਸਥਾਨ ਜਿਹੜੇ ਜ਼ਾਹਰ ਹੈ ਮੁਸਲਿਮ ਮੈਜੋਰਿਟੀ ਕੰਟਰੀਜ਼ ਨੇ, ਹਾਲਾਂਕਿ ਸਿਸਟਮ ਉਹਨਾਂ ਦਾ ਕਜ਼ਾਕਿਸਤਾਨ ਥੋੜਾ ਕਮਿਊਨਿਸਟ ਤਰਜ਼ ਦਾ ਹੈ, ਤਾਜ਼ਿਕਸਤਾਨ ਦਾ ਔਰ ਉਜ਼ਬੇਕਿਸਤਾਨ ਦਾ ਅਫਗਾਨਿਸਤਾਨ ਨਾਲ ਸਿੱਧਾ ਬਾਰਡਰ ਲੱਗਦਾ। ਸੋ ਉਹਨਾਂ ਦੀ ਕਜ਼ਾਕਿਸਤਾਨ 'ਚ ਤਾਂ ਬਹੁਤ ਸਾਰੀ ਉਹਨਾਂ ਕੋਲ ਗੈਸ ਔਰ ਆਇਲ ਹੈ, ਚਾਈਨਾ ਦੀ ਵੱਡੀ ਸਪਲਾਈ ਉਹ ਪੂਰੀ ਕਰਦਾ। ਹੁਣ ਇਸ ਸਾਰੇ ਦੇ ਚੱਲਦਿਆਂ ਇਹਨਾਂ ਨੂੰ ਸੀ, ਹੁਣ ਸਾਰੀ ਇੰਡੀਆ ਦੀ ਟ੍ਰੇਡ ਜਿਹੜੀ ਇਹਨਾਂ ਮੁਲਕਾਂ ਨਾਲ ਹੈ $2 ਬਿਲੀਅਨ ਹੈ। ਚਾਈਨਾ ਦੇ ਹਵਾਲੇ ਨਾਲ ਅਸੀਂ ਕੱਲ ਗੱਲ ਕੀਤੀ ਸੀ ਕਿ ਆਲਰੇਡੀ ਉਹਨਾਂ ਦੀ ਟ੍ਰੇਡ $20 ਬਿਲੀਅਨ ਦੀ ਐਗਜ਼ਿਸਟਿੰਗ ਹੈ, ਜਿਹਨੂੰ ਉਹ $70 ਬਿਲੀਅਨ ਕਿ 90 ਕੱਲ ਅਸੀਂ ਫਿਗਰ ਐਗਜ਼ੈਕਟ ਕੋਟ ਕੀਤੀ ਸੀ, ਉਹ ਤੱਕ ਪਹੁੰਚਾਉਣਾ ਚਾਹੁੰਦੇ ਨੇ। ਔਰ ਚਾਈਨਾ ਨੇ ਠੀਕ ਪਿਆ, ਇਹ ਤਾਂ 1 ਮਹੀਨੇ ਤੋਂ ਤਿਆਰੀ ਕਰ ਰਹੇ ਸੀ ਕਿ ਪੰਜਾਂ ਦੇ ਨਾਲ ਕਰ, ਉਹਨਾਂ ਨੇ 26 ਜਨਵਰੀ ਤੋਂ 24 ਘੰਟੇ ਪਹਿਲਾਂ ਪ੍ਰੈਜ਼ੀਡੈਂਟ ਸ਼ੀ ਜਿਨਪਿੰਗ ਨੇ ਮੀਟਿੰਗ ਕਰਕੇ $500 ਮਿਲੀਅਨ ਦੀ ਏਡ ਵੀ ਥਰੋ ਕੀਤੀ ਔਰ ਨਾਲ ਦੀ ਨਾਲ ਕਿੰਨੀ ਵੈਕਸੀਨ ਡੋਜ਼ਿਸ ਦੇਣੀਆਂ ਨੇ ਔਰ ਟ੍ਰੇਡ ਇੰਨੇ ਤੱਕ ਲੈ ਜਾਣੀ। ਹੁਣ ਅਸੀਂ ਇਹ ਵੈਰੀ ਕੀਨਲੀ ਇਸ ਨੂੰ ਮੋਨੀਟਰ ਕਰ ਰਹੇ ਸੀ ਕਿ ਪ੍ਰਾਈਮ ਮਿਨਿਸਟਰ ਮੋਦੀ ਦੀ ਜਿਹੜੀ ਵਰਚੁਅਲ ਕਾਨਫਰੰਸ ਹੈ ਇਹਨਾਂ 5 ਪ੍ਰੈਜ਼ੀਡੈਂਟਸ ਦੇ ਨਾਲ ਹੋਣੀ ਹੈ। ਪਹਿਲਾਂ ਅਸੀਂ ਦੱਸਿਆ ਸੀ ਇਹ 5 ਹੀ ਜਿਹੜੇ ਨੇ ਇਹ ਚੀਫ ਗੈਸਟ ਸੀ ਰਿਪਬਲਿਕ ਡੇ 26 ਜਨਵਰੀ ਦੇ ਮੌਕੇ ਤੇ, ਐਨ ਮੌਕੇ ਤੇ ਉਹਨਾਂ ਨੇ ਨਾ ਕਰ ਦਿੱਤੀ ਆਉਣ ਤੋਂ। ਹੁਣ ਜਦੋਂ ਤੁਸੀਂ ਇਹ ਸਾਰਿਆਂ ਨੂੰ ਦੇਖਦੇ ਹੋ ਤਾਂ ਫਿਰ ਉਹੀ ਲੱਗਦਾ ਹੈ ਕਿ ਵੀ ਜਬ ਚੀਰਾ ਤੋਂ ਇੱਕ ਕਤਰਾ ਹੈ ਖੂਨ ਨਾ ਨਿਕਲਾ। ਹੁਣ ਉਹਦੇ 'ਚ ਕੁਛ ਨਹੀਂ ਹੈ। ਮੈਨੂੰ ਸੀ ਵੀ ਸ਼ਾਇਦ ਜੇ ਉਹਨਾਂ ਨੇ ਚੀਨ ਨੇ 500 ਮਿਲੀਅਨ ਥਰੋ ਕੀਤਾ, ਇਹ ਬਿਲੀਅਨ ਥਰੋ ਕਰ ਦੇਣ, ਕੋਈ ਹੋਰ ਕਰਨ, ਪਰ ਲੈ ਦੇ ਕੇ ਉਹੀ ਗੱਲ ਕਿ ਅਫਗਾਨਿਸਤਾਨ ਨੂੰ ਕਿਵੇਂ ਘੇਰਨਾ। ਔਰ ਇਹ 90 ਮਿੰਟ ਦੀ ਚਲੀ ਸਮਿਟ ਦੇ ਵਿੱਚ ਇਹਨਾਂ ਦੀ ਹੈਡਲਾਈਨ ਹੀ ਇਹਨਾਂ ਦੀ PTI ਔਰ ਸੁਹਾਸਨੀ ਹੈਦਰ ਹੈਗੀ ਹੈ, ਸੁਬਰਾਮਨਿਅਮ ਸਵਾਮੀ ਦੀ ਡਾਟਰ ਹੈ, ਦਾ ਹਿੰਦੂ 'ਚ ਜਿਹੜੀ ਹੈ ਉਹ ਐਕਸਪਰਟ ਮੰਨਿਆ ਜਾਂਦਾ ਫੋਰਨ ਪਾਲਿਸੀ ਤੇ। ਉਹਨੇ ਹੈਡਲਾਈਨ ਇਹ ਦਿੱਤੀ ਹੈ, ਸੈਂਟਰਲ ਏਸ਼ੀਆ ਮੀਟ ਫਾਰਮਸ ਅਫਗਾਨ ਗਰੁੱਪ, ਕਿ ਸਾਰੇ ਸਮਿਟ 'ਚ ਔਰ ਦਰਸ਼ਕ ਦੇਖ ਸਕਦੇ ਨੇ ਪਿਕਚਰ ਵੀ ਕਿ ਵੀ ਪ੍ਰਾਈਮ ਮਿਨਿਸਟਰ ਸੇਜ਼ ਕੰਟਰੀਜ਼ ਕੰਸਰਨਡ ਅਬਾਊਟ ਡਿਵੈਲਪਮੈਂਟਸ ਇਨ ਅਫਗਾਨਿਸਤਾਨ, ਲੀਡਰਸ ਡਿਸਕਸ ਕਨੈਕਟੀਵਿਟੀ। ਇਹ ਸਾਰੇ 'ਚੋਂ ਨਿਕਲਿਆ 90 ਮਿੰਟ ਦੀ ਗੱਲਬਾਤ। ਉਹਨਾਂ ਨੇ ਕਿਹਾ ਜੀ ਅਸੀਂ ਇੱਕ ਇਹ ਅਫਗਾਨ ਡਿਸਕਸ਼ਨ ਗਰੁੱਪ ਬਣਾਉਂਦੇ। ਹਾਲਾਂਕਿ ਹਕੀਕਤ ਹੈ ਨਾ 5 'ਚੋਂ 4 ਮੁਲਕ ਤਾਜ਼ਿਕਸਤਾਨ ਨੂੰ ਛੱਡ ਕੇ ਉਹਨਾਂ ਨੇ ਆਲਰੇਡੀ ਤਾਲਿਬਾਨ ਹਕੂਮਤ ਨੂੰ ਸਿਰਫ ਰੈਕਗਨਾਈਜ਼ ਹੀ ਨਹੀਂ ਕੀਤਾ ਹੋਇਆ, ਰੈਕਗਨਾਈਜ਼ ਤਾਂ ਇਹ ਹੁੰਦੀ ਹੈ ਆਪਣੀਆਂ ਐਮਬੈਸੀਆਂ ਖੋਲ੍ਹੀਆਂ ਹੋਈਆਂ ਕਾਬਲ ਦੇ ਵਿੱਚ। ਇਹ ਤਾਂ ਅਜੇ ਡਿਬੇਟ ਕਰ ਰਹੇ ਨੇ ਕਿ ਜੀ ਜਾਣਾ ਹੈ ਨਹੀਂ ਜਾਣਾ।
ਸੋ ਇਸ ਸਾਰੇ ਦੇ ਚੱਲਦਿਆਂ ਇਹ ਹੋਇਆ ਜੀ ਕਿ ਸੈਂਟਰਲ ਏਸ਼ੀਆ ਸੈਂਟਰ ਇੱਕ ਨਵੀਂ ਦਿੱਲੀ 'ਚ ਇੱਕ ਬਿਲਡਿੰਗ ਬਣਾਵਾਂਗੇ ਔਰ ਆਉਣ ਵਾਲੇ ਪੀਰੀਅਡ 'ਚ ਅਸੀਂ ਆਪਸ 'ਚ ਮਿਲਦੇ ਰਹਾਂਗੇ। ਮੋਦੀ ਨੇ ਕਿਹਾ ਜੀ ਸਾਲ 'ਚ 2 ਵਾਰ ਬਾਈ ਐਨੂਅਲ ਸਮਿਟ ਹੋਣੀ ਚਾਹੀਦੀ ਹੈ ਔਰ ਇਸ ਸਾਰੇ 'ਚੋਂ the leaders emphasize the connectivity projects deserve priority attention, could be a force multiplier for trade and ਉਹੀ ਸ਼ਬਦਾਂ ਦੀ ਜਾਦੂਗਰੀ ਜਾਂ ਸ਼ਬਦਾਂ ਦਾ ਮਦਾਰਪੁਣਾ ਜਿਹਨੂੰ ਅਸੀਂ ਕਹਿੰਦੇ ਹਾਂ ਜਗਲਰੀ ਆਫ ਵਰਡਸ, ਇਸ ਤੋਂ ਬਿਨਾਂ ਕੁਛ ਨਹੀਂ ਹੈ। ਔਰ ਇਹ ਬਾਕੀ ਪ੍ਰੋਜੈਕਟਸ ਦੀ ਹੈ ਕਿ ਜੀ ਇਹ ਬਣ ਜਾਏ ਉਹ ਬਣ ਜਾਏ, ਕੋਰੀਡੋਰ ਇਧਰੋਂ ਹੋ ਜਾਏ ਉਧਰੋਂ ਹੋ ਜਾਏ। ਸਿਰਫ ਜਿਵੇਂ ਪੰਜਾਬੀ 'ਚ ਕਹਿੰਦੇ ਨੇ ਕਿ ਜੇ ਗੱਲਾਂ ਦਾ ਕੜਾਹ ਬਣਾਉਣਾ ਫਿਰ ਘਿਓ ਘੱਟ ਕਿਉਂ ਪਾਉਣਾ। ਸੋ ਇਹ ਵੀ ਜਿਹੜਾ ਇਹਨਾਂ ਦਾ ਐਫਰਟ ਸੀ ਕਿ ਜੀ ਅਸੀਂ ਇਹਨਾਂ 5 ਰਿਪਬਲਿਕਸ ਨੂੰ ਜਿਹੜਾ ਉਹ ਖਿੱਚ ਸਕਦੇ ਹਾਂ, ਉਹ ਤਾਂ ਆਲਰੇਡੀ ਚਾਈਨਾ ਨੇ ਜਿਹੜਾ ਹੈ ਉਹ ਕੰਮ ਕਰਤਾ ਨਾ, ਕੰਮ ਇਹਨਾਂ ਦਾ ਕਰ ਦਿੱਤਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ। ਦਰਸ਼ਕੋ ਬ੍ਰੇਕ ਤੋਂ ਬਾਅਦ ਆਪਾਂ ਤੁਹਾਨੂੰ ਸਭ ਨੂੰ ਜੀ ਆਇਆਂ ਕਹਿੰਦੇ ਆ। ਸੋ ਹੁਣ ਆਪਾਂ ਗੱਲਬਾਤ ਕਰਾਂਗੇ ਕਿ ਪੰਜਾਬ ਵਿੱਚ ਵਿਧਾਨ ਸਭਾ ਚੋਣ ਨਟੰਕੀ ਦੇ ਚੱਲਦਿਆਂ ਹੁਣ ਇੱਕ ਹੋਰ ਮੱਦਾਰੀ ਕਾਂਗਰਸ ਦਾ ਲੀਡਰ ਰਾਹੁਲ ਗਾਂਧੀ ਪੰਜਾਬ ਦੇ ਦੌਰੇ ਤੇ ਹੈ। ਦਰਬਾਰ ਸਾਹਿਬ ਤੇ ਟੈਂਕਾਂ ਤੋਪਾਂ ਨਾਲ ਫੌਜਾਂ ਚੜ੍ਹਨ ਵਾਲੀ ਡੈਨ ਇੰਦਰਾ ਗਾਂਧੀ ਦਾ ਪੋਤਾ ਦਰਬਾਰ ਸਾਹਿਬ ਅੱਗੇ ਹੱਥ ਜੋੜ ਕੇ ਖੜਾ ਇਹ ਯਾਦਹਾਨੀ ਕਰਵਾ ਰਿਹਾ ਸੀ ਕਿ ਦਰਬਾਰ ਸਾਹਿਬ ਅਤੇ ਅਕਾਲ ਤਖਤ ਸਾਹਿਬ ਰੂਹਾਨੀ ਨੂਰ ਨਾਲ ਦਗਦਗ ਕਰ ਰਹੇ ਹਨ, ਜਦੋਂ ਕਿ ਇੰਦਰਾ ਗਾਂਧੀ ਦਾ ਨਰਕਾਂ ਵਿੱਚ ਵਾਸਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਪੰਜਾਬ ਦੇ ਵਿੱਚ ਚੋਣ ਪ੍ਰਚਾਰ ਦੇ ਅਮਲ ਨੂੰ ਤਾਂ ਅਸੀਂ ਇੱਕ ਸਰਕਸ ਦਾ ਨਾਂ ਹੀ ਦਿੱਤਾ ਹੈ, ਜਿਹਦੇ 'ਚ ਕੋਈ ਬਾਂਦਰ ਨੱਚ ਰਿਹਾ ਹੈ, ਕੋਈ ਰਿਛ ਨੱਚ ਰਿਹਾ ਹੈ, ਕੋਈ ਜਿਹੜਾ ਕਾਮੇਡੀਅਨ ਜੋਕ ਸੁਣਾ ਰਿਹਾ। ਔਰ ਜੇ ਤੁਸੀਂ ਉਹਨਾਂ ਦੇ ਸਾਰਿਆਂ ਦੇ ਚਿਹਰਿਆਂ ਵੱਲ ਉਹਨਾਂ ਦੀ ਕਾਰਗੁਜ਼ਾਰੀ ਔਰ ਉਹਨਾਂ ਦੀਆਂ ਟਪੂਸੀਆਂ ਤੋਂ ਅੰਦਾਜ਼ਾ ਲਾਓ, ਔਰ ਸਾਰੀਆਂ ਹੀ ਧਿਰਾਂ ਜਿਹੜੀਆਂ ਨੇ ਫ੍ਰੀ ਬੀਜ਼ ਵੰਡ ਰਹੀਆਂ। ਕੋਈ ਕਹਿ ਰਿਹਾ ਜੀ ਮੇਰੀ ਸਰਕਾਰ ਬਣ ਗਈ ਤੇ ਸਕੂਟਰੀ ਲੈ ਦੇਵਾਂਗੇ, ਕੋਈ ਕਹਿੰਦਾ ਜੀ ਕੰਪਿਊਟਰ ਹੀ ਲੈ ਦੇਵਾਂਗੇ, ਕਿਸੇ ਨੂੰ ਜਿਹੜਾ ਉਹ ਕਣਕ ਤੇ ਚੌਲ ਤੇ ਸਸਤਾ ਉਸ ਦਾ ਸੌਦਾ ਵੇਚ ਰਹੇ ਨੇ। ਹੋਰ ਪਤਾ ਨਹੀਂ ਕੀ ਕਈ ਹਜ਼ਾਰ ਕਰੋੜ ਦਾ ਬਣਾ ਕੇ ਐਜ਼ ਇਫ ਪੰਜਾਬ ਦੇ ਵਿੱਚ ਮੰਗਤੇ ਰਹਿੰਦੇ ਨੇ। ਔਰ ਸ਼ਾਹੂਕਾਰ ਆਇਆ ਔਰ ਉਹ ਆਪਣੀ ਜੇਬ ਦੇ ਵਿੱਚ ਕਰ ਰਿਹਾ ਕਿ ਕੋਈ ਨਹੀਂ, ਮੈਂ ਵਾਪਸ ਆਇਆ ਤਾਂ ਆਪਣੀ ਜੇਬ ਚੋਂ ਮੈਂ ਕਰਾਂਗਾ। ਜੇਬ ਛਣਕਾ ਰਿਹਾ ਕਿ ਵਿੱਚ ਭਾਨ ਛਣਕ ਰਹੀ ਹੈ ਨਾ। ਔਰ ਉਸ ਸਾਰੇ ਦੇ ਵਿੱਚ ਆਲਰੇਡੀ ਲਾਲਾ ਕੇਜਰੀਵਾਲ ਦਿੱਲੀ ਦਾ ਫਰਾਡੀਆ ਜਿਹੜਾ ਇੱਥੇ ਆ ਕੇ ਹਜ਼ਾਰ ਰੁਪਈਆ ਕਿ ਜੀ ਹਰ ਇੱਕ ਦੇ ਬੀਬੀ ਨੂੰ ਪੰਜਾਬ 'ਚ ਦਿੱਤਾ ਜਾਏ, ਉਹਨੂੰ ਕੋਈ ਦਿੱਲੀ 'ਚ ਤੋਂ ਦੇ ਦਿੱਤੇ ਨੇ। ਔਰ ਉਹ ਝੂਠਾ ਮਾਡਲ ਜਿਵੇਂ ਮੋਦੀ ਨੂੰ ਦਿੱਲੀ ਤੱਕ ਪਹੁੰਚਾਉਣ ਲਈ ਪ੍ਰਾਈਮ ਮਿਨਿਸਟਰ ਤੱਕ ਜਿਵੇਂ ਮੀਡੀਆ ਰਾਹੀਂ ਪ੍ਰਚਾਰਿਆ ਗਿਆ ਗੁਜਰਾਤ ਮਾਡਲ ਕਿ ਗੁਜਰਾਤ 'ਚ ਬੜੀ ਪ੍ਰੋਗਰੈਸ ਬੜੀ, ਲੇਕਿਨ ਤੁਸੀਂ ਦੇਖੋਗੇ ਗੁਜਰਾਤ 'ਚ ਕਿਸਾਨਾਂ ਦਾ ਸੁਸਾਈਡ ਰੇਟ ਪੰਜਾਬ, ਮਹਾਰਾਸ਼ਟਰ, ਕੇਰਲਾ ਤੋਂ ਵੀ ਜ਼ਿਆਦਾ ਹੈ। ਗੁਰਬਤ, ਟਰਾਈਬਲਸ ਔਰ ਉੱਥੇ ਲੋਕਾਂ ਦਾ ਪਰ ਜਦੋਂ ਤੁਸੀਂ ਹਰ ਅਸਲੀ ਖਬਰ ਨੂੰ ਦੱਬ ਦੇਣਾ ਹੈ ਤੇ ਝੂਠ ਨੂੰ ਹੀ ਪ੍ਰਚਾਰਨਾ ਹੈ, ਪ੍ਰੋਪੇਗੈਂਡਾ ਹੀ ਕਰਨਾ ਹੈ। ਔਰ
ਉਸ ਦੇ ਸਾਹਮਣੇ ਤਾਂ ਫਿਰ ਜੋ ਮਰਜ਼ੀ ਉਹ ਲੋਕਾਂ ਨੂੰ ਤੁਸੀਂ ਉਸ ਪ੍ਰੋਪੇਗੈਂਡੇ ਦੇ ਨਾਲ ਯਕੀਨ ਦਾ ਹਾਨੀ ਕਰਾਉਂਦੇ ਹੋ। ਇਵੇਂ ਹੀ ਕੇਜਰੀਵਾਲ ਨੂੰ ਇਹਦੇ ਲਈ ਲਫ਼ਜ਼ ਮਾਰਕੀਟਿੰਗ ਕਿਹਾ ਜਾਂਦਾ ਹੈ। ਅੱਜ ਕੱਲ੍ਹ ਇਹ ਨਹੀਂ ਹੁੰਦਾ ਵੀ ਤੁਹਾਡਾ ਸੌਦਾ ਕਿੰਨਾ ਸੁੱਚਾ ਹੈ, ਕਿੰਨਾ ਪਿਓਰ ਹੈ, ਕਿੰਨੀ ਉਹਦੇ 'ਚ ਗੁਣ ਨੇ। ਗੱਲ ਮਾਰਕੀਟਿੰਗ ਦੀ ਹੈ ਕਿ ਤੁਸੀਂ ਉਹਨੂੰ ਮਾਰਕੀਟ ਕਿਵੇਂ ਕਰਦੇ ਹੋ। ਸਾਨੂੰ ਵੀ ਕਈ ਕਹਿਣਗੇ ਕਿ ਜੀ ਤੁਹਾਡਾ ਜਿੰਨਾ ਕੰਟੈਂਟ ਹੈ ਸੱਚੋ ਸੱਚ ਦਾ ਜਾਂ ਦੂਜਾ, ਤੁਹਾਨੂੰ ਮਾਰਕੀਟਿੰਗ ਕਰਨੀ ਚਾਹੀਦੀ ਹੈ। ਮੈਂ ਕਿਹਾ ਜੀ ਸਾਡਾ ਸੌਦਾ ਉਹੀ ਲਏਗਾ ਜਿਹਦਾ ਦਿਲ ਕਰੜਾ ਹੈ। ਔਰ ਇਹ ਸਾਰਾ ਜਿਹੜਾ ਕਈ ਕਹਿਣਗੇ ਜੀ ਕਿਉਂ ਨਹੀਂ ਫਲਾਣੀ ਐਡ ਲਈ ਜਾ ਸਕਦੀ ਢਿੰਮ। ਮੈਂ ਕਿਹਾ ਭਾਈ ਪਹਿਲੀ ਗੱਲ ਤਾਂ ਇਹ ਦੇਖਣ ਵਾਲੀ ਹੈ, ਇਹ ਠੀਕ ਹੈ ਕਿ ਮੈਸੇਜ ਕਿਵੇਂ ਪਹੁੰਚਾਇਆ ਜਾਏ। ਹੁਣ ਜੇ ਇਹ ਸੌਦਾ ਇਸ ਕਿਸਮ ਦਾ ਜਿਹਨੂੰ ਸਿਲ ਅਲੂਣੀ ਚਟਣੀ, ਰੂਹਾਨੀਅਤ ਦੀ ਦੁਨੀਆ ਵੀ ਆਪਣੇ ਆਪ ਜਦੋਂ ਕਬੀਰ ਸਾਹਿਬ ਨੇ ਫਰਮਾਇਆ ਕਿ ਭਾਈ ਇਹ ਜਿਹੜਾ ਇਸ ਪਾਸੇ ਤੁਰਨਾ ਹੈ ਅਲੂਣੀ ਸਿਲ ਨੂੰ ਚਟਣਾ, ਲੂਣ ਤੋਂ ਬਿਨਾ ਕੋਈ ਚੀਜ਼ ਖਾਓ। ਜਾਂ 4 ਦਿਨ ਕਦੇ ਹਸਪਤਾਲ 'ਚੋਂ ਲੂਣ ਕੱਟ ਦੇਣ, ਮਰੀਜ਼ ਹੋਏ ਤਾਂ ਚੀਕਾਂ ਮਾਰਦਾ ਮੈਨੂੰ ਘਰ ਦਾ ਫੂਡ ਲਿਆ ਕੇ ਦਿਓ। ਬਾਕੀ ਤਾਂ ਹੁੰਦਾ ਹੈ ਲੂਣ ਹੀ ਕੱਟਿਆ ਹੁੰਦਾ ਉਹਦੇ 'ਚ ਬਹੁਤ ਹੈ। ਸੋ ਮਤਲਬ ਇਹ ਹੈ ਕਿ ਵੀ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਸਿਲ ਅਲੂਣੀ ਚਟਣੀ ਵੀ ਹੈ, ਇਹ ਕੌੜਾ ਘੁੱਟ ਭਰਨਾ ਵੀ ਹੈ। ਪਰ ਅਲਟੀਮੇਟਲੀ ਸੱਚ ਤਾਂ ਸੱਚ ਹੁੰਦਾ ਹੈ ਔਰ ਸੱਚ ਨੂੰ ਉਸ ਦੇ ਵਿੱਚ ਕਿਸੇ 'ਚ ਲਪੇਟ ਕੇ ਦੇਣ ਦੀ ਲੋੜ ਨਹੀਂ ਹੁੰਦੀ। ਜੇ ਉਹ ਦਿਓਗੇ ਤਾਂ ਫਿਰ ਉਹ ਸੱਚ ਨਹੀਂ ਰਹਿੰਦਾ, ਫਿਰ ਤੁਸੀਂ ਸੱਚ ਨਾਲ ਕੰਪਰੋਮਾਈਜ਼ ਕਰਦੇ ਹੋ। ਕਈ ਸੱਚ ਨੂੰ ਵੀ ਝੂਠ ਵਾਂਗ ਵੇਚ ਦਿੰਦੇ ਨੇ, ਉਸ ਦੇ ਉੱਤੇ ਲਾ ਕੇ ਫਿਰ ਉਹ ਕਹਿਣਗੇ ਜੋ ਮੈਂ ਕਿਹਾ ਮੇਰਾ ਮਤਲਬ ਇਹ ਤੇ ਨਹੀਂ ਸੀ। ਉਹ ਫਿਰ ਉਹ ਨਹਿਰੂ ਵਾਲੀ ਲਾਈਨ ਹੈ ਕਿ ਵੀ ਹਰ ਗੱਲ ਦੇ 100 ਐਂਗਲ ਕਰੋ, ਫਿਰ ਮੁਕਰਨਾ ਤੇ ਕੋਈ ਐਂਗਲ ਜਿਹੜਾ ਕਰ ਲਓ। ਪਰ ਅਸੀਂ ਤਾਂ ਇਹ ਮੰਨ ਕੇ ਤੁਰਦੇ ਹਾਂ ਕਿ ਵੀ ਨਾ ਸੱਚ ਪੁਰਾਣਾ ਹੁੰਦਾ ਤੇ ਸੱਚ ਦਾ ਆਪਣਾ ਭਾਰ ਹੁੰਦਾ। ਪਰ ਇਹ ਜਿਹੜੇ ਮਦਾਰੀਆਂ ਦੀ ਟੀਮ ਇੱਕ ਤੋਂ ਬਾਅਦ ਇੱਕ ਉਸ ਸਰਕਸ ਦੇ ਵਿੱਚ ਨੱਚਣ ਵਾਲੇ ਜਨੌਰ ਉਹ ਆਪਣਾ ਕਰ ਰਹੇ ਨੇ। ਉਹਨਾਂ ਦੇ ਵਿੱਚ ਹੁਣ ਲਾਲਾ ਕੇਜਰੀਵਾਲ ਦਾ ਅਸੀਂ ਜ਼ਿਕਰ ਕੀਤਾ। ਅਕਾਲੀ ਤਾਂ ਉਹ ਪ੍ਰਕਾਸ਼ ਸਿੰਘ ਬਾਦਲ 94-95 ਸਾਲ ਦਾ, ਉਹ ਲੰਬੀ ਹਲਕੇ 'ਚ ਖਲੋ ਕੇ ਹਰ ਚੌਂਕ ਦੇ ਵਿੱਚ ਆਪਣੀ ਗੱਡੀ ਖੜੀ ਕਰਕੇ ਕਹਿ ਰਿਹਾ ਵੋਟਾਂ ਮੈਨੂੰ ਪਾਇਓ, ਮੈਨੂੰ ਜਾਣ ਤੋਂ ਪਹਿਲਾਂ ਮਰਨ ਤੋਂ ਇੱਕ ਵਾਰੀ ਫੇਰ ਬਣਾ ਦਿਓ। ਇਦਾਂ ਦਾ 3 ਵਾਰੀ ਕਹਿ ਚੁੱਕਾ। ਉਹ ਕਹਿੰਦਾ ਇਹ ਮਰਦਾ ਵੀ ਨਹੀਂ ਹੈ, ਫਿਰ ਆ ਜਾਂਦਾ ਵੋਟਾਂ ਮੰਗਣ। ਸੋ ਉਹ ਤਾਂ ਆਪਣਾ ਦਿਖਾਈ ਜਾ ਰਹੇ ਨੇ ਕਿ ਜੀ ਕੀ ਉਹੀ ਕਿ ਜੀ ਅਸੀਂ ਇਹ ਕਰ ਦਿਆਂਗੇ, ਉਹ ਕਰ ਦਿਆਂਗੇ, ਇੰਨੇ ਲੱਖ ਨੌਕਰੀ, ਇੰਨਾ ਫਲਾਣਾ। ਹੁਣ ਰਾਹੁਲ ਗਾਂਧੀ ਔਰ ਕਈ ਵਾਰੀ ਕੁਝ ਜਿਹੜੇ ਦ੍ਰਿਸ਼ ਹੁੰਦੇ ਨੇ ਉਹ ਤੁਹਾਨੂੰ ਜਿਹੜਾ ਸਮੇਂ ਦੇ ਗਰਭ 'ਚ ਲੈ ਜਾਂਦੇ ਨੇ ਕਿ ਤੁਸੀਂ ਹੁਣ ਅੱਜ ਜਦੋਂ ਮੈਂ ਪਿਕਚਰ ਰਾਹੁਲ ਗਾਂਧੀ ਹੱਥ ਜੋੜ ਕੇ ਖੜਾ ਹੈ ਦਰਬਾਰ ਸਾਹਿਬ ਦੀ ਦਰਸ਼ਨੀ ਡਿਓੜੀ ਦੇ ਉੱਤੇ ਔਰ ਪਿੱਛੇ ਉਹ ਸਾਰੇ ਉਮੀਦਵਾਰ ਜਿਨ੍ਹਾਂ ਨੇ ਜਿਹੜਾ ਕਾਂਗਰਸ ਦੀਆਂ ਜਿਨ੍ਹਾਂ ਨੂੰ ਟਿਕਟਾਂ ਦਿੱਤੀਆਂ, ਤੇ ਇੱਕਦਮ ਮੇਰੇ ਮਨ 'ਚ ਆਇਆ। ਮੈਂ ਕਿਹਾ ਦੇਖੋ ਇਹਦੀ ਦਾਦੀ ਨੇ ਹੀ ਇਹ ਸੁਪਨਾ ਦੇਖਿਆ ਸੀ ਜਿਹਦੇ ਲਈ ਉਹਨੇ ਇੰਡੀਅਨ ਏਜੰਸੀ ਰਾਹ ਨੇ 4 ਸਾਲ ਲਾਏ ਪਲਾਨ ਕਰਦੇ ਆ, KGB ਦੀ ਹੈਲਪ ਲਈ, ਮਾਰਗਰੇਟ ਥੈਚਰ ਨਾਲ ਲੱਗੀ, ਕਮਾਂਡੋ ਤਿਆਰ ਕੀਤੇ ਕਿ ਵੀ ਇਹ ਜਿਹੜਾ ਸਿੱਖਾਂ ਦਾ ਪ੍ਰਾਈਡ ਹੈ ਇਹ ਤਾਂ ਨਿਕਲਦਾ ਦਰਬਾਰ ਸਾਹਿਬ ਅਕਾਲ ਤਖਤ ਤੋਂ ਹੈ। ਇਹ ਝੰਬਦੇ ਨੇ, ਇਹ ਜਿਹੜੇ ਨੇ ਕਿਸੇ ਦੇ ਅੱਗੇ ਝੁਕਦੇ ਨਹੀਂ ਨੇ। ਅਕਾਲ ਤਖਤ ਕਰਦੇ ਨੇ ਜੀ। ਸਾਡੇ ਗੁਰੂ ਨੇ ਦਿੱਲੀ ਤਖਤ ਤੋਂ 2 ਫੁੱਟ ਉੱਚਾ ਬਣਾਇਆ ਔਰ ਸੱਚ ਹੱਕ ਇਨਸਾਫ ਦਾ ਤਖਤ ਅਸੀਂ ਵੰਗਾਰਦੇ ਹਾਂ, ਇੱਥੋਂ ਮੋਰਚੇ ਲਾਉਂਦੇ ਨੇ, ਬੜਾ ਪ੍ਰਾਈਡ ਕਰਦੇ ਨੇ ਜੀ। ਅੰਗਰੇਜ਼ਾਂ ਨੂੰ ਅਸੀਂ ਝੁਕਾਤਾ, ਗੁਰਦੁਆਰੇ ਆਜ਼ਾਦ ਕਰਵਾਏ ਔਰ ਅੰਗਰੇਜ਼ ਔਰ ਪ੍ਰਾਈਡ ਜੀ ਐਮਰਜੈਂਸੀ ਅਸੀਂ ਤੁੜਵਾਈ, ਇਸੇ ਅਕਾਲ ਤਖਤ ਤੋਂ ਅਸੀਂ ਮੋਰਚਾ ਲਾਇਆ, ਇੱਥੋਂ ਹੀ ਅਸੀਂ ਜਿਹੜਾ ਧਰਮ ਯੁੱਧ ਮੋਰਚਾ ਲਾਇਆ। ਉਹਨੇ ਕਿਹਾ ਮੈਂ ਤਾਂ ਤੁਹਾਡਾ ਅਕਾਲ ਤਖਤ ਹੀ ਢਾਹ ਦੇਣਾ। ਦਰਬਾਰ ਸਾਹਿਬ ਤੁਹਾਡਾ ਜਿਹੜਾ ਉਹ 300 ਤੋਂ ਜ਼ਿਆਦਾ ਗੋਲੀਆਂ ਦੇ ਨਾਲ ਵਿੰਨ ਦਿੱਤਾ ਹੈ ਔਰ ਦਿੱਲੀ ਦੇ ਕੋਰੀਡੋਰ ਦੇ ਵਿੱਚ ਜਿਵੇਂ 1992 ਚ ਬਾਬਰੀ ਮਸਜਿਦ ਢਾਣ ਤੋਂ ਬਾਅਦ BJP ਔਰ ਦੂਸਰੇ ਵਾਲੇ ਬੜੇ ਖੁਸ਼ੀ 'ਚ ਜਿਹੜੇ ਨੇ ਉਹ ਉਛਲ ਕੂਦ ਕਰਦੇ ਆ, ਕਹਿੰਦੇ ਸੀ ਨਾ ਕਿ ਵੀ ਇਹ ਤੋਂ ਪਹਿਲੀ ਝਾਂਕੀ ਹੈ, ਮਥੁਰਾ ਕਾਂਸ਼ੀ ਬਾਕੀ ਹੈ, ਕਿ ਅਸੀਂ ਹੁਣ ਮਥੁਰਾ ਵੀ ਢਾਉਣਾ ਹੈ, ਕਾਂਸ਼ੀ ਵੀ। ਔਰ ਠੀਕ ਜੂਨ 84 ਤੋਂ ਬਾਅਦ ਦਿੱਲੀ ਦੇ ਉਸ ਸਤਾ ਦੇ ਗਲਿਆਰਿਆਂ ਦੇ ਵਿੱਚ ਇਹ ਗੱਲ ਸੀ ਕਿ ਸਿੱਖ ਤਾਂ ਰੋਜ਼ ਪੜ੍ਹਦੇ ਸੀ ਰਾਜ ਕਰੇਗਾ ਖਾਲਸਾ, ਐਸੀ ਮਾਰ ਮਾਰੀ ਹੈ ਕਿ ਯਾਦ ਕਰੇਗਾ ਖਾਲਸਾ। ਪਰ ਅੱਜ ਮੈਂ ਕਿਹਾ ਉਹਦੀ ਤੀਜੀ ਪੀੜ੍ਹੀ ਉਸ ਡੈਣ ਦੀ ਉਹ ਤਾਂ ਸਫਾਏ ਹਸਤੀ ਤੋਂ ਮਿਟੀ। ਅੱਜ ਉਹਨਾਂ ਦੀ ਪਾਰਟੀ ਦਾ ਕੀ ਹਸ਼ਰ ਹੋਇਆ ਇਹ ਵੀ ਇੱਕ ਵੱਖਰੀ ਕਹਾਣੀ ਹੈ। ਪਰ ਉਹੀ ਜਿਹੜਾ ਹਰਮੰਦਰ ਸਾਹਿਬ ਔਰ ਅਕਾਲ ਤਖਤ ਸਾਹਿਬ ਰੂਹਾਨੀ ਨੂਰ ਦੇ ਨਾਲ ਦਗਦਗ ਕਰ ਰਿਹਾ ਔਰ ਇਹ ਦੱਸ ਰਿਹਾ ਵੀ ਇਸੇ ਹੀ ਅਕਾਲ ਤਖਤ ਨੂੰ ਮੰਨਣ ਵਾਲਿਆਂ ਨੇ ਮੋਦੀ ਦੀ ਧੌਣ ਚੋਂ ਵੀ ਸਰੀਆ ਕੱਢਿਆ, ਕਿਸਾਨ ਕਾਨੂੰਨ ਵਾਪਸ ਲੈਣ ਤੇ ਮਜਬੂਰ ਕੀਤਾ। ਔਰ ਇਹ ਦਰਬਾਰ ਸਾਹਿਬ ਜਾਂ ਅਕਾਲ ਤਖਤ ਮਹਿਜ਼ ਇੱਕ ਇਮਾਰਤ ਨਹੀਂ ਹੈ ਜਾਂ ਮਹਿਜ਼ ਕਿ ਜੀ ਸੋਨਾ ਲੱਗਾ ਜਾਂ ਇਹ ਨਹੀਂ ਹੈ।
ਇਹ ਉਹ ਸਪਿਰਿਟ ਹੈ ਜਿਹੜਾ ਉਸ ਧਰਤੀ ਦੇ ਉੱਤੇ ਉਹ ਇਨਸਾਨ ਗੁਰੂ ਸਾਹਿਬਾਨ ਨੇ 10 ਗੁਰੂ ਸਾਹਿਬਾਨ ਨੇ ਉੱਥੇ ਘੜੇ ਨੇ ਜਿਨ੍ਹਾਂ ਦੇ ਅੰਦਰ ਜਿਹੜੇ ਰੱਬ ਦਾ ਘਰ ਜਦੋਂ ਅਸੀਂ ਕਹਿੰਦੇ ਹਾਂ ਇਸ ਦਾ ਮਤਲਬ ਇਹ ਰੱਬ ਤਾਂ ਜ਼ਰੇ ਜ਼ਰੇ 'ਚ ਵੱਸਦਾ ਹੈ ਪਰ ਉਸ ਅਕਾਲ ਤਖਤ ਦਾ ਜਿਹੜਾ 84 ਕਦਮਾਂ ਦੀ ਵਿੱਥ ਤੇ ਹੈ ਹਰਮੰਦਰ ਸਾਹਿਬ ਤੋਂ ਉਸ ਪਾਸੇ ਬੈਠਾ ਅਕਾਲ ਤਖਤ ਦੇ ਉੱਤੇ ਉਹ ਉਸ ਰੌਸ਼ਨੀ ਦੇ ਵਿੱਚ ਕਿ ਭਾਈ ਸਰਬੱਤ ਦੇ ਭਲੇ ਨੂੰ ਮੰਗਣ ਵਾਲੀ ਇਹ ਕੌਮ ਹੈ। 2 ਵੇਲੇ ਅਸੀਂ ਮੰਗਦੇ ਹਾਂ ਆਪਣੀ ਅਰਦਾਸ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਇਹ ਦੂਸਰਿਆਂ ਦੀ ਖਾਲਸਾ ਸੋਏ ਜੋ ਨਿਰਧਨ ਕੋ ਪਾਲੇ, ਖਾਲਸਾ ਸੋਏ ਜੋ ਦੁਸ਼ਟ ਕੋ ਗਾਲੇ, ਕਿ ਇਹ ਨਿਰਧਨ ਨੂੰ ਪਾਲਣ ਵਾਲਾ ਹੈ, ਇਹ ਹਰ ਜਿਹੜਾ ਨਿਮਾਣਾ ਨਤਾਣਾ ਉਹਦੀ ਬਾਹ ਫੜਨ ਵਾਲਾ ਹੈ। ਰੋਜ਼ਾਨਾ ਹੁਣ ਜਿਸ ਲੰਗਰ 'ਚ ਬੈਠ ਕੇ ਰਾਹੁਲ ਗਾਂਧੀ ਲੰਗਰ ਛਕ ਰਿਹਾ ਹੈ ਔਰ ਦੇਖ ਰਿਹਾ ਹੋਏਗਾ ਕਿ ਦੁਨੀਆ ਭਰ ਜਦੋਂ ਕਿਹਾ ਜਾਂਦਾ ਕਿ ਲਾਰਜੈਸਟ ਈਟਰੀ ਇਨ ਦਾ ਵਰਲਡ 1 ਲੱਖ ਲੋਕ ਰੋਜ਼ਾਨਾ ਜਿਹੜੇ ਨੇ ਉੱਥੇ ਬਿਨਾਂ ਜ਼ਾਤ ਰੰਗ ਨਸਲ ਧਰਮ ਜੈਂਡਰ ਦੇ ਵਿਤਕਰੇ ਦੇ ਖਾ ਰਹੇ ਨੇ ਤੇ ਜਿਹੜੇ ਇਹਨਾਂ ਦੀਆਂ ਜਿਨ੍ਹਾਂ ਨੇ ਦਰਬਾਰ ਸਾਹਿਬ ਅਕਾਲ ਤਖਤ ਨੂੰ ਟਾਰਗੇਟ ਕੀਤਾ ਹੈ, ਜਿਨ੍ਹਾਂ ਨੇ ਸਿੱਖ ਕੌਮ ਨੂੰ ਜਿਹੜਾ ਉਹ ਸਬਕ ਸਿਖਾਉਣਾ ਚਾਹਿਆ। ਕੌਮ ਤਾਂ ਦੁਨੀਆ ਭਰ ਦੇ ਵਿੱਚ ਹੈ ਔਰ ਲੇਕਿਨ ਅਸੀਂ ਇਹ ਸਮਝਦੇ ਹਾਂ ਕਿ ਪੰਜਾਬ ਦੇ ਲੋਕ ਇਹਨਾਂ ਮਦਾਰੀਆਂ ਨੂੰ ਸਮਝਣ ਕਿਉਂਕਿ ਇੱਕ ਪਾਸੇ ਉਹ ਅਗੇਨ ਉਸੇ ਹੀ ਡਰਾਮੇਬਾਜ਼ੀ ਹੁਣ ਜਾਏਗਾ, ਫਲਾਣੀ ਥਾਂ ਜਾਏਗਾ, ਢਿਮਕੀ ਥਾਂ ਜਾਏਗਾ, ਉੱਥੋਂ ਵਰਚੁਅਲ ਮੀਟਿੰਗ ਕਰੇਗਾ, ਪਰ ਨਾਲ ਅਸੀਂ ਖਬਰ ਦੇਖ ਰਹੇ ਹਾਂ ਕਿ ਭਈ ਇਹਨਾਂ ਨੇ ਕੱਲਾ ਇਹੀ ਨਹੀਂ ਕਿ ਇੰਦਰਾ ਗਾਂਧੀ ਨੇ ਇਹ ਗੁਨਾਹ ਕੀਤਾ ਹੈ, ਇਹਦੀ ਦਾਦੀ ਨੇ, ਇਹਦਾ ਪਿਓ ਰਾਜੀਵ ਗਾਂਧੀ ਜਿਨੇ ਨਵੰਬਰ 84 ਚ ਹਜ਼ਾਰਾਂ ਬੇਗੁਨਾਹ ਸਿੱਖਾਂ ਨੂੰ ਦਿੱਲੀ ਕਾਨਪੁਰ ਬੁਖਾਰੋ ਭਾਰਤ ਭਰ ਦੇ ਵਿੱਚ ਜਿਹੜਾ ਹੈ ਉਹ ਕੋ ਕੇ ਮਾਰਨ ਦਾ ਆਰਡਰ ਔਰ ਇਹ ਕਹਿ ਕੇ ਕਿ ਜਬ ਕੋਈ ਬੜਾ ਪੇੜ ਗਿਰਤਾ ਹੈ ਤਾਂ ਧਰਤੀ ਕਾਂਪਤੀ ਹੈ ਔਰ ਉਹੀ ਜਿਹੜੇ ਉਸ ਦੇ ਹੁਕਮਾਂ ਦੇ ਥੱਲੇ ਜਿਨ੍ਹਾਂ ਨੇ ਇਹ ਨਸਲਕੁਸ਼ੀ ਕੀਤੀ ਸਿੱਖਾਂ ਦੀ ਉਹਨਾਂ 'ਚ ਜ਼ਾਹਰ ਹੈ। ਅਸੀਂ ਜਗਦੀਸ਼ ਟਾਈਟਲਰ, ਸੱਜਣ ਕੁਮਾਰ, ਕਮਲਨਾਥ, HKL ਭਗਤ ਜਿਹੜਾ ਨਰਕਾਂ 'ਚ ਗਿਆ ਹੋਇਆ, ਕਮਲਨਾਥ ਜਿਹਨੂੰ ਇਸੇ ਹੀ ਇਹਦੀ ਮਾਂ ਸੋਨੀਆ ਗਾਂਧੀ ਨੇ ਮੱਧ ਪ੍ਰਦੇਸ਼ ਦਾ ਚੀਫ ਮਿਨਿਸਟਰ ਨੋਮੀਨੇਟ ਕੀਤਾ ਸੀ। ਫਿਰ ਉਹ ਦਿਗਵਿਜੇ ਸਿੰਘ ਨੇ ਆਪਣਾ ਤਿਕੜਮ ਲੜਾ ਕੇ ਕਾਂਗਰਸ ਦੇ MP ਤੋੜ ਕੇ ਆਪਣੀ ਸਰਕਾਰ ਬਣਾਈ ਹੋਈ ਹੈ ਔਰ ਜਦੋਂ ਇਹ ਖਬਰ ਇਸ ਪਾਸੇ ਲੱਗ ਰਹੀ ਹੈ ਇਹ ਹੱਥ ਜੋੜ ਕੇ ਖੜਾ ਹੈ। 1984 anti-Sikh riots, High Court asks Special Investigative Team SIT SIT to respond to plea for action against Congress leader Kamal Nath। ਹੁਣ ਕਮਲਨਾਥ ਨੇ ਉਸ ਮੌਬ ਨੂੰ ਲੀਡ ਕੀਤਾ ਸੀ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਬਾਹਰ ਪਾਰਲੀਮੈਂਟ ਹਾਲ ਚੋਂ ਨਿਕਲ ਕੇ ਜਿਨ੍ਹਾਂ ਨੇ 3 ਸਿੱਖਾਂ ਨੂੰ ਜਿਉਂਦੇ ਸਾੜਿਆ ਸੀ। ਸੋ ਇਹ ਵੀ ਜਿਹੜੀ ਹੈ ਉਹ ਜਵਾਬਦੇਹੀ ਹੈ ਕਿ ਭਾਈ ਇੱਕ ਪਾਸੇ ਰੂਹਾਨੀਅਤ ਜਿਹੜੀ ਹੈ ਉੱਥੇ ਅੱਗੇ ਨਾਲੋਂ ਵੀ ਦੁਵਾੜੀ ਹੈ, ਉੱਥੇ ਸਿੱਖਾਂ ਨੇ ਇਹਨਾਂ 37-38 ਸਾਲਾਂ 'ਚ ਸਿੱਖ ਭੁੱਲੇ ਨਹੀਂ ਨੇ, ਉਹਨਾਂ ਨੇ ਕੁਛ ਨੂੰ ਸਜ਼ਾ ਯਾਫਤਾ ਕੀਤਾ, ਲਲਿਤ ਮਾਕਨ ਨੂੰ ਕੀਤਾ ਔਰ ਉਹਦੀ ਘਰਵਾਲੀ ਗੀਤਾਂਜਲੀ ਨੂੰ ਔਰ ਦੂਸਰੇ ਨੂੰ, ਪਰ ਇਹ ਜਿਹੜੇ ਅਜੇ ਬਚੇ ਹੋਏ ਨੇ ਜਿਨ੍ਹਾਂ ਨੂੰ ਅਗੇਨ ਕੱਲਾ ਇਹੀ ਨਹੀਂ ਕਿ ਵੀ ਰਾਜੀਵ ਗਾਂਧੀ ਨੇ ਇਹਨਾਂ ਨੂੰ ਕੈਬਨਿਟ ਮਿਨਿਸਟਰ ਬਣਾਇਆ ਸੀ, ਇਹਦੀ ਮਾਂ ਸੋਨੀਆ ਗਾਂਧੀ ਨੇ ਵੀ ਔਰ ਹੁਣ ਵੀ ਜਦੋਂ ਇਹ ਰਾਹੁਲ ਗਾਂਧੀ ਕਹੇਗਾ ਕਿ ਉਹ ਕਹੇਗਾ ਜੀ ਮੇਰੀ ਦਾਦੀ ਉਹ ਉन्होंने ਦੇਸ਼ ਕੀ ਏਕਤਾ ਔਰ ਫਲਾਣਾ। ਸੋ ਇਸ ਤੋਂ ਸਾਨੂੰ ਖਬਰਦਾਰ ਹੋਣ ਦੀ ਲੋੜ ਹੈ ਔਰ ਬਹੁਤ ਵਾਰ ਜਦੋਂ ਅਸੀਂ ਆਮ ਆਦਮੀ ਪਾਰਟੀ ਨੂੰ ਜ਼ਿਆਦਾ ਨਿਸ਼ਾਨੇ ਤੇ ਲੈਂਦੇ ਹਾਂ ਇਹਦਾ ਮਤਲਬ ਕਿਉਂਕਿ ਉਹ ਫਰਦਰ RSS ਦੀ ਧਿਰ ਹੈ ਜਿਹਦੇ ਹਵਾਲੇ ਪੰਜਾਬ ਕਰਨਾ ਚਾਹੁੰਦੇ ਨੇ। ਸੋ ਇਹ ਤਾਂ ਕਾਂਗਰਸ ਕਿੱਥੇ ਸਟੈਂਡ ਕਰਦੀ ਹੈ, ਬਾਦਲ ਦਲ ਕਿੱਥੇ ਕਰਦਾ ਹੈ, BJP ਕਿੱਥੇ ਕਰਦਾ ਹੈ, ਇਹ ਸਾਡੀ ਹਰ ਟਾਕ ਪਿਛਲੇ 10 ਸਾਲ ਤੋਂ ਔਰ ਪਿਛਲੇ 30 ਸਾਲ ਤੋਂ ਸਾਡੀ ਕਲਮ ਔਰ ਤਕਰੀਰ ਔਰ ਤਹਿਰੀਰ ਉਹਨਾਂ ਦੇ ਵਿੱਚ ਅਸੀਂ ਇਹਨਾਂ ਨੂੰ ਬਿਆਨੇ। ਪਰ ਇਹ ਅੱਜ ਦ੍ਰਿਸ਼ ਜਦੋਂ ਮੈਂ ਉਹ ਦੇਖ ਰਿਹਾ ਸੀ ਮੈਂ ਕਿਹਾ ਵਾਹ, ਜਿਹਨੂੰ ਕਦੇ ਭਾਈ ਮਰਦਾਨੇ ਨੇ ਕੋਈ ਦੇਖਣਾ ਔਰ ਆ ਕੇ ਕਹਿੰਦਾ ਗੁਰੂ ਨਾਨਕ ਸਾਹਿਬ ਨੇ ਕਹਿਣਾ ਵੇਖ ਮਰਦਾਨਿਆ ਰੰਗ ਕਰਤਾਰ ਦੇ, ਮੈਂ ਕਿਹਾ ਇਹੀ ਰੰਗ ਕਰਤਾਰ ਦੇ ਨੇ, ਪਰ ਇਹ ਫੂਲ ਪੰਜਾਬ ਨੂੰ ਹੀ ਬਣਾਉਣ ਆਏ ਨੇ, ਪੰਜਾਬ ਦੇ ਲੋਕਾਂ ਨੂੰ। ਹੁਣ ਦੇਖੋ ਇਸ ਸਰਕਸ ਦੇ ਜੋਕਰਾਂ ਦੇ ਲਤੀਫਿਆਂ ਦੇ ਉੱਤੇ ਕਿੰਨੇ ਕੁ ਯਕੀਨ ਕਰਦੇ ਨੇ ਜਾਂ ਆਪਣੀ ਹੋਣੀ ਦੇ ਉੱਤੇ ਸਾਨੂੰ ਭਰੋਸਾ ਹੈ ਕਿ ਅਸੀਂ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਲਿਬਰੇਟ ਕਰਵਾਉਣਾ, ਉਹੀ ਸਿੱਖਾਂ ਦੇ ਸਾਰੇ ਮਸਲਿਆਂ ਦਾ ਇੱਕੋ ਇੱਕ ਹੱਲ ਹੈ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਨੇ ਬ੍ਰੇਕ ਪਿਓਰਸ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। सिग्नेचर ट्रक सर्विस
ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸਕੇਪ, ਵਰਜੀਨੀਆ 24486। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਰੂਸ ਤੇ ਯੂਕਰੇਨ ਦੇ ਹਵਾਲੇ ਨਾਲ ਕਿ ਰੂਸ ਵੱਲੋਂ ਯੂਕਰੇਨ ਤੇ ਹਮਲਾ ਕਰਨ ਦੀ ਸੂਰਤ ਵਿੱਚ ਦੁਨੀਆ ਭਰ ਵਿੱਚ ਕੀ ਹੋਵੇਗਾ, ਇਸ ਉੱਤੇ ਹਰ ਪਾਸੇ ਵਿਚਾਰ ਚਰਚਾ ਚੱਲ ਰਹੀ ਹੈ। ਸੋ ਭਾਰਤ ਜਿਹੜਾ ਅੱਜ ਕੱਲ੍ਹ ਅਮਰੀਕਾ ਦੇ ਬਹੁਤ ਹੀ ਕਰੀਬ ਹੈ, ਰੂਸ ਵੱਲੋਂ ਯੂਕਰੇਨ ਤੇ ਹਮਲਾ ਕਰਨ ਦੀ ਸੂਰਤ ਵਿੱਚ ਕੀ ਰੁਖ ਅਖਤਿਆਰ ਕਰੇਗਾ, ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਗੁਰਬਾਣੀ ਵਿਚਾਰਾਂ ਦੀ ਸਾਂਝ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨੇ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇਸ ਵੇਲੇ ਯੂਕਰੇਨ ਦਾ ਮੁੱਦਾ ਸੈਂਟਰਲ ਫੋਕਸ ਹੈ। ਜਿਵੇਂ ਅਸੀਂ ਪਹਿਲਾਂ ਵੀ ਕਿਹਾ ਸੀ ਕਿ ਵਾਰ ਆਫ ਨਰਵਸ ਚੱਲ ਰਹੀ ਹੈ। ਜੀ ਰਸ਼ੀਆ ਨੂੰ ਘੇਰਨ ਦੀ ਲਾਈਨ, ਨੈਟੋ ਵੱਲੋਂ ਬਿਆਨਬਾਜ਼ੀ, ਅਮਰੀਕਾ, ਬਾਈਡਨ ਦਾ ਫੌਪਾ ਪ੍ਰੈਸ ਕਾਨਫਰੰਸ, ਫਿਰ ਐਂਟੋਨੀ ਬਲਿੰਕਨ ਸੈਕਟਰੀ ਆਫ ਸਟੇਟ ਦੀ ਸਟੇਟਮੈਂਟ, ਵਾਈਟ ਹਾਊਸ ਦੀ ਸਟੇਟਮੈਂਟ। ਔਰ ਵੈਸੇ ਮੈਂ ਵਕਤ ਵੱਲ ਦੇਖ ਰਿਹਾ, ਅਦਰਵਾਈਜ਼ ਜਿਹੜੀਆਂ ਅੱਜ ਬਹੁਤ ਸਾਰੀਆਂ ਸਟੋਰੀਜ਼ ਯੂਕਰੇਨ ਨੂੰ ਲੈ ਕੇ ਨੇ, ਉਹਨਾਂ 'ਚ ਦੇਖੀਏ ਕਿ ਵੀ ਇਹ ਅੱਜ, ਕਿਉਂਕਿ ਰਸ਼ੀਆ ਨੇ ਕਿਹਾ ਸੀ ਕਿ ਵੀ ਇਹ ਅਮਰੀਕਾ ਔਰ ਨੈਟੋ ਜਿਹੜਾ ਲਿਖਤੀ ਗਾਰੰਟੀ ਦੇਣ ਕਿ ਯੂਕਰੇਨ ਨੂੰ ਨੈਟੋ ਦੇ ਵਿੱਚ ਸ਼ਾਮਲ ਨਹੀਂ ਕੀਤਾ ਜਾਏਗਾ, ਔਰ ਅੱਜ ਐਕਸਪਲਿਸਿਟ ਜਵਾਬ ਅਮਰੀਕਾ ਨੇ ਦਿੱਤਾ ਹੈ ਕਿ ਵੀ ਬਿਲਕੁਲ ਨਹੀਂ, ਅਸੀਂ ਕੁਝ ਲਿਖਤੀ ਨਹੀਂ ਦੇਵਾਂਗੇ। ਪਰ ਉਹਦੇ ਨਾਲ ਨਾਲ ਜਿਹੜੇ ਪ੍ਰੈਸ਼ਰ ਟੈਕਟਿਕ ਨੇ, US should give legal guarantee to stop eastward expansion of NATO, says Russia, ਜਿਵੇਂ ਰਸ਼ੀਆ ਦੀ ਲਾਈਨ ਸੀ। ਔਰ ਚਾਈਨਾ ਨੇ ਵੀ ਇਸ ਡਿਬੇਟ 'ਚ ਜੰਪ ਕਰਦਿਆਂ ਕਿਹਾ ਕਿ ਐਡਰੈਸ ਰਸ਼ੀਆਜ਼ ਲੈਜੀਟੀਮੇਟ ਕੰਸਰਨਸ, ਚਾਈਨਾ ਟੈਲਸ US। ਚੀਨ ਨੇ ਕਿਹਾ ਕਿ ਵੀ ਜਿਹੜੇ ਉਹਨਾਂ ਦੇ ਯੋਗ ਇਤਰਾਜ਼ ਨੇ ਉਹਨਾਂ ਦੇ ਉੱਤੇ ਕੀਤਾ ਜਾਏ। ਹਾਲਾਂਕਿ ਡਿਪਲੋਮੇਸੀ ਜਾਰੀ ਹੈ। ਰਸ਼ੀਆ ਸੀਜ਼ ਰੂਮ ਫਾਰ ਡਾਇਲੌਗ ਵਿਦ US। ਰਾਇਟਰ ਦੀ ਖਬਰ ਹੈ ਕਿ ਕ੍ਰੈਮਲਿਨ ਨੇ ਕਿਹਾ ਕਿ ਵੀ ਇਹ ਜੋ ਇਹਨਾਂ ਨੇ ਸਾਨੂੰ ਅਮਰੀਕਾ ਨੇ ਜਵਾਬ ਭੇਜਿਆ, ਇਹਨੂੰ ਅਸੀਂ ਸਟੱਡੀ ਕਰ ਰਹੇ ਹਾਂ ਔਰ ਅਜੇ ਵੀ ਗੱਲਬਾਤ ਰਾਹੀਂ ਮਸਲੇ ਹੱਲ ਕਰਨ ਦੀ ਲਾਈਨ ਹੈ। ਇੱਕ ਪਾਸੇ ਇਹ ਵੀ ਫੀਅਰ ਹੈ ਕਿ ਜੇ ਕੁਝ ਐਸਾ ਹੁੰਦਾ ਹੈ ਤੇ ਰਸ਼ੀਆ ਜਿਹੜੀ ਸਾਰੀ ਗੈਸ ਔਰ ਯੂਰਪ ਤਾਂ ਠੰਡ ਵਿੰਟਰ ਚੱਲ ਰਹੀ ਹੈ, ਜੇ ਉਹ ਲਾਈਨ ਕੱਟ ਆਫ ਹੁੰਦੀ ਹੈ ਤੇ ਇਹ ਤਾਂ ਮਰ ਜਾਣਗੇ ਅੱਧੇ ਕੁਦੇ ਉਹੀ ਠੰਡ ਨਾਲ ਠਿਠਰ ਕੇ। ਤੇ ਇਹ ਹੈ ਕਿ ਯੂਕਰੇਨ ਕ੍ਰਾਈਸਿਸ, ਨਾਰਡ ਸਟਰੀਮ 2 ਪਾਈਪਲਾਈਨ ਕੁਡ ਬੀ ਐਕਸਡ, US ਵਾਰਨਸ। ਅਮਰੀਕਾ ਆਪਣੀ ਧਮਕੀ ਦੇ ਰਿਹਾ। ਕੱਲ ਬਾਈਡਨ ਨੇ ਇਹ ਕਿਹਾ ਸੀ ਕਿ ਜੀ ਅਸੀਂ ਪੁਤਿਨ ਦੇ ਉੱਤੇ ਪਰਸਨਲ ਸੈਂਕਸ਼ਨਸ ਵੀ ਲਾਵਾਂਗੇ। ਹੁਣ ਇਹਨਾਂ ਸਭ ਦੇ ਚੱਲਦੇ ਆ, ਕਿਉਂਕਿ ਯੂਰਪ ਕੀ ਕਰੇਗਾ, ਵਰਲਡ ਵਾਰ ਦੀ ਜਿਹੜੀ ਹੈ ਉਹ ਸੈਕੰਡ ਵਰਲਡ ਵਾਰ ਤੋਂ ਬਾਅਦ ਇਸ ਕਿਸਮ ਦੀ ਟੈਨਸ਼ਨ ਯੂਰਪੀਅਨ ਮੁਲਕਾਂ 'ਚ ਪਹਿਲੀ ਵਾਰ ਹੋਈ ਹੈ। ਪਰ ਇੱਕ ਇਸ਼ੂ ਜਿਸ 'ਤੇ ਬਹੁਤ ਘੱਟ ਚਰਚਾ ਹੋ ਰਹੀ ਹੈ ਇੰਟਰਨੈਸ਼ਨਲ ਪਾਰਟ 'ਚ, ਔਰ ਹਾਲਾਂਕਿ ਇੰਡੀਆ ਵਾਲੇ ਜਿਹੜੇ ਨੇ ਉਹ ਆਪਣਾ ਸਿਰ ਲੱਤਾਂ 'ਚ, ਉਹਨਾਂ ਦੇ ਜਿਹੜੇ ਥਿੰਕਰ ਨੇ ਸਿਰ ਲੱਤਾਂ 'ਚ ਦੇ ਕੇ ਬੈਠੇ ਨੇ ਕਿ ਇਨ ਕੇਸ ਰਸ਼ੀਆ ਇਨਵੇਡ ਕਰਦਾ ਹੈ ਯੂਕਰੇਨ ਦੇ ਉੱਤੇ ਔਰ ਅਮਰੀਕਨ ਪਾਲਿਸੀ ਔਰ ਦੂਸਰੀ ਸੈਂਕਸ਼ਨਸ ਦੀ ਔਰ ਸਖਤੀ ਔਰ ਈਵਨ 8,500 ਅਮਰੀਕਨ ਫੌਜੀ ਤਿਆਰ ਬੈਠੇ ਨੇ, ਇਸ ਸਾਰੇ 'ਚ ਭਾਰਤ ਦੀ ਕੀ ਪੋਜੀਸ਼ਨ? ਹੁਣ ਭਾਰਤ ਉੱਥੇ ਕੀ ਆ ਕੇ ਫਸ ਗਿਆ ਜੋ 1979 'ਚ ਜਦੋਂ ਸੋਵੀਅਤ ਯੂਨੀਅਨ ਨੇ ਅਫਗਾਨਿਸਤਾਨ ਦੇ ਵਿੱਚ ਆਪਣੀ ਫੌਜ ਵਾੜੀ ਸੀ ਤੇ ਕਿਵੇਂ ਭਾਰਤ ਅੱਖਾਂ ਬੰਦ ਕਰਕੇ, ਇੰਦਰਾ ਗਾਂਧੀ ਦਾ ਪੀਰੀਅਡ ਸੀ, ਉਹ ਤਾਂ ਸੋਵੀਅਤ ਯੂਨੀਅਨ ਦੀ ਸਪੋਰਟ ਤੇ ਆਏ, ਔਰ ਉਧਰ ਅਮਰੀਕਾ ਪਾਕਿਸਤਾਨ ਦੇ ਨਾਲ ਮਿਲ ਕੇ ਮੁਜਾਹਿਦੀਨ ਤਿਆਰ ਕਰ ਰਿਹਾ ਸੀ, ਸੋਵੀਅਤ ਯੂਨੀਅਨ ਦੇ ਖਿਲਾਫ ਲੜ ਰਿਹਾ ਸੀ। ਇਸੇ ਤਰ੍ਹਾਂ ਉਸ ਤੋਂ ਪਹਿਲਾਂ ਜਦੋਂ ਸੋਵੀਅਤ ਯੂਨੀਅਨ ਨੇ ਪੋਲੈਂਡ ਔਰ ਹੰਗਰੀ ਉਸ ਦੇ ਵਿੱਚ ਫੌਜ ਭੇਜ ਕੇ ਉੱਥੇ ਆਪਣੀ ਰਿਟ ਚਲਾਈ, ਉਦੋਂ ਵੀ ਭਾਰਤ ਸੋਵੀਅਤ ਯੂਨੀਅਨ ਦੇ ਖੈਮੇ 'ਚ ਸੀ। ਸੋ ਉਦੋਂ ਤਾਂ ਕਿਉਂਕਿ ਇੰਦਰਾ ਗਾਂਧੀ ਫੁੱਲੀ ਸੈਟੇਲਾਈਟ ਕੰਟਰੀ ਬਣ ਚੁੱਕੀ ਸੀ, ਇਸ ਲਈ ਕੋਈ ਪ੍ਰੋਬਲਮ ਨਹੀਂ ਸੀ। ਹੁਣ ਜਿਹੜੀ ਸਿਚੁਏਸ਼ਨ 'ਚ ਇੰਡੀਆ ਨੇ ਆਪਣੇ ਆਪ ਨੂੰ ਫਸਾਇਆ, ਬਿਲਕੁਲ ਅਮਰੀਕਾ ਦੇ ਖੈਮੇ 'ਚ ਹੈ ਭਾਰਤ, ਲੇਕਿਨ ਅੱਜ ਵੀ 60% ਜਿਹੜੀਆਂ ਭਾਰਤ ਦੀਆਂ ਫੌਜੀ ਜ਼ਰੂਰਤਾਂ ਨੇ ਉਹ ਰੂਸ ਪੂਰੀਆਂ ਕਰਦਾ ਹੈ। ਇਸ ਤੋਂ ਇਲਾਵਾ ਉਹਨਾਂ ਦਾ ਈਵਨ ਸਿਵਲ ਸੈਕਟਰ ਦੇ ਵਿੱਚ ਵੱਡੇ ਵੱਡੇ ਇਹਨਾਂ ਦੇ ਪਲਾਂਟਸ, ਇਹਨਾਂ ਦੇ ਦੂਸਰਾ ਉਹ ਰਸ਼ੀਆ ਨਾਲ ਜੁੜਿਆ ਹੋਇਆ, ਸਬਮਰੀਨਸ, ਸਮੁੰਦਰੀ, ਦੂਜੇ ਤੀਜੇ ਸਾਰੀ ਪੂਰਤੀ ਹੁੰਦੀ ਹੈ। ਹੁਣ ਜੇ ਰਸ਼ੀਆ ਯੂਕਰੇਨ ਤੇ ਅਟੈਕ ਕਰਦਾ ਹੈ
ਔਰ ਅਮਰੀਕਾ ਔਰ ਨੈਟੋ ਯੂਰਪ ਅਗੇਂਸਟ ਪੋਜੀਸ਼ਨ ਲੈਂਦਾ ਯੂਕਰੇਨ ਕੀ ਭਾਰਤ ਲਏਗਾ? ਇਧਰ ਅਮਰੀਕਾ ਦੇ ਸਿਰ ਦੇ ਉੱਤੇ ਤੁਸੀਂ ਆਪਣਾ ਸਾਰਾ ਪਾਰਟ ਰੱਖਿਆ ਹੋਇਆ। ਸੋ ਇਹਨਾਂ ਹਾਲਾਤਾਂ ਦੇ ਚਲਦੇ ਆ ਜਿਹੜਾ ਸਭ ਤੋਂ ਜ਼ਿਆਦਾ ਇਸ ਵੇਲੇ ਕ੍ਰਾਈਸਿਸ 'ਚ ਉਹ ਭਾਰਤ ਹੈ ਔਰ ਇਸ ਦੇ ਉੱਤੇ ਜਿਹੜਾ ਉਹਨਾਂ ਨੂੰ ਇਹ ਲੱਗਦਾ ਹੈ ਕਿ ਵੀ ਅਸੀਂ ਬੁਰੀ ਤਰ੍ਹਾਂ ਕਲੈਪਸ ਹੋਵਾਂਗੇ ਇਸ ਸਿਚੁਏਸ਼ਨ 'ਚ। ਉਹ ਤਾਂ ਮੇਰਾ ਖਿਆਲ ਕੋਈ ਯੱਗ ਹਵਨ ਹੀ ਕਰਵਾ ਰਹੇ ਹੋਣੇ ਨੇ ਵੀ ਰੂਸ ਨਾ ਹੀ ਜਾਏ ਜਾਂ ਕੋਈ ਨਾ ਕੋਈ ਗਊ ਮੂਤਰ ਯੱਗ ਕਰ ਰਹੇ ਹੋਣਗੇ। ਸੋ ਅਸੀਂ ਕਲੋਜ਼ਿੰਗ ਦੇ ਵਿੱਚ ਜਿਵੇਂ ਰੋਜ਼ਾਨਾ ਰੂਹਾਨੀ ਵਿਚਾਰ ਕਰਦੇ ਹਾਂ ਗੁਰੂ ਨਾਨਕ ਸਾਹਿਬ ਦੀ ਬਾਣੀ ਸ੍ਰੀ ਰਾਗ ਦੇ ਵਿੱਚ ਸ੍ਰੀ ਰਾਗ ਮਹੱਲਾ ਪਹਿਲਾ ਘਰ ਦੂਜਾ। ਅੱਜ ਵੀ ਜਿਵੇਂ ਕੱਲ ਦਾ ਸ਼ਬਦ ਇਹ ਯਾਦ ਦਹਾਨੀ ਕਰਵਾਉਂਦਾ ਸੀ ਕਿ ਭਾਈ ਇਹ ਜ਼ਿੰਦਗੀ ਰੰਗ ਮਾਣ ਲੈ ਪਿਆਰਿਆ ਕਿ ਵੀ ਸਾਜਨ ਮੇਰੇ ਰੰਗਲੇ ਜਾਏ ਸੁੱਤੇ ਜੀਰਾਨ ਹੋਂ ਵੀ ਵੰਜਾਂ ਡੁੰਮਣੀ ਰੋਵਾਂ ਝੀਣੀ ਬਾਣ। ਹੁਣ ਇਹ ਜਿਹੜਾ ਆਈਡੀਆ ਦੀ ਕੰਟੀਨਿਊਟੀ ਹੈ ਕਿ ਵੀ ਇੱਕ ਪਾਸੇ ਜੀਵਨ ਰੱਬ ਦੀ ਯਾਦ ਵਿੱਚ ਰੰਗ ਮਾਨਣ ਦਾ ਤੇ ਦੂਸਰੇ ਪਾਸੇ ਮਾਇਆ ਦੇ ਵਿੱਚ ਗਵਾਚਣ ਦਾ। ਅੱਜ ਦਾ ਸ਼ਬਦ ਹੈ ਆਪੇ ਰਸੀਆ ਆਪ ਰਸ ਆਪੇ ਰਾਵਣ ਹਾਰ ਆਪੇ ਹੋਵੇ ਚੋਲੜਾ ਆਪੇ ਸੇਜ ਪਤਾਰ ਰੰਗ ਰੱਤਾ ਮੇਰਾ ਸਾਹਿਬ ਰਵ ਰਿਹਾ ਭਰਪੂਰ ਰਹਾਓ। ਹੁਣ ਅੱਜ ਜਿਹੜੀ ਓਪਨਿੰਗ ਤੁਕ ਹੈ ਉਹੀ ਰਹਾਓ ਦੀ ਤੁਕ ਹੈ। ਥੀਮ ਸ਼ਬਦ ਦਾ ਉਸੇ ਉੱਤੇ ਹੀ ਹੈ ਔਰ ਇਹ ਸ਼ਬਦ ਇਸ ਗੱਲ ਦੇ ਉੱਤੇ ਹੈ ਕਿ ਜਿੱਥੇ ਵੀ ਜੋ ਵੀ ਕੁਝ ਵਰਤ ਰਿਹਾ ਹੈ ਵਾਪਰ ਰਿਹਾ ਹੈ ਉਹ ਵਾਹਿਗੁਰੂ ਦੇ ਹੁਕਮ ਦੇ ਵਿੱਚ, ਕਿਉਂਕਿ ਉਹ ਆਪ ਹੀ ਸਭ ਕੁਝ ਹੈ। ਆਪੇ ਰਸੀਆ ਆਪ ਰਸ ਆਪੇ ਰਾਵਣ ਹਾਰ ਕਿ ਆਪ ਹੀ ਉਹ ਰਸ ਹੈ, ਆਪ ਹੀ ਰਸ ਦੇਣ ਵਾਲਾ ਹੈ, ਆਪ ਹੀ ਰਸ ਦਾ ਸਵਾਦ ਦੇਣ ਵਾਲਾ ਹੈ, ਆਪ ਹੀ ਰਸ ਪਿਆਣ ਵਾਲਾ ਹੈ। ਆਪੇ ਹੋਵੇ ਚੋਲੜਾ ਆਪੇ ਸੇਜ ਪਤਾਰ। ਚੋਲੜਾ ਹੈ ਹਿਊਮਨ ਬਾਡੀ ਤੇ ਇਸ ਬਾਡੀ ਦੇ ਵਿੱਚ ਜਿਹੜੀ ਰੂਹ ਹੈ ਉਹਨੇ ਰੱਬ ਦੇ ਨਾਲ ਮਿਲ ਕੇ ਰੱਬ ਨਾਲ ਇਕਮਿਕਤਾ ਨੂੰ ਮਾਨਣਾ ਹੈ, ਉਸ ਦੀ ਕੁਰਬਤ ਨੂੰ ਮਾਨਣਾ ਹੈ, ਜਿਹੜੀ ਉਹਨੇ ਰੱਬ ਦੀ ਸੇਜ ਤੇ ਜਾਣਾ ਹੈ ਪਤਾਰ ਪਤੀ। ਹੁਣ ਕਿਉਂਕਿ ਜਿਹੜਾ ਮੈਟਾਫਰ ਇਸਤੇਮਾਲ ਹੁੰਦਾ ਹੈ ਬਹੁਤ ਵਾਰ ਸਭ ਤੋਂ ਜ਼ਿਆਦਾ ਰੱਬ ਦੇ ਨਾਲ ਇਕਮਿਕਤਾ ਦਾ ਉਹ ਪਤੀ ਪਤਨੀ ਦਾ ਮੇਲ ਹੈ ਔਰ ਇਵੇਂ ਹੀ ਕਿਉਂਕਿ ਸਾਰੀ ਦੁਨੀਆ ਦੀਆਂ ਰੂਹਾਂ ਪਤਨੀ ਵਾਂਗ ਨੇ ਔਰ ਉਹੀ ਇੱਕ ਰੱਬ ਅਲਟੀਮੇਟਲੀ ਇਸ ਦੁਨੀਆ ਦਾ ਮਾਲਕ ਹੈ। ਹਸਬੈਂਡ ਦਾ ਮਾਲਕ ਵੈਸੇ ਮਤਲਬ ਮਾਲਕ ਹੀ ਹੁੰਦਾ ਹੈ, ਇਸੇ ਲਈ ਐਨੀਮਲ ਹਸਬੈਂਡਰੀ ਜਾਂ ਦੂਜੇ ਮਹਿਕਮੇ ਵੀ ਇਸ ਪਾਸੇ ਹੀ ਸੀ। ਇਹਨੂੰ ਅਸੀਂ ਹਿਊਮਨ 'ਚ ਨਹੀਂ ਕਹਿਣਾ ਚਾਹੁੰਦੇ, ਹਾਲਾਂ ਇਹ ਇੱਕ ਰਵੱਈਆ ਸੀ ਕਿ ਬਈ ਜੀ ਉਹਦੀ ਜਾਇਦਾਦ ਦੀ ਹੈ ਉਹ ਔਰਤ। ਲੇਕਿਨ ਇਹਦੇ 'ਚ ਵੀ ਕੋਈ ਦੋ ਰਾਵਾਂ ਨਹੀਂ ਨੇ ਕਿ ਜਦੋਂ ਰੂਹਾਂ ਦੀ ਦੁਨੀਆ ਦੀ ਗੱਲ ਹੁੰਦੀ ਹੈ ਤੇ ਗੁਰਬਾਣੀ ਦੇ ਵਿੱਚ ਅਸੀਂ ਇੱਕ ਪਤੀ ਨਾਇਕ ਹੈ ਜਿਹੜਾ ਰੱਬ ਹੈ, ਉਹੀ ਮਾਲਕ ਹੈ, ਉਹੀ ਪ੍ਰਤਪਾਲਕ ਹੈ, ਉਹੀ ਰਹੀਮ ਹੈ, ਉਹੀ ਕਰੀਮ ਹੈ, ਉਹੀ ਰਸੀਆ ਹੈ, ਉਹੀ ਰਸ ਹੈ, ਉਹੀ ਰਾਵਣਹਾਰ ਹੈ, ਉਹੀ ਬਾਡੀ ਹੈ, ਉਹੀ ਆਪਣੇ ਨਾਲ ਕੁਰਬਤ ਦੇਣ ਵਾਲਾ ਆਪੇ ਸੇਜ ਪਤਾਰ ਰੰਗ ਰੱਤਾ ਮੇਰਾ ਸਾਹਿਬ ਰਵ ਰਿਹਾ ਭਰਪੂਰ। ਮੇਰਾ ਵਾਹਿਗੁਰੂ ਉਸ ਜਿਹੜਾ ਉਹ ਹਰ ਇੱਕ ਦੇ ਵਿੱਚ ਰਵਿਆ ਹੋਇਆ ਹੈ, ਉਹ ਆਪ ਉਸ ਆਨੰਦ ਨੂੰ ਦੇਣ ਵਾਲਾ ਹੈ। ਆਪੇ ਮਾਛੀ ਮਛਲੀ ਆਪੇ ਪਾਣੀ ਜਾਲ ਆਪੇ ਜਾਲ ਮਣਕੜਾ ਆਪੇ ਅੰਦਰ ਲਾਲ। ਹੁਣ ਮੱਛੀ ਨੂੰ ਫੜਨ ਵਾਲਾ ਜਿਹੜਾ ਮਛੇਰਾ ਹੈ ਉਸ ਨੂੰ ਮਾਛੀ ਕਹਿੰਦੇ ਨੇ, ਜਿਹੜਾ ਮੱਛੀਆਂ ਫੜਦਾ ਹੈ। ਮੱਛੀਆਂ ਫੜਨ ਵਾਲਾ, ਪਾਣੀ ਚੋਂ ਮੱਛੀਆਂ ਫੜਨੀਆਂ ਨੇ ਤੇ ਜਾਲ ਪਾਉਣਾ ਵੀ ਉਹਨਾਂ ਸਾਰਿਆਂ ਦੇ ਵਿੱਚ ਹੀ ਆਪ ਹੈ। ਉਹ ਮਾਛੀ ਵੀ ਹੈ, ਮਛਲੀ ਵੀ ਹੈ, ਪਾਣੀ ਵੀ ਹੈ, ਜਾਲ ਵੀ। ਆਪੇ ਜਾਲ ਮਣਕੜਾ। ਹੁਣ ਜਿਹੜਾ ਮੱਛੀਆਂ ਨੂੰ ਫੜਨ ਲਈ ਜਾਲ ਪਾਇਆ ਜਾਂਦਾ ਪਾਣੀ 'ਚ ਉਹਦੇ ਥੱਲੇ ਇੱਕ ਲਾਲ ਰੰਗ ਦਾ ਮੋਟਾ ਮਣਕਾ ਹੁੰਦਾ ਹੈ ਤਾਂ ਕਿ ਉਸ ਦੇ ਭਾਰ ਦੇ ਨਾਲ ਜਦੋਂ ਮੱਛੀਆਂ ਨੇ ਹੋਣਾ ਉਹ ਬਿਲਕੁਲ ਨਾ ਜਾਏ। ਵੀ ਉਹ ਜਿਹੜਾ ਮਣਕੜਾ ਹੈ ਉਹ ਵੀ ਉਹ ਆਪ ਹੀ ਹੈ। ਆਪੇ ਅੰਦਰ ਲਾਲ ਕਿ ਵੀ ਉਹ ਪਿਆਰਾ ਅੰਦਰ ਵਸਦਾ ਹੈ ਹਰ ਚੀਜ਼ ਦੇ ਵਿੱਚ। ਉਸ ਵਾਹਿਗੁਰੂ ਦੀ ਓਮਨੀ ਪ੍ਰੈਜ਼ੈਂਸ, ਉਸ ਦੇ ਰਵੇ ਹੋਣ ਦੀ ਗੱਲ ਹੈ। ਆਪੇ ਬਹੁ ਬਿਦ ਰੰਗਲਾ ਸਖੀਏ ਮੇਰਾ ਲਾਲ ਨਿਤ ਰਵੈ ਸੁਹਾਗਣੀ ਦੇਖ ਹਮਾਰਾ ਹਾਲ ਕਿ ਮੇਰਾ ਪਿਆਰਾ ਬਹੁਤ ਰੰਗੀਲਾ ਹੈ। ਉਹ ਵਾਹਿਗੁਰੂ ਜਿਹੜਾ ਹੈ ਉਹ ਉਸ ਪਿਆਰ ਦਾ ਨਾਂ ਹੈ ਕਿ ਹੇ ਮੇਰੀ ਸਹੇਲੀ, ਇਹ ਫੈਲੋ ਰੂਹ ਨੂੰ ਹੈ ਕਿ ਮੇਰਾ ਪਿਆਰਾ, ਮੇਰਾ ਲਾਲ, ਮੇਰਾ ਵਾਹਿਗੁਰੂ ਬੜਾ ਰੰਗ ਰੱਤਾ ਹੈ, ਬੜਾ ਰੰਗਲਾ ਹੈ। ਨਿਤ ਰਵੈ ਸੁਹਾਗਣੀ ਦੇਖ ਹਮਾਰਾ ਹਾਲ ਕਿ ਮੈਂ ਜੇ ਟੁੱਟੀ ਹੋਈਆਂ ਉਸ ਰੱਬ ਤੋਂ ਦੁਹਾਗਣ ਵਾਂਗ ਹੈ, ਪਰ ਜਿਹੜੀਆਂ ਰੂਹਾਂ ਨਾਮ 'ਚ ਰੱਤੀਆਂ ਹੋਈਆਂ ਨੇ, ਉਹਦੇ ਰੰਗ 'ਚ ਰੱਤੀਆਂ ਹੋਈਆਂ ਨੇ, ਉਹ ਰੋਜ਼ਾਨਾ ਚਤੇ ਪਹਿਰ ਅਹਨਿਸ
ਦਿਨ ਤੇ ਰਾਤ ਉਸ ਵਾਹਿਗੁਰੂ ਦੀ ਕੁਰਬਤ ਮੰਨਦੀਆਂ ਨੇ, ਉਸ ਦੇ ਆਨੰਦ 'ਚ ਜਿਉਂਦੀਆਂ ਨੇ। ਪ੍ਰਣਵੈ ਨਾਨਕ ਬੇਨਤੀ, ਤੂੰ ਸਰਵਰ ਤੂੰ ਹੰਸ, ਕੌਲ ਤੂੰ ਹੈ, ਕਵੀਆ ਤੂੰ ਹੈ, ਆਪੇ ਵੇਖ ਵਿਗਸ। ਹੁਣ ਗੁਰੂ ਨਾਨਕ ਸਾਹਿਬ ਫਰਮਾਉਂਦੇ ਨੇ ਪ੍ਰਣਵੈ, ਇਸ ਰਿਕੁਐਸਟ ਵਿਦ ਹਿਊਮਿਲਿਟੀ, हे ਵਾਹਿਗੁਰੂ ਤੇਰੇ ਅੱਗੇ ਇਹ ਬੇਨਤੀ ਹੈ, ਅਰਦਾਸ ਹੈ, ਦੁਆ ਹੈ, ਤੂੰ ਸਰਵਰ ਤੂੰ ਹੰਸ, ਤੂੰ ਆਪ ਹੀ ਸਰੋਵਰ ਹੈ ਤੇ ਆਪ ਹੀ ਉਸ ਸਰੋਵਰ ਵਿਚਲਾ ਹੰਸ ਹੈ। ਕੌਲ ਤੂੰ ਹੈ, ਕਵੀਆ ਤੂੰ ਹੈ। ਹੁਣ ਕੌਲ ਫੁੱਲ ਸੂਰਜ ਦੇ ਚੜ੍ਹਨ ਦੇ ਉੱਤੇ ਖਿੜਦਾ ਹੈ ਕਿ ਸੂਰਜ ਵੀ ਤੂੰ ਹੈ ਤੇ ਕਮਲ ਫੁੱਲ ਵੀ ਤੂੰ ਹੈ। ਔਰ ਕਵੀਆ, ਇਹ ਜਿਵੇਂ ਚਕੋਰ, ਅਸੀਂ ਚੰਨ ਚਕੋਰ ਦਾ ਜ਼ਿਕਰ ਕਰਦੇ ਹਾਂ, ਇਹ ਉਸ ਦਾ ਕਿ ਭਾਈ ਚੰਨ ਵੀ ਤੂੰ ਹੈ ਤੇ ਚਕੋਰ ਵੀ ਤੂੰ ਹੈ। ਉਹਦੇ ਲਈ ਚਕੋਰੇ ਲਫ਼ਜ਼ ਕਵੀਆ ਪੰਛੀ ਦੇ ਤੌਰ ਤੇ ਹੈ। ਤੂੰ ਹੈ ਆਪੇ ਵੇਖ ਵਿਗਸ। ਔਰ ਜਦੋਂ ਇਹ ਰੂਹ ਦਾ ਮੇਲ ਤੇਰੇ ਨਾਲ ਹੁੰਦਾ ਹੈ, ਤੂੰ ਉਸ ਆਨੰਦ ਨੂੰ ਮਾਣਦਾ ਹੈ, ਕਿਉਂਕਿ ਸਭ ਪਾਸੇ ਜਤ ਦੇਖਾਂ ਤਤ ਤੂੰ, ਇਹੀ ਪਸਾਰਾ ਤੇਰਾ ਹੀ ਹੁੰਦਾ ਹੈ। ਸੋ ਇਹ ਅੱਜ ਦਾ ਵਿਚਾਰ। ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਐਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇਸ ਤਰ੍ਹਾਂ ਆਪਣੇ ਵਿਊਜ਼ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84 ਬੁਲਾਦੇ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।